ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਅਰਜ਼ ਮਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਰਿਫਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਸੁਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਭੈਣਾਂ ਭਰਾਵਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 2 ਜੁਲਾਈ 2025 18 ਹਾੜ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਮ ਕੇਬਲ ਵੈਲਕਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਾਲਸ ਟੈਕਸਸ ਤੋਂ ਸਰਦਾਰ ਪਰਮਜੀਤ ਸਿੰਘ ਪੰਮਾ ਜੇਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਹੈ ਔਰ ਆਪਣੇ ਸਿੱਖ ਕੌਮ ਦੀ ਚੜ੍ਹਦੀ ਕਲਾ ਅਤੇ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਪਰਮਜੀਤ ਪੰਮਾ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਦੁਨੀਆ ਦੀ ਪ੍ਰਸਿੱਧ ਅਖਬਾਰ ਦਾ ਗਾਰਡੀਅਨ ਯੂਕੇ ਨੇ ਇਨਸ਼ਾਫ ਕੀਤਾ ਹੈ ਕਿ 15 ਜੂਨ 2023 ਨੂੰ ਭਾਈ ਅਵਤਾਰ ਸਿੰਘ ਖੰਡਾ ਦੀ ਹੋਈ ਮੌਤ ਜ਼ਹਿਰ ਦੇਣ ਕਰਕੇ ਹੋ ਸਕਦੀ ਹੈ। ਅਖਬਾਰ ਨੇ ਉਹਨਾਂ ਦੇ ਵਕੀਲ ਅਤੇ ਪੈਥੋਲੋਜਿਸਟ ਦੇ ਹਵਾਲੇ ਨਾਲ ਕਿਹਾ ਹੈ ਕਿ ਇਹੋ ਜਿਹੇ ਕੈਮੀਕਲ ਜ਼ਹਿਰ ਵੀ ਹਨ ਔਰ ਜਿਨ੍ਹਾਂ ਨਾਲ ਬਲੱਡ ਕੈਂਸਰ ਹੋ ਸਕਦਾ ਹੈ। ਸੋ ਵਿਊਅਰਸ ਯਾਦ ਰਹੇ ਕਿ ਭਾਈ ਅਵਤਾਰ ਸਿੰਘ ਖੰਡਾ ਦੀ ਮੌਤ ਦਾ ਕਾਰਨ ਲੁਕੀਨੀਆ ਯਾਨੀ ਕਿ ਬਲੱਡ ਕੈਂਸਰ ਦੱਸਿਆ ਗਿਆ ਸੀ। ਸੋ ਉਹ ਸਿਰਫ 4 ਦਿਨ ਹੀ ਹਸਪਤਾਲ ਵਿੱਚ ਜ਼ਿੰਦਾ ਰਹੇ ਔਰ ਇਸ ਇਨਕਸ਼ਾਫ ਨੇ ਸਾਫ਼ ਸਾਬਿਤ ਕਰ ਦਿੱਤਾ ਹੈ ਕਿ ਭਾਈ ਅਵਤਾਰ ਸਿੰਘ ਖੰਡਾ ਵੀ ਭਾਰਤੀ ਏਜੰਸੀਆਂ ਦੀ ਟ੍ਰਾਂਸਨੈਸ਼ਨਲ ਪ੍ਰੈਸ਼ਨ ਦਾ ਸ਼ਿਕਾਰ ਬਣੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਆਪਣੇ ਵੀਰ ਸਰ ਪਰਮਜੀਤ ਸਿੰਘ ਪੰਮਾ ਡਾਲਸ ਟੈਕਸਸ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜਿਵੇਂ ਅਸੀਂ ਪਿਛਲੇ ਬਹੁਤ ਸਾਰੇ ਜਿਹੜੇ ਦਿਨਾਂ ਤੋਂ ਸਪਾਂਸਰਸ਼ਿਪ ਹੈ ਉਹ ਡੈਲਸ ਦੇ ਹਵਾਲੇ ਨਾਲ ਹੀ ਹੈ ਔਰ ਇਹ ਐਫਰਟ ਸਾਡੇ ਵੀਰ ਗੋਬਿੰਦਰ ਸਿੰਘ ਹੋਰਾਂ ਨੇ ਡਾਕਟਰ ਰਣਜੀਤ ਸਿੰਘ ਹੋਰਾਂ ਦੀ ਯਾਦ ਨੂੰ ਸਮਰਪਿਤ ਜਿਹੜਾ ਸਮਾਗਮ 1 ਜੂਨ ਨੂੰ ਡਾਲਸ 'ਚ ਹੋਇਆ ਉਸ ਮੌਕੇ ਕੀਤਾ। ਅੱਜ ਡੈਲਸ ਨਿਵਾਸੀਆਂ ਵੱਲੋਂ ਸਪਾਂਸਰਸ਼ਿਪ ਦੀ ਅਖੀਰਲੀ ਸਪਾਂਸਰਸ਼ਿਪ ਹੈ। ਹਾਲਾਂਕਿ ਇਸ ਸਮਾਗਮ ਦੇ ਵਿੱਚ ਹਿਊਸਟਨ ਤੋਂ ਡਾਕਟਰ ਹਰਦਮ ਸਿੰਘ ਆਜ਼ਾਦ ਸਰ ਜਰਨੈਲ ਸਿੰਘ ਉਹ ਵੀ ਆਏ, ਉਹਨਾਂ ਨੇ ਵੀ ਕੰਟਰੀਬਿਊਟ ਕੀਤਾ ਹੈ, ਉਹਨਾਂ ਨੂੰ ਵੀ ਅਸੀਂ ਰੈਕਗਨਾਈਜ਼ ਕਰਾਂਗੇ। ਸੋ ਅਸੀਂ ਸਮੁੱਚੇ ਡਾਲਸ ਵਾਸੀਆਂ ਦਾ ਖਾਸ ਤੌਰ 'ਤੇ ਵੀਰ ਗੋਬਿੰਦਰ ਸਿੰਘ ਔਰ ਉਹਨਾਂ ਦੇ ਸਾਥੀਆਂ ਸਹਿਯੋਗੀਆਂ ਦਾ ਜਿਨ੍ਹਾਂ ਦੇ ਉਦਮ ਨਾਲ ਉਹਨਾਂ ਨੇ ਇਸ ਸਫਲ ਫੰਡਰੇਜ਼ਰ ਨੂੰ ਕੀਤਾ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਗੁਰਦੁਆਰਾ ਮੈਨੇਜਮੈਂਟ ਖਾਸ ਤੌਰ 'ਤੇ ਸਰ ਸੁਰਿੰਦਰ ਸਿੰਘ ਗਿੱਲ ਜਿਹੜੇ ਪਿਛਲੇ ਆਲਮੋਸਟ 35 ਸਾਲ ਤੋਂ ਹੀ ਜਿਹੜੇ ਨੇ ਪੰਥਕ ਐਕਟਿਵਿਸਟ ਨੇ ਸਾਡੇ ਨਾਲ ਵੀ ਉਹਨਾਂ ਦਾ ਸੰਬੰਧ ਉਹਨਾਂ ਸ਼ੁਰੂ ਦੇ 90ਵਿਆਂ ਦੇ ਦੌਰ ਤੋਂ ਹੀ ਹੈ ਔਰ ਕਮਿਟਮੈਂਟ ਦੇ ਨਾਲ ਉਹ ਖਾਲਿਸਤਾਨ ਦੀ ਗੱਲ ਗੁਰਦੁਆਰਾ ਸਟੇਜ ਤੋਂ ਕਰਦੇ ਨੇ। ਅਸੀਂ ਆਸ ਕਰਦੇ ਹਾਂ ਕਿ ਇਵੇਂ ਹੀ ਜੇ ਗੁਰਦੁਆਰਾ ਮੈਨੇਜਮੈਂਟਸ ਦੇ ਵਿੱਚ ਇਹ ਹੋਏ ਕਿ ਭਈ ਅਸੀਂ ਕੌਮੀ ਗੱਲ ਕਰਨੀ ਹੈ ਤਾਂ ਫਿਰ ਗੱਲ ਤੁਰੀ ਰਹਿੰਦੀ ਹੈ। ਸੋ ਅਸੀਂ ਸਮੁੱਚੇ ਡਾਲਸ ਨਿਵਾਸੀਆਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਜ ਦੀ ਖਬਰ ਕੋਈ ਜਿਹੜੇ ਅੰਦਰੂਨੀ ਹਲਕੇ ਨੇ ਜਾਂ ਜਿਨ੍ਹਾਂ ਨੂੰ ਪਹਿਲੇ ਦਿਨ ਤੋਂ ਹੀ ਇਸ ਗੱਲ ਦਾ ਪਤਾ ਸੀ ਕਿ ਭਾਈ ਅਵਤਾਰ ਸਿੰਘ ਖੰਡਾ ਦਾ ਜਿਨ੍ਹਾਂ ਦਾ
15 ਤਰੀਕ ਨੂੰ ਜਦੋਂ ਅਸੀਂ ਜੂਨ ਮਹੀਨੇ ਦੀ ਗੱਲ ਕਰਦੇ ਹਾਂ, ਤੇ ਕਿਉਂਕਿ 3 ਦਿਨ ਬਾਅਦ 18 ਜੂਨ 2023 ਨੂੰ ਭਾਈ ਹਰਦੀਪ ਸਿੰਘ ਨਿੱਜਰ ਦਾ ਕੋਲਡ ਬਲੱਡਡ ਮਰਡਰ, ਉਹਨਾਂ ਦੀ ਸ਼ਹਾਦਤ ਸਰੀ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਹੁੰਦੀ। ਔਰ ਉਸ ਤੋਂ ਠੀਕ 3 ਦਿਨ ਪਹਿਲਾਂ ਭਾਈ ਅਵਤਾਰ ਸਿੰਘ ਖੰਡਾ UK ਦੇ ਬਰਮਿੰਘਮ ਸ਼ਹਿਰ ਦੇ ਵਿੱਚ ਲਗਭਗ 4 ਦਿਨ ਹਸਪੀਟਲਾਈਜ਼ ਰਹਿਣ ਤੋਂ ਬਾਅਦ ਇਸ ਸੰਸਾਰ ਤੋਂ ਕੂਚ ਕਰ ਗਏ ਸਨ। ਹਾਲਾਂ ਉਸ ਤੋਂ ਕੁਛ ਦਿਨ ਪਹਿਲਾਂ ਹੀ ਜੂਨ ਦਾ ਪਹਿਲਾ ਹਫਤਾ 6 ਜੂਨ ਦੇ ਹਵਾਲੇ ਨਾਲ ਜਿਹੜਾ ਪ੍ਰੋਟੈਸਟ ਇੰਡੀਅਨ ਕੌਂਸੂਲੇਟ ਦੇ ਬਾਹਰ ਹੁੰਦਾ, ਉਸ ਦੇ ਵਿੱਚ ਭਾਈ ਅਵਤਾਰ ਸਿੰਘ ਖੰਡਾ ਨੂੰ ਬਿਲਕੁਲ ਤੰਦਰੁਸਤ ਸਿਹਤ ਦੇ ਨਾਲ ਦੇਖਿਆ ਗਿਆ ਸੀ। ਔਰ ਕੋਈ ਇਹ ਸੋਚ ਵੀ ਨਹੀਂ ਸੀ ਸਕਦਾ ਕਿ ਉਹਨਾਂ ਨੂੰ, ਕਿਉਂਕਿ ਜਿਹੜੇ ਲੋਕ ਵੀ ਹੁਣ ਆਲਮੋਸਟ ਐਕਸਟੈਂਡਡ ਫੈਮਲੀਜ਼ ਦੇ ਵਿੱਚ ਕੈਂਸਰ ਦੀ ਬਿਮਾਰੀ ਇਸ ਵੇਲੇ ਵੀ ਦੁਨੀਆ ਦੇ ਵਿੱਚ ਕਾਫੀ ਕਿਲਿੰਗ ਬਿਮਾਰੀ ਹੈ। ਬੇਸ਼ੱਕ ਪਹਿਲੀ ਸਟੇਜ ਦੂਸਰੀ ਸਟੇਜ ਤੇ ਜੇ ਡਾਇਗਨੋਸਿਸ ਹੋ ਜਾਏ ਤੇ ਉਸ ਦੇ ਚਾਂਸਸ ਹੁੰਦੇ ਨੇ। ਈਵਨ ਜਦੋਂ ਟਰਮੀਨਲ ਸਟੇਜ ਤੇ ਵੀ ਕੈਂਸਰ ਹੁੰਦਾ ਹੈ, ਫਿਰ ਵੀ ਕਈ ਵਾਰੀ 6-6 ਮਹੀਨੇ ਸਾਲ ਇਸ ਤੋਂ ਵੀ ਜ਼ਿਆਦਾ ਵਕਤ ਈਵਨ ਬਜ਼ੁਰਗ ਉਮਰ ਦੇ ਮਰਦ ਔਰਤਾਂ ਵੀ ਜਿਹੜੇ ਨੇ ਉਹ ਸਰਵਾਈਵ ਕਰਦੇ ਨੇ। ਔਰ ਇਹ ਬੜਾ ਇੱਕ ਸ਼ੌਕ ਸੀ ਦੁਨੀਆ ਭਰ ਦੇ ਪੰਥਕ ਹਲਕਿਆਂ ਦੇ ਵਿੱਚ ਕਿ ਵੀ ਐਸਾ ਕੀ ਹੋਇਆ। ਔਰ ਜਿਵੇਂ ਭਾਰਤੀ ਸਟੇਟ ਨੇ ਉਹ ਸਾਰੇ ਨੂੰ, ਕਿਉਂਕਿ 3 ਦਿਨ ਦਾ ਫਰਕ ਸੀ 15 ਜੂਨ ਔਰ 18 ਜੂਨ, ਭਾਈ ਅਵਤਾਰ ਸਿੰਘ ਖੰਡਾ ਦਾ ਜਿਹੜਾ ਜਿਸ ਢੰਗ ਨਾਲ ਉਹਨਾਂ ਦਾ ਅੰਤ ਕੀਤਾ ਗਿਆ, ਔਰ ਭਾਈ ਹਰਦੀਪ ਸਿੰਘ ਨਿੱਜਰ ਦਾ ਤਾਂ ਜ਼ਾਹਰ ਹੈ ਸਿੱਧਾ ਗੋਲੀਆਂ ਮਾਰ ਕੇ 30 ਤੋਂ ਜ਼ਿਆਦਾ ਬੁਲਟਸ ਦਾ ਇਸਤੇਮਾਲ ਕੀਤਾ ਗਿਆ। ਲੇਕਿਨ ਜਿਹੜੇ ਇੰਡੀਅਨ ਸਟੇਟ ਦੇ ਦਲਾਲ ਜਾਂ ਉਹਨਾਂ ਦੇ ਨੌਨ ਸਟੇਟ ਐਕਟਰ ਉੱਥੇ ਬੈਠੇ ਸੀ, ਗੋਬਰ ਆਰੀਆ ਵਰਗੇ ਔਰ ਦੂਸਰੇ, ਉਹਨਾਂ ਨੇ ਉਦੋਂ ਹੀ ਬੜਾ ਮਾਣ ਨਾਲ ਕਹਿਣਾ ਸ਼ੁਰੂ ਕੀਤਾ ਸੀ ਕਿ ਵੀ घर में घुस के मारा, खंडे को भी नहीं छोड़ा, निज्जर को भी नहीं छोड़ा, अब उसको भी नहीं छोड़ेंगे, उसको भी नहीं छोड़ेंगे। और वैसे भी जिन्हां ਸਰਕਮਸਟੈਂਸਿਸ ਦੇ ਵਿੱਚ ਇਹ ਸਾਰਾ ਪਾਰਟ ਹੋਇਆ। ਔਰ ਜਦੋਂ ਅਸੀਂ ਭਾਈ ਅਵਤਾਰ ਸਿੰਘ ਖੰਡਾ ਦੀ ਗੱਲ ਕਰਦੇ ਹਾਂ, ਉਹ ਇੱਕ ਸ਼ਹੀਦ ਬਾਪ ਭਾਈ ਕੁਲਵੰਤ ਸਿੰਘ ਖੁਰਾਣਾ, ਜਿਹੜੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਵੱਡੇ ਆਗੂ ਸੀ, ਉਹਨਾਂ ਦੇ ਸਪੁੱਤਰ ਸਨ। ਔਰ ਉਹ ਬਿਲਕੁਲ ਬਚਪਨ, ਸ਼ਾਇਦ 2-3 ਸਾਲ ਦੀ ਉਹਨਾਂ ਦੀ ਉਮਰ ਸੀ ਜਦੋਂ ਕਿ ਉਹਨਾਂ ਦੀ ਉਹ ਸ਼ਹੀਦ ਹੋਏ। ਉਹਨਾਂ ਦੇ ਪਿਤਾ, ਉਹਨਾਂ ਦੇ ਅੰਕਲ, ਚਾਚਾ ਜੀ ਵੀ ਸ਼ਹੀਦ ਹੋਏ। ਇਹਨਾਂ ਦੇ ਮਾਤਾ ਜੀ ਜਿਹੜੇ ਟੀਚਰ ਸਨ ਉਦੋਂ, ਤਾਂ ਰਿਟਾਇਰ ਨੇ, ਉਹਨਾਂ ਨੇ ਕਿਹਨਾਂ ਹਾਲਾਤਾਂ ਦੇ ਵਿੱਚ ਬੱਚੇ ਨੂੰ ਪਾਲਿਆ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਹ ਇਹਨਾਂ ਦਾ ਅਮਰੀਕਨਾਂ ਦੀ ਐਕਸਪ੍ਰੈਸ਼ਨ ਹੈ ਕਿ ਇਹ ਫਰੂਟ ਡੋਂਟ ਫਾਲਸ ਮਚ ਅਵੇ ਫਰੋਮ ਦਾ ਟਰੀ। ਮਤਲਬ ਇਹ ਹੈ ਕਿ ਵੀ ਜਿਸ ਰਸਤੇ ਤੇ ਮਾਂ-ਬਾਪ ਤੁਰੇ ਹੁੰਦੇ ਨੇ, ਬੱਚੇ ਬੱਚੀਆਂ ਨੇ ਵੀ ਉਸ ਪਾਸੇ ਆਉਣਾ ਹੁੰਦਾ। ਔਰ ਭਾਈ ਅਵਤਾਰ ਸਿੰਘ ਖੰਡਾ ਬੜੀ ਛੋਟੀ ਉਮਰ ਤੋਂ ਹੀ ਇੱਕ ਪਾਸੇ ਜਦੋਂ ਬਹੁਤ ਛੋਟੇ ਬੱਚੇ ਦੇ ਤੌਰ ਤੇ ਉਹਨਾਂ ਨੂੰ ਭਾਈ ਗੁਰਜੰਟ ਸਿੰਘ, ਬੁੱਧ ਸਿੰਘ ਵਾਲਾ ਔਰ ਦੂਸਰੇ ਉਹ ਆਗੂ ਖਾਲਿਸਤਾਨ ਲਿਬਰੇਸ਼ਨ ਫੋਰਸ ਤੇ ਜਿਨ੍ਹਾਂ ਦੀਆਂ ਜ਼ਿੰਦਗੀਆਂ ਤੇ ਅਸੀਂ ਮਾਣ ਕਰਦੇ ਹਾਂ, ਉਹਨਾਂ ਨੇ ਆਪਣੀ ਗੋਦ 'ਚ ਖੜਾਇਆ। ਪਰ ਇਸ ਦੇ ਨਾਲ ਉਹਨਾਂ ਦੀ ਮਾਤਾ ਨੇ ਬੜੀ ਸਦਕ ਦੇ ਨਾਲ ਪਾਲਿਆ। ਔਰ ਕਿਉਂਕਿ ਮਾਂ ਨੇ ਤਾਂ ਆਪਣਾ ਪਤੀ ਵੀ ਗਵਾਇਆ ਔਰ ਜਿਹੜਾ ਉਹ ਸ਼ਹੀਦ ਹੋਏ, ਜਾਂ ਉਹਨਾਂ ਦੇ ਦੇਵਰ ਵੀ। ਸੋ ਜ਼ਾਹਰ ਹੈ ਕਿ ਉਹਨਾਂ ਨੇ ਇਹ ਜ਼ਰੂਰ ਚਾਹਿਆ ਹੋਏਗਾ ਕਿ ਭਾਈ ਪੁਲਿਸ ਦੀ ਅੱਖ ਹੈ, ਇੱਥੇ ਵੀ ਐਕਟਿਵ ਹੈ, ਕਿਉਂਕਿ ਪੂਰੀ ਤਰ੍ਹਾਂ ਉਹ ਪੰਥਕ ਤੌਰ ਦੇ ਉੱਤੇ ਜਿਹੜੇ ਕਮਿਟਡ ਨੌਜਵਾਨ ਸੀ। ਸੋ ਉਹਨਾਂ ਨੂੰ ਸ਼ਾਇਦ 2012 ਜਾਂ 13 ਦੇ ਨੇੜੇ ਤੇੜੇ ਜਿਹੜਾ ਉਹ UK ਭੇਜ ਦਿੱਤਾ ਸਟੂਡੈਂਟ ਵੀਜ਼ੇ ਦੇ ਉੱਤੇ। ਮਾਵਾਂ ਹੁੰਦੀਆਂ ਨੇ ਕਿ ਭਾਈ ਚਲੋ ਉੱਥੇ ਆਪਣੀ ਕਰੇਗਾ ਪੜ੍ਹਾਈ ਵੀ, ਦੂਜੇ ਵੀ ਉਹਨੇ ਆਪਣਾ ਜੋ ਵੀ ਸੀ ਉਹ ਕੀਤਾ ਵੀ ਪਾਰਟ। ਲੇਕਿਨ ਇੰਡੀਅਨ ਗਵਰਨਮੈਂਟ ਨੂੰ ਇਸ ਕਦਰ ਖੌਫ ਸੀ ਕਿਉਂਕਿ ਇਸ ਨੌਜਵਾਨ ਦੇ ਵਿੱਚ ਜਿੱਥੇ ਸਿੱਖੀ ਵੈਲਿਊਜ਼ ਦੀ ਪਰਪੱਕਤਾ ਸੀ, ਆਰਗੇਨਾਈਜੇਸ਼ਨਲ ਸਕਿੱਲਸ ਸਨ, ਪੇਰੈਂਟਸ ਦੀ ਲੈਗੇਸੀ ਸੀ, ਔਰ ਹਰ ਇੱਕ ਦੇ ਨਾਲ ਮਿੱਠ ਬੋਲੜਾ ਵਰਤਾਓ, ਔਰ ਈਵਨ ਮੀਡੀਆ ਦੇ ਵਿੱਚ ਆ ਕੇ ਵੀ ਇੱਕ ਬੜਾ ਆਰਟੀਕੂਲੇਟ ਢੰਗ ਦੇ ਨਾਲ ਗੱਲ ਤੋਰਨ ਦੀ ਗੱਲ ਸੀ। ਤੇ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਪਹਿਲੀ ਵਾਰ ਨਰਿੰਦਰ ਮੋਦੀ 2014 ਦੇ ਵਿੱਚ ਜਿਹੜਾ ਉਹ ਪ੍ਰਾਈਮ ਮਿਨਿਸਟਰ ਬਣਦਾ ਹੈ ਤੇ 2015 ਦੇ ਵਿੱਚ ਉਹ UK ਦੀ ਫੇਰੀ ਦੇ ਉੱਤੇ ਆਉਂਦਾ। ਔਰ ਜਿਹੜਾ ਡੋਜ਼ੀਅਰ ਉਸ ਵੇਲੇ ਮੋਦੀ ਵੱਲੋਂ UK ਦੀ ਸਰਕਾਰ ਨੂੰ ਦਿੱਤਾ ਗਿਆ ਕਿ ਇਹ ਬੰਦੇ ਸਾਨੂੰ ਚਾਹੀਦੇ ਨੇ, ਸਾਡੇ ਹਵਾਲੇ ਕਰੋ, ਜਾਂ ਇਹ ਐਂਟੀ ਇੰਡੀਆ ਨੇ, ਉਹਨਾਂ ਦੇ ਵਿੱਚ ਭਾਈ ਅਵਤਾਰ ਸਿੰਘ ਖੰਡਾ ਦਾ ਨਾਂ ਸਰੇ ਫਰਿਸਤ ਸੀ। ਹੁਣ ਜਦੋਂ ਉਹਨਾਂ ਦੀ ਸ਼ਹੀਦੀ ਹੋਈ ਹੈ ਭਾਈ ਅਵਤਾਰ ਸਿੰਘ ਖੰਡਾ ਦੀ, ਉਹਨਾਂ ਦੀ ਉਮਰ ਸਿਰਫ 35 ਸਾਲ ਸੀ। ਹੁਣ ਤੁਸੀਂ
2023 ਨੂੰ ਜਿਹੜਾ ਹੈ ਉਹ ਬੈਕਵਰਡ ਲਿਜਾ ਕੇ 2016 ਦੇ ਵਿੱਚ ਦੇਖੋ, ਤੇ ਫਿਰ ਉਸ ਤੋਂ ਵੀ 27-28 ਸਾਲ ਦਾ ਨੌਜਵਾਨ ਜਿਹੜਾ ਹੈ ਉਹ ਉਹਨਾਂ ਦੇ ਲਈ ਬਹੁਤ ਵੱਡਾ ਖਤਰਾ ਸੀ। ਔਰ ਉਸ ਤੋਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਵੀ ਉਹਨਾਂ ਨੇ ਭਾਈ ਅਵਤਾਰ ਸਿੰਘ ਖੰਡਾ ਨੂੰ ਕਿਵੇਂ ਟਰੈਕ ਦੇ ਉੱਤੇ ਰੱਖਣ ਦੇ ਲਈ ਐਫਰਟ ਵੀ ਕੀਤੇ ਹੋਣਗੇ, ਕਿਵੇਂ ਬਦਨਾਮੀ ਦੀ ਲਾਈਨ ਵੀ ਜਿਹੜੀ ਆ ਉਹ ਦੇਣ ਦੀ ਨਾਲ ਲਾਈਨ ਹੁੰਦੀ ਹੈ, ਜਿਵੇਂ ਸਾਡੀਆਂ ਵਿਧਨ ਜਥੇਬੰਦੀਆਂ ਵੀ ਕੋਈ ਇੱਕ ਜਾਂ ਦੂਜੇ ਦੇ ਖਿਲਾਫ ਹੁੰਦਾ ਹੈ। ਫਿਰ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਉਹ ਆ ਕੇ ਐਕਟਿਵ ਹੁੰਦੇ ਨੇ, ਔਰ ਜ਼ਾਹਰ ਹੈ ਕਿ ਭਾਈ ਅਵਤਾਰ ਸਿੰਘ ਖੰਡਾ ਜਿਹੜੇ ਯੂਕੇ ਦੇ ਵਿੱਚ ਉਹਨਾਂ ਨੇ ਹਰ ਜਥੇਬੰਦੀ ਜਿਹੜੀ ਖਾਲਿਸਤਾਨ ਨੂੰ ਪ੍ਰਮੋਟ ਕਰਦੀ ਸੀ ਉਹਦੇ ਨਾਲ ਕੰਮ ਕੀਤਾ। ਉਹਨਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੀ ਜਿਹੜਾ ਹੈ ਉਹ ਗਾਈਡਲਾਈਨਸ ਦਿੱਤੀਆਂ। ਔਰ ਇਹ ਇੱਕ ਕਹਾਣੀ ਜਿਹੜੀ ਇੰਡੀਅਨ ਮੀਡੀਆ ਦੇ ਵਿੱਚ ਕਿ ਜੀ ਭਾਈ ਅੰਮ੍ਰਿਤਪਾਲ ਸਿੰਘ ਵੀ ਜਦੋਂ ਐਸਕੇਪ ਵੀ ਉਹਨਾਂ ਨੇ ਕੀਤਾ ਹੈ, ਉਹ ਉਹਨਾਂ ਦੇ ਨਾਲ ਅਵਤਾਰ ਸਿੰਘ ਖੰਡਾ ਨਾਲ ਇਨ ਟੱਚ ਸਨ, ਔਰ ਜੋ ਵੀ ਉਹਨਾਂ ਨੇ ਲਾਈਨ ਫੋਲੋ ਕੀਤੀ ਜਾਂ ਜਿਵੇਂ ਜਾ ਕੇ ਪੰਜਾਬ ਦੇ ਵਿੱਚ ਖਾਲਿਸਤਾਨ ਦੀ ਗੱਲ ਕਰਨ ਦੀ ਗੱਲ, ਔਰ ਇਸ ਤੋਂ ਪਹਿਲਾਂ ਈਵਨ ਦੀਪ ਸਿੱਧੂ ਦੇ ਨਾਲ ਵੀ ਜਿਹੜਾ ਹੈ, ਦੀਪ ਸਿੱਧੂ ਬਾਰੇ ਵੀ ਸੀ ਕਿ ਉਹ ਜਦੋਂ ਯੂਕੇ ਗਿਆ ਅਵਤਾਰ ਸਿੰਘ ਖੰਡਾ ਨੂੰ ਮਿਲਿਆ ਜਦ। ਸੋ ਕਿਸ ਲੈਵਲ ਦਾ ਹਾਲਾਂ ਉਹਨੇ ਭਾਈ ਅਵਤਾਰ ਸਿੰਘ ਖੰਡਾ ਨੇ ਕੋਈ ਵਾਇਲੈਂਟ ਐਕਟ ਕਮਿਟ ਨਹੀਂ ਕੀਤਾ, ਨਾ ਭਾਰਤ ਦੇ ਵਿੱਚ ਨਾ ਯੂਕੇ ਦੇ ਵਿੱਚ ਉਸ ਦੇ ਖਿਲਾਫ ਕੋਈ ਐਸਾ ਕੇਸ ਸੀ। ਔਰ ਇਹਦੇ ਬਾਵਜੂਦ ਬਹੁਤ ਵਾਰ ਅਸੀਂ ਲੋਕ, ਸਾਡੇ ਵਿਚਲੇ ਲੋਕ, ਅਸੀਂ ਕੰਮ ਕਰਨ ਵਾਲਿਆਂ ਨੂੰ ਅਪੋਜ਼ ਕਰਦੇ ਹਾਂ, ਤੁਰਗਿਆਂ ਨੂੰ ਫਿਰ ਜਿਹੜਾ ਉਹ ਸ਼ਰਧਾਂਜਲੀਆਂ ਦੇਈ ਜਾਓ। ਪਰ ਜੇ ਸਾਨੂੰ ਆਪਣੇ ਆਪ ਤੇ ਸਮਝ ਨਹੀਂ ਹੁੰਦੀ ਕਿ ਭਾਈ ਅਸੀਂ ਕੀ ਕਰਦੇ ਹਾਂ ਜਾਂ ਸਾਡਾ ਕਿਵੇਂ ਬਾਇਸਡ ਨਜ਼ਰੀਆ ਹੈ, ਦੁਸ਼ਮਣ ਦੀ ਅੱਖ ਨਾਲ ਹੀ ਦੇਖ ਲੈਣਾ ਚਾਹੀਦਾ ਕਿ ਭਾਈ ਜੇ ਦੁਸ਼ਮਣ ਨੂੰ ਇਹ ਨਜ਼ਰ ਆ ਰਿਹਾ ਸੀ ਕਿ ਵੀ ਇਸ ਕੀ ਪੋਟੈਂਸ਼ੀਅਲ ਹੈ, ਔਰ ਉਹਨਾਂ ਨੇ ਕਿਵੇਂ ਇੱਕ ਉਸ ਬ੍ਰਾਈਟ ਨੌਜਵਾਨ ਨੂੰ ਜਿਹੜਾ ਕਿ ਆਪਣੇ ਪਰਿਵਾਰ ਦਾ ਵੀ ਸਹਾਰਾ ਸੀ, ਕੋਈ ਉਹਦੀ ਭੈਣ ਹੈ ਔਰ ਮਾਂ, ਔਰ ਉਹਨਾਂ ਤੋਂ ਮਹਿਰੂਮ ਉਹਨੂੰ ਕੀਤਾ ਗਿਆ, ਮਾਂ ਔਰ ਭੈਣ ਨੂੰ ਅਵਤਾਰ ਸਿੰਘ ਖੰਡਾ ਤੋਂ, ਔਰ ਕੌਮ ਦਾ ਇੱਕ ਕੀਮਤੀ ਜਿਹੜਾ ਹੀਰਾ ਹੈ ਉਹ ਗਵਾਚਿਆ। ਲੇਕਿਨ ਹੁਣ ਇਹ ਬੈਕਗਰਾਉਂਡ ਇਸ ਲਈ ਸਮਝਣੀ ਜ਼ਰੂਰੀ ਹੈ ਕਿ ਵੀ ਭਾਰਤ ਦੀ ਹਕੂਮਤ ਨੇ ਜਦੋਂ ਇਹ ਦੇਖਿਆ ਪੰਜਾਬ ਦੇ ਵਿੱਚ, ਉਹਨਾਂ ਨੇ ਜਿਸ ਢੰਗ ਨਾਲ ਇਹਨਾਂ ਆਲਮੋਸਟ 4 ਦਹਾਈਆਂ 'ਚ ਜਿਵੇਂ ਸੁਪਰੈਸ਼ਨ ਕੀਤੀ, ਡਰੱਗਸ ਔਰ ਜੈਨੋਸਾਈਡ, ਉਹ ਤਾਂ ਅਸੀਂ ਜ਼ਿਕਰ ਕਰਦੇ ਹਾਂ, ਪਰ ਉਹਨਾਂ ਦੇ ਲਈ ਜਿਹੜਾ ਡਾਇਸਪੋਰਾ ਸਿੱਖ ਨੇ ਇਹ ਇੱਕ ਵੱਡਾ ਚੈਲੰਜ ਬਣ ਕੇ ਉੱਭਰੇ। ਔਰ ਇਸ ਦਾ ਸਭ ਤੋਂ ਵੱਡਾ ਇੰਪੈਕਟ ਲਗਭਗ 21 ਮਹੀਨੇ ਚੱਲੀ ਜਿਹੜੀ ਕਿਸਾਨਾਂ ਦੀ ਮੂਵਮੈਂਟ ਸੀ ਉਸ ਪੀਰੀਅਡ 'ਚ ਦੇਖਿਆ ਗਿਆ। ਹਾਲਾਂਕਿ ਇੱਕ ਪਾਸੇ ਕੋਵਿਡ-19 ਦਾ ਪ੍ਰਕੋਪ ਸੀ, ਪਰ ਦੂਸਰੇ ਪਾਸੇ ਕਿਸਾਨਾਂ ਨੇ, ਔਰ ਜਿੱਥੇ ਜਿਹੜੀ ਫਾਈਟਿੰਗ ਸਪਿਰਿਟ ਸੀ, ਬੇਸ਼ੱਕ ਉਸ ਦਾ ਜਿਹੜਾ ਉਸ ਦੀ ਲੀਡਰਸ਼ਿਪ ਦੇ ਵਿੱਚ ਇੱਕ ਵੱਡਾ ਹਿੱਸਾ ਕਾਮਰੇਡਾਂ ਦਾ ਸੀ, ਉਹਨਾਂ ਨੇ ਕਿਵੇਂ ਸਾਬੋਟਾਜ ਕੀਤਾ, ਕਿਵੇਂ ਬਾਅਦ ਦੇ ਵਿੱਚ ਪੋਲੀਟੀਕਲ ਜਿਹੜੀ ਇੱਕ ਸਟਰੈਂਥ ਕ੍ਰੀਏਟ ਹੋਈ ਸੀ ਉਹਨੂੰ ਇੱਕ ਪੋਲੀਟੀਕਲ ਧਿਰ ਵਜੋਂ ਉਭਾਰਨ ਦੀ ਥਾਂ ਤੇ ਉਹਨਾਂ ਦੀ ਨਾਲਾਇਕੀ ਔਰ ਬੇਈਮਾਨੀ ਨੇ ਕਿਵੇਂ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਪਾਵਰ ਦੇ ਵਿੱਚ ਲਿਆਂਦਾ ਹੈ, ਇੱਕ ਵੱਖਰੀ ਕਹਾਣੀ ਹੈ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਰੀ ਕਿਸਾਨ ਮੂਵਮੈਂਟ ਜਿਹੜੀ ਹੈ ਉਸ ਦਾ ਬੇਸ ਸਿੱਖੀ ਵੈਲਿਊਜ਼, ਦਿੱਲੀ ਨੂੰ ਵੰਗਾਰ, ਔਰ ਜਿਵੇਂ ਅਸੀਂ ਦੀਪ ਸਿੱਧੂ ਦਾ ਜ਼ਿਕਰ ਕੀਤਾ ਹੈ ਜਿਹੜਾ ਸ਼ੰਭੂ ਤੋਂ ਸਿੰਘੂ ਤੱਕ ਕਿਵੇਂ ਉਸ ਨੂੰ ਲੈ ਕੇ ਗਿਆ, ਔਰ ਕਿਵੇਂ ਇਹ ਡਾਇਲੋਗ ਜਿਹੜਾ ਇੱਕ ਕਾਮਨ ਲੋਕਾਂ ਦੀ ਲੈਂਗੁਏਜ ਬਣਿਆ ਸਾਡੇ ਵਾਲੇ ਤੇ ਦਿੱਲੀ ਵਾਲੇ, ਇੱਕ ਨੈਰੇਟਿਵ ਕਿ ਭਾਈ ਜਿਹੜਾ ਅੱਜ ਵੀ ਜੇ ਅੱਜ ਪੰਜਾਬ ਦੇ ਵਿੱਚ ਨੌਜਵਾਨ ਇਹਦੇ ਬਾਵਜੂਦ ਬਹੁਤ ਸਾਰੀਆਂ ਕਮਜ਼ੋਰੀਆਂ ਹੋਣਗੀਆਂ, ਪਰ ਇੱਕਦਮ ਉਹਨਾਂ ਨੂੰ ਗੱਲ ਸਮਝ ਆ ਜਾਂਦੀ ਹੈ ਕਿ ਭਾਈ ਇਹ ਦਿੱਲੀ ਵਾਲਿਆਂ ਦੀ ਕਰਤੂਤ ਕੀ ਹੈ। ਔਰ ਇਸੇ ਤਰ੍ਹਾਂ ਜਦੋਂ ਦੀਪ ਸਿੱਧੂ ਦੇ ਅਲਫਾਜ਼ ਕਿ ਭਾਈ ਗੱਲ ਕੱਲੀ ਫਸਲਾਂ ਦੀ ਨਹੀਂ ਹੈ, ਗੱਲ ਨਸਲਾਂ ਦੀ ਵੀ ਹੈ, ਕਿਉਂਕਿ ਜਿਹੜੀ ਬੇਈਮਾਨ ਕਾਮਰੇਡ ਲੀਡਰਸ਼ਿਪ ਸੀ ਉਹਨੂੰ ਸਿਰਫ 3 ਖੇਤੀ ਕਾਨੂੰਨਾਂ ਤੱਕ ਹੀ ਮਹਿਦੂਦ ਕਰਨਾ ਚਾਹੁੰਦੀ ਸੀ, ਪਰ ਜਿਹੜੇ ਵਿਜ਼ਨਰੀ ਸਿੱਖ ਸੀ ਉਹ ਦੇਖ ਰਹੇ ਸੀ ਕਿ ਭਾਈ ਇਹ ਤਾਂ ਇਕਨੋਮਿਕਲ ਜੈਨੋਸਾਈਡ ਦਾ ਇੱਕ ਸਮਾਲ ਸਟੈਪ ਹੈ, ਆਲਰੇਡੀ ਫਿਜ਼ੀਕਲ, ਹਿਸਟੋਰੀਕਲ, ਸਟੈਟਿਸਟਿਕਲ ਔਰ ਦੂਸਰੇ ਜੈਨੋਸਾਈਡ ਤਾਂ ਚੱਲ ਹੀ ਰਹੇ ਨੇ। ਸੋ ਉਹਨਾਂ ਨੇ ਇੱਕ ਬ੍ਰੌਡਰ ਇੱਕ ਅੰਡਰਸਟੈਂਡਿੰਗ ਕ੍ਰੀਏਟ ਕੀਤੀ ਨੌਜਵਾਨਾਂ ਦੇ ਵਿੱਚ, ਔਰ ਦੀਪ ਸਿੱਧੂ ਨੇ ਜਿਵੇਂ ਨੌਜਵਾਨਾਂ ਨੂੰ ਡਾਇਲੋਗ ਦੇ ਨਾਲ ਕੀਲਿਆ, ਇਹ ਆਪਣੇ ਆਪ ਦੇ ਵਿੱਚ ਭਾਰਤੀ ਹਕੂਮਤ ਲਈ, ਔਰ ਜਿਵੇਂ ਫਿਰ ਬਾਹਰਲੇ ਮੁਲਕਾਂ 'ਚੋਂ ਯੂਕੇ ਹੋਏ, ਕੈਨੇਡਾ ਹੋਏ, ਅਮਰੀਕਾ ਹੋਏ, ਆਸਟ੍ਰੇਲੀਆ ਹੋਏ, ਕਿਵੇਂ
ਸਿੱਖਾਂ ਦੀ ਲੌਬੀ ਦੀ ਬਦੌਲਤ ਇੱਥੋਂ ਦੇ MP ਬੋਲੇ। ਜਸਟਿਨ ਟਰੂਡੋ ਉਹ ਫਾਰਮਰਸ ਦੇ ਹੱਕ 'ਚ ਖੜਿਆ। ਆਸਟ੍ਰੇਲੀਆ ਦੇ ਵਿੱਚ ਡੇਵਿਡ ਸ਼ੂਬ੍ਰਿਜ ਵਰਗਾ MP ਉਹਨੇ ਖੁੱਲ੍ਹ ਕੇ ਆ ਕੇ ਜਿਹੜੀ ਕੈਨਬਰਾ ਦੇ ਵਿੱਚ ਰੈਲੀ ਸੀ ਉਸ ਨੂੰ ਐਡਰੈਸ ਕੀਤਾ। ਔਰ ਹੋਰ ਵੀ ਕਾਂਗਰਸਮੈਨ ਆਏ ਅਮਰੀਕਾ ਦੇ ਵਿੱਚ ਕਾਂਗਰੈਸ਼ਨਲ ਸਿੱਖ ਕਾਕਸ ਵੱਲੋਂ। ਔਰ ਈਵਨ ਆਮ ਜਿਹੜੇ ਬੱਚੀਆਂ ਇੱਥੇ ਤੀਸਰੀ ਚੌਥੀ ਜਨਰੇਸ਼ਨ ਸੈਨ ਫਰਾਂਸਿਸਕੋ ਦੇ ਵਿੱਚ ਰੈਲੀ ਹੋਈ ਔਰ ਉਹਨਾਂ ਦਾ ਬ੍ਰਿਜ 4 ਘੰਟੇ ਬੰਦ ਰਿਹਾ। ਇੰਨੀ ਵੱਡੀ ਗਿਣਤੀ ਜਿਹੜੇ ਈਵਨ ਆਰਗੇਨਾਈਜ਼ਰ ਸੀ ਉਹਨਾਂ ਨੂੰ ਵੀ ਹੈਰਾਨੀ ਹੋਈ ਕਿ ਬਈ ਉਹ ਕਹਿੰਦੇ ਅਸੀਂ ਤਾਂ ਸਮਝਦੇ ਸੀ ਵੀ ਇੱਥੇ ਦੀ ਸਾਡੀ ਜਨਰੇਸ਼ਨ ਗਵਾਚੀ ਹੋਈ ਹੈ, ਪਰ ਹਰ ਇੱਕ ਨੂੰ ਜਦੋਂ ਮਿੱਟੀ ਦੀ ਗੱਲ ਸੀ, ਧਰਤੀ ਦੀ ਗੱਲ ਸੀ, ਜ਼ਮੀਨ ਦੀ ਗੱਲ ਸੀ, ਹਰ ਇੱਕ ਨੂੰ ਲੱਗਾ ਕਿ ਭਾਈ ਸਾਡੀ ਉਹ ਧਰਤੀ ਹੈ। ਔਰ ਦੂਸਰਾ ਔਰ ਉਹਦੇ 'ਚ UK ਦੇ ਵਿੱਚ ਬੜਾ ਉਹਨੂੰ ਵੈਲੀ ਆਰਗੇਨਾਈਜ਼ ਕਰਨ 'ਚ ਬਾਕੀ ਆਰਗੇਨਾਈਜੇਸ਼ਨ ਸਭ ਦਾ ਰੋਲ ਹੈ। ਕੋਈ ਇਹ ਨਾ ਸਮਝੇ ਕਿ ਅਸੀਂ ਕਿਸੇ ਇੱਕ ਨੂੰ ਹੀ ਉਹ ਲਾਇਨਾਈਜ਼ ਕਰ ਰਹੇ ਹਾਂ, ਪਰ ਕਿਉਂਕਿ ਅਸੀਂ ਅਵਤਾਰ ਸਿੰਘ ਖੰਡਾ ਇੰਨਾ ਵੱਡਾ ਕਿਉਂ ਐਨਮੀ ਸੀ ਇੰਡੀਅਨ ਸਟੇਟ ਦਾ ਕਿ ਜਿਹੜਾ 6 ਮਈ ਨੂੰ ਮਰਡਰ ਭਾਈ ਪਰਮਜੀਤ ਸਿੰਘ ਪੰਜਵੜ ਦਾ ਲਾਹੌਰ ਦੇ ਵਿੱਚ ਕੀਤਾ ਗਿਆ, ਉਹ ਪਹਿਲਾ ਵੱਡਾ ਐਕਸ਼ਨ। ਹਾਲਾਂ ਕਿਉਂਕਿ ਇਹ ਹੁਣ ਜਦੋਂ ਇਹ ਸਾਰੇ ਤਿੰਨੋਂ ਹੀ ਮਰਡਰ ਔਰ ਗੁਰਪਤਵੰਤ ਪੰਨੂ ਮਰਡਰ ਪਲਾਟ ਫੋਇਲ ਹੋਣਾ ਸਾਹਮਣੇ ਆਇਆ, ਹਾਲਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੰਡੀਅਨ ਏਜੰਸੀਆਂ ਇਸ ਡਰਟੀ ਖੇਡ ਨੂੰ ਕਾਫੀ ਦੇਰ ਤੋਂ ਖੇਡ ਰਹੀਆਂ ਨੇ। ਏਅਰ ਇੰਡੀਆ ਜਿਸ ਦਾ 40ਵੀਂ ਐਨੀਵਰਸਰੀ ਹੋ ਕੇ ਹਟੀ ਆ, ਉਹਨਾਂ ਦੀ ਵੱਡੀ ਖੇਡ ਸੀ। ਲੇਕਿਨ ਗੱਲ ਤਾਂ ਚੋਰ ਨੇ ਭਾਵੇਂ ਚੋਰੀਆਂ 100 ਕੀਤੀਆਂ ਹੋਣ, ਪਰ ਜਿਹੜੀ ਚੋਰੀ ਤੇ ਉਹ ਕਾਬੂ ਆਉਂਦਾ ਪਿਛਲੀਆਂ ਉਸ ਤੋਂ ਬਾਅਦ ਟਰੇਸ ਹੁੰਦੀਆਂ ਨੇ। ਔਰ ਜ਼ਾਹਰ ਹੈ ਕਿ ਵੀ ਇਹ ਉਹਨਾਂ ਨੇ ਜਦੋਂ 6 ਮਈ ਨੂੰ ਲਾਹੌਰ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਦਾ ਮਰਡਰ, ਇਹ ਗੋ ਹੈਡ ਦਾ ਸੂਚਕ ਸੀ ਕਿਉਂਕਿ ਜਿਸ ਲੈਵਲ ਦੇ ਉੱਤੇ ਅਜੀਤ ਡੋਵਾਲ ਔਰ ਉਸ ਦੀ ਕਿਲਿੰਗ ਟੀਮ ਜਿਨ੍ਹਾਂ ਦੇ ਵਿੱਚ ਹੁਣ ਪ੍ਰਾਗ ਜੈਨ ਜਿਹੜਾ 6 ਡਿਪਲੋਮੈਟ ਕੱਢੇ ਸੀ ਉਹਨਾਂ ਦੇ ਵਿੱਚ ਇੱਕ ਸੀ ਜਿਹਨੂੰ ਰਾਹ ਦਾ ਚੀਫ ਬਣਾਇਆ ਗਿਆ। ਔਰ ਇਸੇ ਤਰ੍ਹਾਂ ਅਮਰੀਕਾ ਦੇ ਵਿੱਚ ਕਿਵੇਂ ਇਹ ਸਾਰੇ ਨੂੰ ਜਿਹੜਾ ਉਹ ਸਰੰਜਾਮ ਦਿੱਤਾ ਜਾ ਰਿਹਾ ਸੀ। ਇਹ ਤਾਂ ਜਦੋਂ 3 ਨਵੰਬਰ ਨੂੰ ਨਿਖਿਲ ਗੁਪਤਾ ਦਾ ਟ੍ਰਾਇਲ ਚੱਲੇਗਾ, ਬਹੁਤ ਸਾਰੇ ਵੇਰਵੇ ਹੋਰ ਵੀ ਸਾਹਮਣੇ ਆਉਣਗੇ। ਅਜੇ ਜਿਹਨੂੰ ਕਹਿੰਦੇ ਨੇ ਕਿ ਹੀ ਹੈਜ਼ ਸਟਾਰਟਡ ਸਿੰਗਿੰਗ, ਇਹ ਵੀ ਸਾਹਮਣੇ ਆਇਆ ਕਿ ਨਿਖਿਲ ਗੁਪਤਾ ਕੋਲ ਪਾਕਿਸਤਾਨੀ ਪਾਸਪੋਰਟ ਵੀ ਹੈ, ਦੂਸਰਾ ਵੀ ਹੈ, ਔਰ ਉਸ ਦੇ ਖਿਲਾਫ ਪਹਿਲਾਂ ਵੀ ਕ੍ਰਿਮੀਨਲ ਕੇਸ ਨੇ। ਸੋ ਕਿਵੇਂ ਏਜੰਸੀਆਂ ਦੀ ਖੇਡ ਇਹ ਸਾਹਮਣੇ ਆਏਗੀ ਜੇ ਉਹਨੇ ਪਲੀ ਬਾਰਗੇਨ ਕੀਤੀ, ਫਿਰ ਹੋਰ ਵੀ ਅਦਰਵਾਈਜ਼ ਵੀ ਜਦੋਂ ਟ੍ਰਾਇਲ 'ਚ ਜਾਏਗਾ ਕੇਸ ਉਹ ਸਾਹਮਣੇ ਆਏਗਾ। ਸੋ ਇਹਨਾਂ ਹਾਲਾਤਾਂ 'ਚ ਜਦੋਂ 6 ਮਈ ਨੂੰ ਤਾਂ ਕੋਈ ਦੋ ਰਾਵਾਂ ਨਹੀਂ ਸੀ ਕਿ ਭਾਈ ਕਿਲਰ ਹਾਇਰ ਕੀਤੇ ਔਰ ਇੱਕ CIA ਲਈ ਕੰਮ ਕਰਦੀ ਅਮਰੀਕਨ ਬੀਬੀ ਨੇ ਆਪਣੇ ਜਿਹੜਾ ਉਹ ਸਾਈਡ ਕਾਮੈਂਟ ਦੇ ਤੌਰ ਤੇ ਇਹ ਕਿਹਾ ਕਿ ਵੀ ਜਿਹੜੇ ਤਾਲਿਬਾਨ ਵਿਹਲੇ ਹੋ ਗਏ ਨੇ, ਜਿਹੜੇ ਪਹਿਲਾਂ ਲੜਦੇ ਰਹੇ, ਉਹਨਾਂ ਨੂੰ ਇੰਡੀਅਨ ਏਜੰਸੀਆਂ ਨੇ ਹਾਇਰ ਕੀਤਾ ਪਾਕਿਸਤਾਨ 'ਚ ਕਸ਼ਮੀਰੀਆਂ ਨੂੰ ਟਾਰਗੇਟ ਕਰਨ ਲਈ ਔਰ ਖਾਲਿਸਤਾਨੀਆਂ ਨੂੰ। ਇਸ ਤੋਂ ਅੱਗੇ ਉਹ ਨਹੀਂ ਗਈ। ਔਰ ਜ਼ਾਹਰ ਹੈ ਕਿ ਭਾਈ ਪਰਮਜੀਤ ਸਿੰਘ ਪੰਜਵੜ ਦਾ ਮਰਡਰ ਵੀ ਉਹਨਾਂ ਜਿਹੜੇ ਹਾਇਰਲਮ ਸੀ, ਜਿਹੜੇ ਹਾਇਰਲਿੰਗਸ, ਉਹਨਾਂ ਤੋਂ ਕਰਵਾਇਆ ਗਿਆ। ਔਰ ਕਿਉਂਕਿ ਭਾਈ ਅਵਤਾਰ ਸਿੰਘ ਖੰਡਾ ਦੇ ਮਰਡਰ ਦੇ ਵਿੱਚ ਜਿਹੜੀ ਟੈਕਨੀਕ ਕੈਮੀਕਲ ਵੈਪਨ ਦੀ ਯੂਜ਼ ਹੋਈ, ਉਸ ਬਾਰੇ ਅਦਰ ਦੈਨ ਜਿਹੜੇ ਲੋਕ ਅਵੇਅਰ ਸੀ ਉਹਨਾਂ ਨੇ ਉਦੋਂ ਹੀ ਕਿਹਾ ਕਿ ਬਈ ਇਹ ਤਾਂ ਉਹੀ ਟੈਕਨੀਕ ਹੈ ਜਿਹੜੀ KGB ਸੋਵੀਅਤ ਯੂਨੀਅਨ ਔਰ ਅੱਜ ਰਸ਼ੀਆ ਦੀ ਇੰਟੈਲੀਜੈਂਸ ਏਜੰਸੀ ਨੇ ਜਿਹੜੇ ਪੋਲੀਟੀਕਲ ਡਿਸੀਡੈਂਟ ਜਾਂ ਜਿਹੜੇ KGB ਲਈ ਕੰਮ ਕਰਨ ਵਾਲੇ ਪਲਟ ਕੇ ਜਿਹੜਾ ਉਹ ਦੂਸਰੇ ਦੇ ਮੁਲਕਾਂ 'ਚ ਖਾਸ ਤੌਰ ਤੇ UK ਜਿਨ੍ਹਾਂ ਨੇ ਸ਼ਰਨ ਲਈ, ਉਹਨਾਂ ਨੂੰ ਮਾਰਨ ਲਈ ਇਹ ਭਾਵੇਂ ਨਰਵ ਏਜੰਟ ਹੋਏ ਜਾਂ ਕੈਮੀਕਲ ਵੈਪਨ ਹੋਏ, ਵੀ ਇਹ ਤਾਂ ਸਿਰਫ KGB ਵਾਲੇ ਯੂਜ਼ ਕਰਦੇ ਨੇ। ਪਰ ਕਿਉਂਕਿ ਇਹ 15 ਉਹਨੂੰ ਲਾਹੌਰ ਵਾਲੀ ਘਟਨਾ ਨਾਲ ਸਿਵਾਏ ਜਿਹੜੇ ਐਕਟਿਵਿਸਟ ਨੇ ਪੰਥਕ, ਉਹਨਾਂ ਤੋਂ ਹੋਰ ਜੋੜਿਆ ਨਹੀਂ ਗਿਆ। ਉਸ ਨੂੰ ਇੱਕ ਨਾਰਮਲ ਜਿਹੜਾ ਉਹ ਡੈਥ ਦੇ ਤੌਰ ਦੇ ਉੱਤੇ ਕਿਹਾ ਗਿਆ ਕਿ ਜੀ ਐਕਿਊਟ ਮਾਈਲੋਇਡ ਲਿਊਕੀਮੀਆ ਜਿਹਨੂੰ ਬਲੱਡ ਕੈਂਸਰ ਕਿਹਾ ਜਾਂਦਾ ਹੈ। ਔਰ ਇੱਕ ਸਾਲ ਦਾ ਧਿਆਨ ਰਹੇ ਕਿ ਇਹ ਉਹੀ ਮੌਕਾ ਹੈ ਵੀ ਜੇ ਜਸਟਿਨ ਟਰੂਡੋ ਪ੍ਰਾਈਮ ਮਿਨਿਸਟਰ ਦੇ ਤੌਰ ਤੇ ਜੋ ਕੁਛ 18 ਜੂਨ ਨੂੰ ਹੁੰਦਾ ਹੈ ਉਹਦਾ 18 ਸਤੰਬਰ ਨੂੰ ਇਨਕਸ਼ਾਫ ਕਰਦੇ ਨੇ, ਤੇ ਜਦੋਂ ਭਾਈ ਅਵਤਾਰ ਸਿੰਘ ਖੰਡਾ ਦਾ ਮਰਡਰ ਹੁੰਦਾ ਕੈਮੀਕਲ ਵੈਪਨ ਰਾਹੀਂ, ਉਦੋਂ ਰਿਸ਼ੀ ਸੁਨਕ ਜਿਹੜਾ RSS ਸ਼ੋ ਬॉय ਔਰ ਇਸੇ ਤਰ੍ਹਾਂ ਹੋਮ ਸੈਕਟਰੀ ਤੇ ਦੂਜੀ ਕੋਈ ਪ੍ਰੀਤੀ ਪਟੇਲ ਤੇ ਕੋਈ ਫਲਾਣਾ ਤੇ ਕੋਈ ਢਿਮਕਾ, ਸੋ ਉਹਨਾਂ ਨੇ ਤਾਂ ਰਾਦਰ ਉਹਨੂੰ ਕੀ ਮੰਨਣਾ ਸੀ ਜਾਂ ਉਹਦੀ ਇਨਵੈਸਟੀਗੇਸ਼ਨ ਜਾਂ ਆਟੋਪਸੀ ਜਾਂ ਹਾਇਰ ਲੈਵਲ ਜਿਹੜੀ ਹੈ ਸਾਰੇ ਜਿਹਦੇ 'ਚ ਬਾਕੀ ਸਾਰੇ ਟੈਸਟ ਵੀ ਹੋਣ। ਕਿਉਂਕਿ ਇਹ ਜਿਹੜੀ ਖਬਰ ਅਸੀਂ ਦਾ ਗਾਰਡੀਅਨ ਦੇ ਹਵਾਲੇ ਨਾਲ ਡਿਸਕਸ ਕਰ ਰਹੇ ਹਾਂ, ਅੱਜ ਪ੍ਰਾਈਮ ਉਹਨਾਂ ਦੇ ਐਡੀਟੋਰੀਅਲ ਪੇਜ ਦੇ ਉੱਤੇ ਲੱਗੀ ਹੋਈ ਹੈ ਔਰ ਇਸ ਦੀ ਹੈਡਲਾਈਨ ਹੀ ਇਹ ਹੈ
Sikh activist, Birmingham ਦੀ ਡੇਟ ਲਾਈਨ ਹੈ, Sikh activist who died in UK could have been poisoned, say pathologist. ਹੁਣ ਉਹਨਾਂ ਦਾ ਪੈਥੋਲੋਜਿਸਟ ਜਿਹੜਾ ਹੈ ਉਹ ਡਾਕਟਰ ਐਸ਼ਲੀ ਫੈਗਨ ਅਰਲ, ਇਹ ਉਹਦਾ ਨਾਂ ਹੈ। ਔਰ ਜਿਹੜੀ ਲਾਅ ਫਰਮ ਅਵਤਾਰ ਸਿੰਘ ਖੰਡਾ ਜਾਂ ਉਹਨਾਂ ਦੇ ਵੈਲਵਿਸ਼ਰ ਉੱਥੇ ਜਿਹੜੇ ਸਿੱਖ ਐਕਟਿਵਿਸਟ ਨੇ ਉਹਨਾਂ ਨੇ ਹਾਇਰ ਕੀਤੀ ਹੋਈ ਹੈ, ਉਹਨਾਂ ਨੇ ਜਿਹੜਾ ਉਹਨਾਂ ਦਾ ਨਾਂ ਇਹ ਵੈਸਟ ਮਿਡਲੈਂਡ ਦੇ ਵਿੱਚ ਉਹਨਾਂ ਦਾ ਜਿਹੜਾ ਇਹ ਹੋਇਆ। ਔਰ ਉਹਨਾਂ ਨੇ ਜਿਹੜੇ ਲਾਇਰ ਹੈ ਉਹਨਾਂ ਦਾ ਮੇਨ, ਉਹਨਾਂ ਨੇ ਮਾਈਕਲ ਪੋਲਕ, ਉਹਨਾਂ ਨੇ ਇਹ ਸਟੇਟਮੈਂਟ ਦਿੱਤੀ, ਗਾਰਡੀਅਨ ਦੇ ਨਾਲ ਵੀ ਰਾਬਤਾ, ਔਰ ਜਿਹੜੇ ਪੈਥੋਲੋਜਿਸਟ ਨੂੰ ਡਾਕਟਰ ਐਸ਼ਲੀ ਫੈਗਨ ਅਰਲ ਨੂੰ ਕੋਟ ਕੀਤਾ ਕਿ ਭਾਈ ਇਹ ਜਿਹੜਾ ਪਾਰਟ ਹੈ ਜ਼ਰੂਰੀ ਨਹੀਂ ਹੈ ਕਿ ਵੀ ਇਹ ਜੋ ਕਿਹਾ ਗਿਆ ਕਿ ਬਲੱਡ ਕੈਂਸਰ ਹੈ ਜਾਂ ਐਕਿਊਟ ਮਾਈਲੋਇਡ ਲੁਕੀਮੀਆ ਜਿਹੜੀ ਮੈਡੀਕਲ ਟਰਮ ਹੈ, ਇਹ ਉਹਨਾਂ ਦੇ ਵਕੀਲ ਨੇ ਲੈਟਰ ਲਿਖਿਆ ਵੈਸਟ ਮਿਡਲੈਂਡ ਕੋਰਨਰ ਲੂਇਸ ਹੰਟ ਨੂੰ, ਜਿਹੜਾ ਗਾਰਡੀਅਨ ਨੇ ਕਿਹਾ ਵੀ ਅਸੀਂ ਦੇਖਿਆ ਮਾਈਕ ਪੋਲਿਕ, ਉਹਨਾਂ ਨੇ ਇਹ ਕਿਹਾ ਕਿ ਵੀ ਇਹ ਗੱਲ ਜਿਹੜੀ ਹੈ ਇਹ ਸਾਹਮਣੇ ਆਈ ਹੈ ਕਿ ਸੈਂਪਲਸ ਵਰ ਨਾਟ ਟੈਸਟਡ ਫਾਰ ਨਰਵ ਏਜੈਂਟਸ, ਬਾਇਓਲੋਜੀਕਲ ਏਜੈਂਟਸ ਔਰ ਨਿਊਕਲੀਅਰ ਏਜੈਂਟਸ, ਕਿ ਇਹ ਜਦੋਂ ਬਾਡੀ ਦੇ ਉੱਤੇ ਜਦੋਂ ਟੈਸਟ ਹੋਏ ਉਹਨਾਂ ਦੀ ਡੈਡ ਬਾਡੀ ਦੇ ਉੱਤੇ ਕਿ ਵੀ ਕੀ ਉਹਨਾਂ ਦੀ ਡੈਥ ਦੇ ਵਿੱਚ ਨਰਵ ਏਜੈਂਟ ਵੀ ਹੋ ਸਕਦਾ ਹੈ, ਕੋਈ ਬਾਇਓਲੋਜੀਕਲ ਏਜੈਂਟ ਹੈ ਜਾਂ ਕੋਈ ਨਿਊਕਲੀਅਰ ਏਜੈਂਟ ਹੈ, ਵਿਚ ਕੁਡ ਹੈਵ brought about an aggressive cancer and urged her to reverse the previous decision not to open an inquest into his death. ਹੁਣ ਇਹ ਵਕੀਲ ਨੇ ਇਹ ਉਹਨੂੰ ਕੋਰਨਰ ਨੂੰ ਇਹ ਕਿਹਾ ਵੀ ਤੁਸੀਂ ਪਹਿਲਾਂ ਉਹਦੀ ਇਨਕੁਆਇਰੀ ਹੈ ਉਹਨੂੰ ਨਹੀਂ ਕੀਤਾ, ਉਹਨੂੰ ਫਾਈਲ ਕਲੋਜ਼ ਕੀਤਾ। ਹੁਣ ਇਹ ਪੈਥੋਲੋਜਿਸਟ ਦੇ ਕਮੈਂਟ ਨੇ ਔਰ ਅਸੀਂ ਤੁਹਾਨੂੰ ਇਹ ਕਹਿੰਦੇ ਹਾਂ ਕਿ ਵੀ ਇਹ ਸਾਰੀ ਇਨਕੁਆਇਰੀ ਨੂੰ ਖੋਲੋ। ਔਰ ਇਹ ਉਹਦੇ 'ਚ ਉਹਨਾਂ ਨੇ ਕਿਹਾ ਕਿ ਯੂਕੇ ਪੁਲਿਸ ਨੇ ਪਹਿਲਾਂ ਕਿਹਾ ਸੀ ਕਿ ਵੀ ਦੇਰ ਵਾਜ਼ ਨੋ ਰੀਜ਼ਨ ਟੂ ਸਸਪੈਕਟ ਫਾਊਲ ਪਲੇ ਇਨ ਖੰਡਾਜ਼ ਕੇਸ, ਪਰ ਉਹਨੇ ਕਿਹਾ ਜੀ ਕੋਈ ਫਾਊਲ ਪਲੇ। ਸੋ ਇਹਦਾ ਮਤਲਬ ਹੈ ਕਿ ਪੁਲਿਸ, ਕਿਉਂਕਿ ਪ੍ਰਾਈਮ ਮਿਨਿਸਟਰ ਕੰਪਲੀਸਿਟ ਸੀ, ਰਿਸ਼ੀ ਸੁਨਕ ਉਹਨਾਂ ਦੀ ਹੋਮ ਸੈਕਟਰੀ, ਪੁਲਿਸ ਵੈਸਟ ਮਿਡਲੈਂਡ ਦੇ, ਉਹਨਾਂ ਨੇ ਕੋਈ ਇੰਟਰਸਟ ਨਹੀਂ ਲਿਆ। ਔਰ ਜਿਸ ਮੈਂ ਹਮੇਸ਼ਾ ਹੀ ਜਦੋਂ ਯੂਕੇ ਦੀਆਂ ਸਿੱਖ ਸੰਸਥਾਵਾਂ ਦੀ ਫੇਲਿਅਰ ਦੇਖਦਾ, ਹਾਲਾਂ ਉਹਨਾਂ ਦੀਆਂ ਬਹੁਤ ਸਾਰੀਆਂ ਪ੍ਰਾਪਤੀਆਂ ਨੇ, ਕਿ ਵੀ ਨਾ ਤਾਂ ਉਹ ਅਵਤਾਰ ਸਿੰਘ ਖੰਡੇ ਦੇ ਮੁੱਦੇ ਤੇ ਉੱਥੇ ਧਰਨਾ ਦੇ ਕੇ ਬਹਿੰਦੇ ਕਿ ਭਾਈ ਅਟੋਪਸੀ ਕਰੋ, ਇਹ ਜਿਹੜਾ ਨਰਵ ਸੈੱਲ ਔਰ ਦੂਸਰੇ ਤੀਸਰੇ ਜਿਹੜੇ ਨੇ ਉਹਨਾਂ ਦੇ ਜਿਹੜੀ ਹੈ ਉਹ ਸਾਰੇ ਟੈਸਟ ਕਰੋ। ਔਰ ਦੂਸਰੇ ਪਾਸੇ ਫੇਲਿਅਰ ਇਹ ਕਿ ਵੀ ਈਵਨ ਉਹਨਾਂ ਦੀ ਮਦਰ ਔਰ ਭੈਣ ਨੂੰ ਵੀ ਉੱਥੋਂ ਵੀਜ਼ਾ ਨਹੀਂ ਲਾਣ ਦਿੱਤਾ ਗਿਆ। ਔਰ ਇੱਥੇ ਉਹਨਾਂ ਦਾ ਸੰਸਕਾਰ ਕਰਨ ਦੀ ਕੀ ਕਾਹਲੀ ਸੀ ਜਦੋਂ ਇਹ ਨਜ਼ਰ ਆ ਰਿਹਾ ਸੀ। ਸੋ ਜਦੋਂ ਤੁਸੀਂ ਇਹ ਦੇਖਦੇ ਹੋ ਵੀ ਇਹ ਜਿਹੜੇ ਰੋਗ ਸਟੇਟ ਦੇ ਏਜੰਟ ਹੁੰਦੇ ਨੇ ਉਹ ਇੱਕ ਲੈਵਲ ਤੇ ਕੰਮ ਨਹੀਂ ਕਰਦੇ ਕਿ ਵੀ ਉਹਨਾਂ ਨੇ ਹੁਣ ਚਾਹੀਦਾ ਤਾਂ ਇਹ ਸੀ, ਜਿਵੇਂ ਇਹਨਾਂ ਨੇ ਉਹਨਾਂ ਦੇ ਵਕੀਲ ਨੇ ਵੀ ਕਿਹਾ ਕਿ ਭਾਈ ਨਾ ਤਾਂ ਖੰਡੇ ਦਾ ਫੋਨ ਰਿਵਿਊ ਕੀਤਾ, ਨਾ ਲੈਪਟਾਪ, ਨਾ ਟਾਕਿੰਗ ਟੂ ਹਿਜ਼ ਫਰੈਂਡਸ, ਨਾ ਕੋ-ਵਰਕਰਸ, ਨਾ ਉਹਦੇ ਘਰ ਦੇ ਐਡਰੈਸ ਦੇ ਉੱਤੇ ਕੋਈ ਤਲਾਸ਼ੀ ਲਈ ਗਈ ਤਾਂ ਕਿ ਇਹ ਇਨਫੋਰਮੇਸ਼ਨ ਮਿਲਦੀ ਕਿ ਭਾਈ ਇਹ ਸਿੱਖ ਐਕਟਿਵਿਸਟ ਤੇ ਇੰਡੀਅਨ ਸਟੇਟ ਨੇ ਕਿਵੇਂ ਹਮਲਾ ਕੀਤਾ, ਕੀ ਕੋਈ ਕਨੈਕਸ਼ਨ, ਜੇ ਕੋਈ ਕੈਮੀਕਲ ਵੀ ਇਸ ਕਿਸਮ ਦਾ ਦਿੱਤਾ ਗਿਆ, ਆਫਟਰ ਆਲ ਤਾਂ ਕਿਸੇ ਨਾਲ ਉਹ ਮਿਲਿਆ, ਉਸ ਨੂੰ ਫੂਡ 'ਚ ਦਿੱਤਾ ਗਿਆ, ਉਹਨੂੰ ਕੋਈ ਹੋਰ ਢੰਗ ਦੇ ਨਾਲ ਕੋਈ ਟਰੈਪ ਕੀਤਾ ਗਿਆ। ਪਰ ਕਿਉਂਕਿ ਕੋਰਨਰ ਨੇ ਉਸ ਦੀ ਇਨਵੈਸਟੀਗੇਸ਼ਨ ਹੀ ਨਹੀਂ ਓਪਨ ਕੀਤੀ, ਇਸ ਹਾਲਾਂ ਬਾਅਦ ਦੇ ਵਿੱਚ ਕਿੰਨੇ ਦਿਨਾਂ ਬਾਅਦ ਨਾ ਉਹਨਾਂ ਦੀ ਮਦਰ ਜਾਂ ਸਿਸਟਰ ਨੂੰ ਆਣ, ਨਹੀਂ ਤਾਂ ਬੀਬੀਆਂ ਆਉਂਦੀਆਂ ਉਹਨਾਂ ਨੇ ਵੀ ਕੋਈ ਨਾ ਕੋਈ ਸਾਈਨ ਸਿੰਪਟਮ ਪੁਆਇੰਟ ਆਊਟ ਕਰਨਾ ਸੀ। ਹਾਲਾਂ ਬਾਅਦ ਦੇ ਵਿੱਚ 5000 ਤੋਂ 10000 ਲੋਕ ਕ੍ਰੀਮੇਸ਼ਨ ਤੇ ਆਏ ਔਰ ਉਹ ਬੜਾ ਜਿਹੜਾ ਹੋਇਆ ਕਿ ਜੀ ਇੰਨਾ ਵੱਡਾ ਇਕੱਠ ਹੋਇਆ ਜਾਂ ਦੂਜਾ। ਪਰ ਅਸਲੀ ਗੱਲ ਜਿਹੜੀ ਸੀ ਉਸ ਦੇ ਲਈ ਮੈਂ ਵੱਡੀ ਫੇਲਿਅਰ ਕਹਿੰਦਾ ਕਿ ਭਾਈ ਇਹ ਜਿਹੜੀਆਂ ਯੂਕੇ ਦੀਆਂ ਸਿੱਖ ਸੰਸਥਾਵਾਂ ਨੇ ਹੁਣ ਇਹ ਵੀ ਪ੍ਰੂਵ ਹੋਣਾ ਚਾਹੀਦਾ ਵੀ ਕਿਹਨਾਂ ਨੇ ਸੰਸਕਾਰ ਲਈ ਪੁਸ਼ ਕੀਤਾ, ਕੌਣ ਸੀ ਜਿਨ੍ਹਾਂ ਨੇ ਉੱਥੇ ਜਦੋਂ ਹਾਈ ਕੋਰਟ ਦੇ ਵਿੱਚ ਅਪੀਲ ਵੀ ਪਾਈ ਗਈ ਵੀ ਉਹਨਾਂ ਨੇ ਕਿਹਾ ਜੀ ਨਹੀਂ ਇਹ ਤਾਂ ਜਾਣਕਾਰੀ ਨਹੀਂ ਮਿਲਦੀ। ਇੱਕ ਪਾਸੇ ਇੰਡੀਅਨ ਗਵਰਨਮੈਂਟ ਮੰਗ ਰਹੀ ਹੈ ਡੋਜ਼ੀਅਰ ਦੇ ਵਿੱਚ ਸਾਡੇ ਹਵਾਲੇ ਕਰੋ, ਤੇ ਦੂਸਰੇ ਪਾਸੇ ਇੰਡੀਅਨ ਗਵਰਨਮੈਂਟ ਕੋਰਟ ਦੇ ਵਿੱਚ ਕਹਿ ਰਹੀ ਹੈ ਜੀ ਇਸ ਬੰਦੇ ਨੂੰ ਤਾਂ ਅਸੀਂ ਜਾਣਦੇ ਹੀ ਨਹੀਂ ਹਾਂ। ਸੋ ਇਹ ਆਪਣੇ ਆਪ ਦੇ ਵਿੱਚ ਹੀ ਇਸ ਕਿਸਮ ਦੀਆਂ ਜਿਹੜੀਆਂ ਡਿਵੈਲਪਮੈਂਟਸ ਚੱਲ ਰਹੀਆਂ ਸੀ। ਔਰ 15 ਤੋਂ ਬਾਅਦ ਕਿਉਂਕਿ 3 ਦਿਨ ਬਾਅਦ ਮਰਡਰ ਜਿਹੜਾ ਹੈ ਉਹਨਾਂ ਦਾ ਹਰਦੀਪ ਸਿੰਘ ਨਿੱਜਰ ਦਾ ਹੋ ਗਿਆ, ਇਹ ਆਲ ਦਾ ਮੋਰ ਰੀਜ਼ਨ ਹੋਣਾ ਚਾਹੀਦਾ ਸੀ ਉੱਥੋਂ ਦੀਆਂ ਸੰਸਥਾਵਾਂ ਲਈ ਔਰ ਦੂਸਰਿਆਂ ਲਈ। ਪਰ ਇਹ ਅਨਫੋਰਚੂਨੇਟ ਪਾਰਟ ਹੈ। ਹੁਣ ਇਹ ਜਿਹੜੇ ਪੈਥੋਲੋਜਿਸਟ ਨੇ ਮਿਸਟਰ ਫੈਗਨ ਅਰਲ, ਜਿਨ੍ਹਾਂ ਨੂੰ ਲਾਇਰਸ ਨੇ ਜਿਹੜਾ ਹੈ ਉਹ ਕੋਟ ਕੀਤਾ ਹੈ, ਉਹਦੇ 'ਚ ਉਹਨਾਂ ਨੇ ਕਿਹਾ ਕਿ ਟੌਕਸੀਕੋਲੋਜੀਕਲ ਐਨਾਲਿਸਿਸ ਇਨ ਹਸਪੀਟਲ
did not provide any unusual results. ਉਹਨਾਂ ਨੇ ਕਿਹਾ ਜੀ ਜਿਹੜਾ ਟੌਕਸੀਕੋਲੋਜੀਕਲ ਉਹਨਾਂ ਨੇ ਐਨਾਲਿਸਿਸ ਕੀਤਾ, ਬਟ he said limitations of such analysis must be borne in mind ਕਿ ਇਹ ਜਿਹੜੇ ਟੌਕਸੀਕੋਲੋਜੀਕਲ ਟੈਸਟ ਹੁੰਦੇ ਨੇ ਇਹਦੀਆਂ ਸੀਮਾਵਾਂ ਨੇ, ਉਹਨਾਂ ਨੂੰ ਮਾਈਂਡ 'ਚ ਰੱਖੋ, ਕਿਉਂਕਿ not all poisons leave behind them a defined clinical signature ਕਿ ਇਸ ਕਿਸਮ ਦੇ ਜ਼ਹਿਰ ਨੇ ਕੋਈ ਜ਼ਰੂਰੀ ਨਹੀਂ ਕਿ ਹਰ ਜ਼ਹਿਰ ਜਿਹੜਾ ਉਹ ਇਨ ਦਾ ਐਂਡ ਆਪਣੇ ਕੋਈ ਉੱਥੇ ਟਰੇਸ ਛੱਡ ਦੇ ਤੇ ਉਹਨੂੰ ਟੌਕਸੀਕੋਲੋਜੀ ਦੇ ਵਾਲਾ ਮਹਿਕਮਾ ਜਿਹੜਾ ਕਿ ਜੀ ਵਾਹ 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 ਇਹ ਪੋਇਜ਼ਨ ਉੱਥੋਂ ਮਿਲਿਆ। ਔਰ ਉਹਨਾਂ ਨੇ ਕਿਹਾ ਐਂਡ ਹਾਊ ਸਮ ਟੌਕਸਿਨਸ ਰਿਕੁਆਇਰਡ ਸਪੈਸ਼ਲ ਟੈਸਟਿੰਗ ਟੂ ਡਿਟੈਕਟ। ਕੁਛ ਨੇ ਜਿਵੇਂ ਆਮ ਪੋਇਜ਼ਨ ਸਾਡੇ ਜ਼ਮਾਨੇ 'ਚ ਆਰਸੈਨਿਕ ਸੀ, ਸੰਖੀਆ, ਜ਼ਹਿਰ ਮੋਰਾ, ਕੋਈ ਹੋਰ, ਉਹ ਤਾਂ ਡਿਟੈਕਟ ਹੋ ਜਾਂਦੇ ਨੇ ਟੌਕਸੀਕੋਲੋਜੀ। ਪਰ ਇਹ ਜਿਹੜੇ ਹੁਣ ਨਵੇਂ ਜਿਹੜੇ ਇਸ ਕਿਸਮ ਦੇ ਪੋਇਜ਼ਨ ਉਹਨਾਂ ਨੇ ਕੱਢੇ ਨੇ ਇੰਟੈਲੀਜੈਂਸ ਏਜੰਸੀਆਂ ਨੇ, ਮੁਸਾਦ ਵਾਲੇ ਵੀ ਯੂਜ਼ ਕਰਦੇ ਨੇ, ਕਿਵੇਂ ਇੱਕ ਇੰਜੈਕਸ਼ਨ ਲਾ ਕੇ ਉਹਨਾਂ ਨੇ ਜਿਹੜਾ ਕਿਸੇ ਏਜੰਟ ਨੂੰ ਪੁੱਠਾ ਕਰ ਦਿੱਤਾ ਸੀ। ਲੇਕਿਨ ਜਾਰਡਨ ਵਾਲੇ ਨੇ ਉਹਨੇ ਕਿਹਾ ਕਿ ਵੀ ਮੈਂ ਤੁਹਾਡਾ ਸਭ ਕੁਝ ਖੋਲ ਦਿਆਂਗਾ, ਇਹਨੂੰ ਰਿਕਵਰ ਕਰੋ, ਕਿਉਂਕਿ ਉਹ ਬਿਲਕੁਲ ਮੌਕੇ ਤੇ ਡੈਥ ਨਹੀਂ ਸੀ ਹੋਈ। ਤੇ ਉਹਨਾਂ ਨੇ ਜਿਹੜਾ ਮੁਸਾਦ ਵਾਲੇ ਏਜੰਟਾਂ ਨੇ ਫਿਰ ਉਸ ਦਾ ਐਂਟੀਡੋਟ, ਕਿਉਂਕਿ ਜਦੋਂ ਵੀ ਕੋਈ ਪੋਇਜ਼ਨ ਹੁੰਦਾ ਉਹਨੂੰ ਨਿਊਟਰਲਾਈਜ਼ ਕਰਨ ਦਾ ਐਂਟੀਡੋਟ ਹੁੰਦਾ, ਉਹ ਫੌਰਨ ਲਿਆ ਕੇ ਉਹਨੂੰ ਰਿਵਾਈਵ ਕਰ ਦਿੱਤਾ ਸੀ। ਸੋ ਇਹ ਮੁਸਾਦ KGB ਇਸਤੇਮਾਲ ਕਰਦੇ ਰਹੇ ਨੇ। ਹੁਣ ਉਹਨੇ ਜਿਹੜਾ ਫੇਗਨ ਅਰਲ ਜਿਹੜਾ ਪੈਥੋਲੋਜਿਸਟ ਹੈ, ਉਹਨੇ ਕਿਹਾ ਜੀ ਮੈਂ ਕੋਈ ਟੌਕਸੀਕੋਲੋਜੀ ਨੂੰ ਜਿਹੜਾ ਉਹ ਕ੍ਰਿਟਿਸਿਜ਼ਮ ਤਾਂ ਨਹੀਂ ਕਰ ਰਿਹਾ ਜਿਹੜੀ ਇਸ ਕੇਸ 'ਚ ਹੋਈ, ਬਟ ਹੋਪ ਦੈਟ ਅਬਵ ਹਾਈਲਾਈਟਸ ਦੈਟ ਏ ਨੈਗੇਟਿਵ ਡਰਗ ਸਕਰੀਨ does not mean that a poisoning can be completely excluded, particularly with the use of more exotic substances that are not frequently encountered. ਕਿ ਕੁਛ ਤਾਂ ਨੇ ਪੋਇਜ਼ਨ ਜਿਹੜੇ ਆਮ ਤੌਰ ਤੇ ਹੁੰਦੇ ਨੇ ਉਹ ਤਾਂ ਟੌਕਸੀਕੋਲੋਜੀ ਰਿਪੋਰਟ 'ਚ ਆ ਜਾਣਗੇ, ਪਰ ਇਹ ਤਾਂ ਸਪੈਸੀਫਿਕ ਨੇ ਦੂਸਰੇ ਪਾਸੇ। ਔਰ ਉਹਨੇ ਕਿਹਾ ਵੀ ਮੈਂ ਨੰਬਰ ਆਫ ਕੇਸਿਸ 'ਚ ਹੋਰ ਵੀ ਇਨਵੋਲਵ ਰਿਹਾ, ਔਰ ਇਹ ਜਿਹੜੀ ਹੈ ਇਸ ਕਿਸਮ ਦੀ ਪੋਇਜ਼ਨਿੰਗ ਹੁੰਦੀ ਹੈ ਅਨਯੂਜੂਅਲ ਏਜੈਂਟਸ ਰਾਹੀਂ। ਫਿਰ ਉਹਨਾਂ ਨੇ ਕਿਹਾ ਵਨ ਕੇਸ ਰਿਕੁਆਇਰਡ ਐਕਸਟ੍ਰੀਮਲੀ ਸਪੈਸ਼ਲਾਈਜ਼ਡ ਟੈਸਟਿੰਗ ਐਟ ਕਿਊ ਗਾਰਡਨਸ, ਉਹਨਾਂ ਨੇ ਹਵਾਲਾ ਦਿੱਤਾ ਹੈ। 2 ਅਦਰ ਕੇਸਿਸ ਇਨਵੋਲਵਡ ਪੋਟੈਂਸ਼ੀਅਲ ਪੋਇਜ਼ਨਿੰਗ ਬਾਈ ਫੋਰਨ ਪਾਵਰਸ, ਕਿ 2 ਕੇਸਾਂ ਫੋਰਨ ਪਾਵਰਸ ਜ਼ਾਹਰ ਹੈ KGB ਦੇ ਕੇਸ ਸੀ ਰਸ਼ੀਆ ਨੇ ਕੀਤੇ। ਫਿਰ ਉਹਨਾਂ ਨੇ ਕਿਹਾ ਵੀ ਇਹ ਜਦੋਂ ਇਸ ਕਿਸਮ ਦਾ ਹੁੰਦਾ these involved the use of multiple experts above and beyond the normal expertise of toxicologists, including expertise from Porton down. There are some poisons that can only be identified if they are suspected. ਕਿ ਵੀ ਕੁਝ ਪੋਇਜ਼ਨ ਨੇ ਜਦੋਂ ਤੱਕ ਤੁਹਾਨੂੰ ਲੱਗੇ ਨਾ ਵੀ ਇਹ ਪੋਇਜ਼ਨ ਨੇ ਇਸ ਜਿਹੜਾ ਪਾਰਟ ਨੂੰ ਇਹ ਐਕਸਲਰੇਟ ਕੀਤਾ ਹੋਏਗਾ, ਇਹ ਜਿਹੜੀ ਬਿਮਾਰੀ ਕਾਜ਼ ਕੀਤੀ ਹੈ। ਫਿਰ ਉਹਨਾਂ ਨੇ ਕਿਹਾ ਵੀ ਫਿਰ ਇਸ ਗਾਰਡੀਅਨ ਨੇ ਅਵਤਾਰ ਸਿੰਘ ਖੰਡੇ ਦੀ ਦਿੱਤੀ ਹੈ ਕਿ ਭਾਈ ਉਹ ਆਇਆ 2016 'ਚ ਹੀ, ਉਹਨੇ ਜਿਹੜਾ ਅਸਾਈਲਮ ਲਈ ਅਪਲਾਈ ਕੀਤਾ ਸੀ ਕਿ ਭਾਈ ਉਹਦੀ ਜਾਨ ਨੂੰ ਖਤਰਾ ਹੈ, ਔਰ ਉਹ ਸਿੱਖ ਹੋਮਲੈਂਡ ਖਾਲਿਸਤਾਨ ਦਾ ਮੁਦਈ ਸੀ। 2015 ਤੋਂ ਔਨਵਰਡ ਇੰਡੀਅਨ ਅਥਾਰਟੀਜ਼ ਦੀ ਰਡਾਰ ਸਕਰੀਨ ਦੇ ਉੱਤੇ ਸੀ, ਔਰ ਉਹਨਾਂ ਨੇ ਈਵਨ ਉਹਨਾਂ ਦੀ ਡੈਥ ਤੋਂ ਕੁਝ ਦਿਨ ਪਹਿਲਾਂ ਅਵਤਾਰ ਸਿੰਘ ਖੰਡਾ ਦੀ ਮਾਂ ਔਰ ਭੈਣ ਨੂੰ ਡਿਟੇਨ ਕੀਤਾ ਗਿਆ ਸੀ ਪੰਜਾਬ ਦੇ ਵਿੱਚ। ਸੋ ਇੰਨੇ ਸਬੂਤ ਸਨ ਸਾਹਮਣੇ ਕਿ ਭਾਈ ਇਹ ਏਜੰਸੀਆਂ ਦਾ ਕੰਮ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਆਲਰੇਡੀ ਈਵਨ ਥ੍ਰੈਟ ਟੂ ਲਾਈਫ ਦੇ ਉਹਨਾਂ ਨੂੰ ਵਾਰਨਿੰਗਸ ਵੀ ਆ ਰਹੀਆਂ ਸੀ ਉਹਨਾਂ ਦੇ ਖਿਲਾਫ। ਜਿਹੜਾ ਹੈ ਬਹੁਤ ਸਾਰੇ ਜਿਹੜੇ ਨੇ ਇੰਡੀਅਨ ਗਵਰਨਮੈਂਟ ਨੇ ਵੀ ਇਹ ਕਹਿ ਕੇ ਕਿ ਜੀ ਫਲਾਣਾ ਪ੍ਰੋਟੈਸਟ ਹੋਇਆ, ਖੰਡੇ ਨੇ ਲੀਡ ਕੀਤਾ, ਔਰ ਇਹ ਜਿਹੜਾ ਉਹਨਾਂ ਨੇ ਉਹਨੂੰ ਬਲੇਮ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਉਸ ਪ੍ਰੋਟੈਸਟ ਦੇ ਉੱਤੇ ਵੀ ਅਵਤਾਰ ਸਿੰਘ ਖੰਡਾ ਨਹੀਂ ਸੀ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਬਈ ਅਵਤਾਰ ਸਿੰਘ ਖੰਡਾ ਇੱਕ ਖਾਲਿਸਤਾਨੀ ਐਕਟਿਵਿਸਟ ਸੀ, ਸ਼ਹੀਦ ਬਾਪ ਦੀ ਲੈਗੇਸੀ ਨੂੰ ਅੱਗੇ ਤੋਰ ਰਿਹਾ ਸੀ, ਔਰ ਇੰਡੀਆ ਦੀ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਉਹ ਸ਼ਿਕਾਰ ਬਣਿਆ। ਇਹ ਚੰਗੀ ਗੱਲ ਹੈ ਵੀ ਗਾਰਡੀਅਨ ਨੇ ਇਸ ਇਸ਼ੂ ਨੂੰ ਚੁੱਕਿਆ, ਔਰ ਉਹਨਾਂ ਦੇ ਜਿਹੜਾ ਵਕੀਲ ਵੱਲੋਂ ਔਰ ਪੈਥੋਲੋਜਿਸਟ ਦੀਆਂ ਰਿਪੋਰਟਸ ਦੇ ਆਧਾਰਿਤ ਅਸੀਂ ਸਮਝਦੇ ਹਾਂ ਕਿ ਭਾਵੇਂ ਕਾਫੀ ਕੁਝ ਉਹ ਤਾਂ ਸਿੰਘ ਤਾਂ ਚਲਾ ਗਿਆ ਹੱਥੋਂ, ਲੇਕਿਨ ਇਹ ਜੇ ਇਸ ਦੇ ਉੱਤੇ ਮਿਡਲੈਂਡ ਪੁਲਿਸ ਔਰ ਫਰਦਰ ਉਹਨਾਂ ਦੇ ਕੋਰੋਨਰ ਇਨਵੈਸਟੀਗੇਸ਼ਨ ਫਰਦਰ ਜਿਹੜੀ ਹੈ ਇਨਕੁਐਸਟ ਕਰਦੇ ਨੇ, ਫਰਦਰ ਜਾਂਚ ਪੜਤਾਲ ਹੁੰਦੀ ਹੈ, ਤੇ ਘੱਟੋ ਘੱਟ ਰੋਗ ਸਟੇਟ ਇੰਡੀਆ ਦੇ ਖਾਤੇ ਦੇ ਵਿੱਚ ਇਹ ਕਾਨੂੰਨੀ ਤੌਰ ਦੇ ਉੱਤੇ ਵੀ ਇਹ ਕੇਸ ਪੈਣਾ ਚਾਹੀਦਾ, ਕਿਉਂਕਿ ਭਾਈ ਅਵਤਾਰ ਸਿੰਘ ਖੰਡਾ ਦਾ ਮਰਡਰ ਕੀਤਾ ਗਿਆ ਇੰਡੀਅਨ ਏਜੰਸੀਆਂ ਵੱਲੋਂ, ਰਾਹ ਵੱਲੋਂ, ਔਰ ਉਹ ਭਾਈ ਪਰਮਜੀਤ ਸਿੰਘ ਪੰਜਵੜ ਤੋਂ ਬਾਅਦ ਵਰਾ 2023 ਦੇ ਵਿੱਚ ਇੰਡੀਅਨ ਏਜੰਸੀਆਂ ਦੀ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਦੀ ਜਿਹੜੀ ਪਾਲਿਸੀ ਸੀ
ਉਸ ਦਾ ਸ਼ਿਕਾਰ ਹੋਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619194। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਮਰਨ ਮੁਨਸਾ ਸੂਰਿਆ ਹੱਕ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸ਼ਹਾਦਤ ਅਤੇ ਜੂਨ 1984 ਘੱਲੂਘਾਰੇ ਨੂੰ ਸਮਰਪਿਤ ਗੁਰਮਤਿ ਸਮਾਗਮ ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ ਟੁਲੈਰੀ ਕੈਲੀਫੋਰਨੀਆ ਵਿਖੇ 4, 5 ਅਤੇ 6 ਜੁਲਾਈ ਨੂੰ ਕਰਵਾਏ ਜਾ ਰਹੇ ਹਨ। ਸ਼ੁੱਕਰਵਾਰ ਅਤੇ ਸ਼ਨੀਚਰਵਾਰ ਨੂੰ ਰਾਤ ਦੇ ਦੀਵਾਨ ਸਜਾਏ ਜਾਣਗੇ, ਜਿਨ੍ਹਾਂ ਵਿੱਚ ਕਵੀਸ਼ਰੀ ਜਥਾ ਭਾਈ ਮਹਿਲ ਸਿੰਘ ਜੀ ਚੰਡੀਗੜ੍ਹ ਅਤੇ ਭਾਈ ਗੁਰਲਾਲ ਸਿੰਘ ਦਮਦਮੀ ਟਕਸਾਲ ਵਾਲੇ ਹਾਜ਼ਰੀ ਭਰਨਗੇ। ਉਪਰੰਤ ਪੰਥਕ ਆਗੂ ਸਹਿਬਾਨ ਅਤੇ ਬੁਲਾਰੇ ਸੰਗਤਾਂ ਨੂੰ ਸੰਬੋਧਨ ਕਰਨਗੇ। ਸਮੂਹ ਸਿੱਖ ਸੰਗਤਾਂ ਅਤੇ ਪਾਰਟੀ ਆਗੂਆਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ। ਮਰਨ ਮੁਨਸਾ ਸੂਰਿਆ ਹੱਕ ਹੈ। ਮਰਨ ਮੁਨਸਾ ਸੂਰਿਆ ਹੱਕ ਹੈ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਵਿਚਲੀ RSS ਦੀ ਜਮਾਤ ਹਿੰਦੂ ਅਮਰੀਕਨ ਫਾਊਂਡੇਸ਼ਨ ਅਤੇ ਭਾਰਤੀ ਅੰਬੈਸੀ ਵਿਚਾਲੇ ਸੰਬੰਧਾਂ ਨੂੰ ਲੈ ਕੇ ਮਦਰ ਜ਼ੋਨਸ ਪਬਲੀਕੇਸ਼ਨ ਵੱਲੋਂ ਇੱਕ ਆਰਟੀਕਲ ਛਾਪਿਆ ਗਿਆ ਹੈ, ਜਿਸ ਵਿੱਚ ਸਾਬਤ ਕੀਤਾ ਗਿਆ ਹੈ ਕਿ ਹਿੰਦੂ ਅਮਰੀਕਨ ਫਾਊਂਡੇਸ਼ਨ ਅਸਲ ਵਿੱਚ ਭਾਰਤੀ ਅੰਬੈਸੀ ਦੀ ਪ੍ਰੋਕਸੀ ਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਆਲਮੋਸਟ 1991 ਤੋਂ ਅਮਰੀਕਾ ਦੀ ਧਰਤੀ ਤੇ ਐਜ਼ ਏ ਐਕਟਿਵਿਸਟ ਅਸੀਂ ਆਪਣੀ ਐਕਟੀਵਿਟੀ ਜਾਰੀ ਰੱਖੀ ਹੋਈ ਹੈ। ਇਹਨਾਂ 35 ਸਾਲਾਂ 'ਚ ਮੈਂ ਦੇਖਿਆ ਕਿ ਜਦੋਂ 91 ਤੋਂ ਬਾਅਦ ਮੈਕਸਿਮਮ ਕਿਲਿੰਗਸ ਤਾਂ ਪੰਜਾਬ ਦੇ ਵਿੱਚ 1992 ਤੋਂ 1994 ਵਿਚਾਲੇ ਹੋਈਆਂ, ਜਿਹਦੇ 'ਚ ਇੱਕ ਅੰਦਾਜ਼ੇ ਮੁਤਾਬਕ ਜਿਹੜਾ ਕੋਰਟ ਜਸਟਿਸ ਅਜੀਤ ਸਿੰਘ ਬੈਂਸ, ਜਿਹੜੇ ਪੰਜਾਬ ਹਿਊਮਨ ਰਾਈਟ ਆਰਗੇਨਾਈਜੇਸ਼ਨ ਜਿਨ੍ਹਾਂ ਨੇ ਫਾਊਂਡ ਕੀਤੀ ਸੀ PHRO, ਉਹਨਾਂ ਦਾ ਕਹਿਣਾ ਸੀ ਕਿ 50,000 ਤੋਂ ਜ਼ਿਆਦਾ ਸਿੱਖ ਨੌਜਵਾਨ ਜਿਹੜੇ ਨੇ ਉਹ ਮਾਰੇ ਗਏ। ਔਰ ਬਾਅਦ ਦੇ ਵਿੱਚ ਉਹੀ ਕਨਫਰਮ ਕੀਤਾ ਜਦੋਂ ਜਸਵੰਤ ਸਿੰਘ ਖਾਲੜਾ ਨੇ ਉਸ ਦੌਰ ਦੇ ਵਿੱਚ ਜਿਨ੍ਹਾਂ ਨੌਜਵਾਨਾਂ ਨੂੰ ਅਣਪਛਾਤੀਆਂ ਲਾਸ਼ਾਂ ਕਹਿ ਕੇ ਜਿਹੜਾ ਉਹ ਮਾਸ ਕ੍ਰੀਮੇਸ਼ਨਸ ਉਹਨਾਂ ਦੀ ਕੀਤੀ ਗਈ। ਅੰਮ੍ਰਿਤਸਰ ਜ਼ਿਲ੍ਹੇ ਦੇ 3 ਸ਼ਮਸ਼ਾਨ ਘਾਟਾਂ 'ਤੇ ਆਧਾਰਿਤ ਡਾਟਾ ਇਕੱਠਾ ਕਰਕੇ ਉਹਨਾਂ ਨੇ ਪੰਜਾਬ ਦੀ ਐਵਰੇਜ ਕੱਢੀ ਕਿ ਭਾਈ 25,000 ਤੋਂ ਜ਼ਿਆਦਾ ਜਿਹੜੀਆਂ ਲਾਵਾਰਸ ਲਾਸ਼ਾਂ ਕਹਿ ਕੇ ਇਹ ਉਸ ਤੋਂ ਇਲਾਵਾ ਨੇ ਜਿਹੜੀਆਂ ਨਹਿਰਾਂ ਦੇ ਵਿੱਚ ਰੋੜੀਆਂ ਗਈਆਂ। ਰਾਜਸਥਾਨ ਕੈਨਾਲ ਦੇ ਵਿੱਚ ਇਹਦਾ ਪਾਇਨੀਅਰ ਨੇ ਉਦੋਂ ਕਿਹਾ ਸੀ ਵੀ ਕੀ ਵਾਪਰਿਆ, ਔਰ ਇਹ ਸਾਰਾ ਕੁਝ ਵਾਪਰ ਰਿਹਾ ਸੀ। ਐਮਨੈਸਟੀ ਇੰਟਰਨੈਸ਼ਨਲ ਦੇ ਦਾਖਲੇ ਤੇ ਪਾਬੰਦੀ ਸੀ। ਹਿਊਮਨ ਰਾਈਟਸ ਵਾਚ ਵਾਲਿਆਂ ਨੇ ਲੇਟਰ 1994-95 'ਚ ਜਾ ਕੇ ਰਿਪੋਰਟ ਕੱਢੀ, ਉਹ ਵੀ ਡਿਸਗਾਈਜ਼ ਐਜ਼ ਏ ਟੂਰਿਸਟ ਗਏ। ਡਾਕਟਰ ਵਿੰਸੀ ਕੋਪੀਨੋ ਸੀ, ਫਿਜ਼ੀਸ਼ੀਅਨਸ ਫਾਰ ਹਿਊਮਨ ਰਾਈਟਸ ਦੇ, ਸਰਵਾਈਵਰਸ ਇੰਟਰਨੈਸ਼ਨਲ ਦੀ ਬੀਬੀ ਸੀ, ਸ਼ੈਲੀ ਕਿ ਉਹਦਾ ਬੀਬੀ ਦਾ ਨਾਂ ਸੀ, ਉਹਨਾਂ ਨੇ ਰਿਪੋਰਟ ਕੱਢੀ ਡੈਡ ਸਾਇਲੈਂਸ ਦਾ ਲੈਗੇਸੀ ਆਫ ਅਬਿਊਜ਼ਸ ਇਨ ਪੰਜਾਬ, ਕਿ ਕਬਰਾਂ ਦੀ ਚੁੱਪ ਹੈ। ਲੇਕਿਨ ਇਹਦੇ ਬਾਵਜੂਦ ਤੁਸੀਂ ਦੇਖੋਗੇ ਵੀ 84 ਦੇ ਵੇਲੇ ਜ਼ਰੂਰ, ਜੂਨ 84 ਵੇਲੇ ਵੀ ਕੋਈ ਬਹੁਤੀ ਕਵਰੇਜ ਨਹੀਂ ਸੀ।
ਨਵੰਬਰ 84 ਦੀ ਕਵਰੇਜ ਜ਼ਰੂਰ ਇੰਟਰਨੈਸ਼ਨਲ ਮੀਡੀਆ 'ਚ ਹੋਈ, ਕਿਉਂਕਿ ਉਸ ਪੀਰੀਅਡ 'ਚ ਬਾਰਬਰਾ ਕ੍ਰੋਸੈਟ ਜਿਹੜੀ ਕਦੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਰਨਲਿਜ਼ਮ ਦੀ ਪ੍ਰੋਫੈਸਰ ਵੀ ਸੀ, ਉਹ ਬਿਊਰੋ ਚੀਫ ਸੀ ਨਿਊਯਾਰਕ ਟਾਈਮਸ ਦੀ DC ਦੇ ਵਿੱਚ। ਸੋ ਨਵੰਬਰ 84 ਨੂੰ ਕਾਫੀ ਕਵਰੇਜ ਨਿਊਯਾਰਕ ਟਾਈਮਸ ਵੀ, ਔਰ ਇਵੇਂ ਹੀ ਸ਼ਾਇਦ ਮਿਸਟਰ ਬਰਨਸ ਵਾਸ਼ਿੰਗਟਨ ਪੋਸਟ ਦਾ ਬਿਊਰੋ ਚੀਫ ਸੀ ਦਿੱਲੀ ਦੇ ਵਿੱਚ, ਕਵਰੇਜ ਹੋਈ। ਲੇਕਿਨ ਜਦੋਂ 1992 ਤੋਂ 1994-95 ਵਾਲਾ ਦੌਰ ਵੀ ਚੱਲ ਰਿਹਾ ਸੀ, ਉਦੋਂ ਕੋਈ ਇੰਟਰਨੈਸ਼ਨਲ ਮੀਡੀਆ ਦਾ ਜਾਂ ਅਦਰਵਾਈਜ਼ ਕੋਈ ਇੰਟਰਸਟ ਨਹੀਂ ਸੀ। ਜਦੋਂ ਮੈਂ ਹੁਣ ਰਿਪੀਟਡਲੀ ਆਪਣੀਆਂ ਪ੍ਰੈਜੈਂਟੇਸ਼ਨਸ ਪਿਛਲੇ 2 ਸਾਲ ਤੋਂ ਇਹ ਗੱਲ ਕਹਿੰਦਾ ਹੈ ਕਿ ਵੀ ਇਹ ਜਿਹੜਾ ਖੂਨ ਡੁੱਲਿਆ ਭਾਈ ਪਰਮਜੀਤ ਸਿੰਘ ਪੰਜਵੜ ਦਾ, ਭਾਈ ਅਵਤਾਰ ਸਿੰਘ ਖੰਡਾ ਦਾ, ਜਾਂ ਭਾਈ ਹਰਦੀਪ ਸਿੰਘ ਨਿੱਜਰ ਲਾਸਟ ਉਸ ਕੜੀ ਦੇ ਵਿੱਚ, ਜਿਹਨਾਂ ਤੋਂ 3 ਮਹੀਨੇ ਬਾਅਦ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਇੰਡੀਅਨ ਸਟੇਟ ਨੂੰ ਜਿਹੜਾ ਇਸ ਦੇ ਲਈ ਜ਼ਿੰਮੇਵਾਰ ਦੱਸਿਆ। ਸੋ ਇਹ 2 ਸਾਲ ਬਹੁਤ ਵੱਡੇ ਗੇਮ ਚੇਂਜਰ ਨੇ। ਇੱਕ ਪਾਸੇ ਇੰਡੀਆ ਐਜ਼ ਏ ਰੋਕ ਸਟੇਟ ਦੁਨੀਆ ਦੇ ਸਾਹਮਣੇ ਐਕਸਪੋਜ਼ ਹੋਇਆ, ਦੂਸਰੇ ਪਾਸੇ ਖਾਲਿਸਤਾਨ ਦੀ ਮੂਵਮੈਂਟ ਦੇ ਉੱਤੇ ਫੋਕਸ ਆਇਆ, ਰਡਾਰ ਸਕਰੀਨ ਤੇ ਹੈ। ਖਾਲਿਸਤਾਨ ਰੈਫਰੈਂਡਮ ਨੇ ਵੀ ਇਸ ਦੇ ਵਿੱਚ ਸਾਰੀ ਮੁਹਿੰਮ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਉਸ ਤੋਂ ਪਹਿਲਾਂ ਕਿਸਾਨ ਮੂਵਮੈਂਟ ਰਾਹੀਂ ਸਿੱਖ ਪੰਜਾਬ ਦੀਆਂ ਪ੍ਰੋਬਲਮਸ, ਖਾਸ ਤੌਰ ਤੇ ਕਿਰਸਾਨੀ ਦੀਆਂ, ਉਹ ਵੀ ਹਾਈਲਾਈਟ ਹੋਈਆਂ। ਸੋ ਮੀਡੀਆ ਦਾ ਜਾਂ ਜਿਹੜੇ ਪਾਲਿਸੀ ਮੇਕਰ ਹੁੰਦੇ ਨੇ, ਉਹਨਾਂ ਨੇ ਜਦੋਂ ਕਿਸੇ ਪਾਸੇ ਕੋਈ ਰੁਖ ਕਰਨਾ ਹੁੰਦਾ ਹੈ ਤਾਂ ਫਿਰ ਤੁਹਾਨੂੰ ਮੀਡੀਆ ਦੇ ਵਿੱਚ ਹੀ ਇਹ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿ ਵੀ ਨੈਰੇਟਿਵ ਬਦਲ ਗਿਆ। ਔਰ ਪਿਛਲੇ 2 ਸਾਲਾਂ 'ਚ ਜਿਨ੍ਹਾਂ ਨੂੰ ਇਹ ਇੰਡੀਅਨ ਨੈਰੇਟਿਵ ਵਾਂਗ ਖਾਲਿਸਤਾਨੀ ਟੈਰਰਿਸਟ ਔਰ ਇਹ ਲਫ਼ਜ਼ ਕਹਿੰਦੇ ਸੀ, ਹੁਣ ਤੁਸੀਂ ਦੇਖੋਗੇ ਉਹ ਹਵਾਲਾ ਭਾਈ ਹਰਦੀਪ ਸਿੰਘ ਨਿੱਜਰ ਦਾ ਹੋਏ, ਅਵਤਾਰ ਸਿੰਘ ਖੰਡਾ ਦਾ ਹੋਏ, ਜਾਂ ਅਮਰੀਕਾ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਨੇ ਉਹਨਾਂ ਦਾ ਹੋਏ, ਖਾਲਿਸਤਾਨੀ ਐਕਟਿਵਿਸਟ ਹੋ ਗਿਆ। ਸੋ ਇਹ ਹੈ ਨੈਰੇਟਿਵ ਦਾ ਬਦਲਣਾ। ਔਰ ਦੂਸਰਾ, ਔਰ ਹੁਣ ਹਰ ਖਬਰ ਜਿਹੜੀ ਵੀ ਕੋਈ ਖਾਲਿਸਤਾਨ ਦੀ ਮੂਵਮੈਂਟ ਨਾਲ ਜਾਂ ਖਾਲਿਸਤਾਨੀ ਐਕਟਿਵਿਸਟ, ਔਰ ਜਾਂ ਜਿਵੇਂ ਸਿੱਖਾਂ ਨੇ ਐਕਸਪੋਜ਼ ਕੀਤਾ RSS ਨੂੰ, ਥਾਂ ਚੈਲੰਜ ਕੀਤਾ ਹੈ, ਉਹਨਾਂ ਦੀ ਕੋਈ ਹੋਏ ਤਾਂ ਉਹਨੂੰ ਇੱਕਦਮ ਜਿਹੜਾ ਵੱਡਾ ਮੀਡੀਆ ਹੈ ਉਹਦੇ 'ਚ ਪ੍ਰਿੰਟ ਮੀਡੀਆ ਦੇ ਵਿੱਚ ਅਸੀਂ ਵਾਸ਼ਿੰਗਟਨ ਪੋਸਟ ਜਾਂ ਨਿਊਯਾਰਕ ਟਾਈਮਸ ਦੇਖਦੇ ਹਾਂ, ਬਲੂਮਬਰਗ ਦੇਖਦੇ ਹਾਂ, ਫਿਰ UK ਦੇ ਹਵਾਲੇ ਨਾਲ ਅਸੀਂ ਗਾਰਡੀਅਨ ਦੇਖਦੇ ਹਾਂ, ਕੈਨੇਡਾ 'ਚ ਗਲੋਬ ਐਂਡ ਮੇਲ, ਟੋਰਾਂਟੋ ਸਟਾਰ, ਉਹ ਹਾਈਲਾਈਟ ਹੋ ਜਾਂਦਾ। ਹੁਣ ਅਸੀਂ ਇਹ ਖਬਰ ਜਿਹੜੀ ਅੱਜ ਮਦਰ ਜੌਨਸ ਪਬਲੀਕੇਸ਼ਨ ਨੇ ਕੁਝ ਘੰਟੇ ਪਹਿਲਾਂ ਹੀ ਜਿਹੜੀ ਹੈ ਉਹਨੂੰ ਪਬਲਿਸ਼ ਕੀਤਾ ਔਰ ਉਹਦਾ ਹੈਡਲਾਈਨ ਦਿੱਤਾ ਹੈ ਦਾ ਮਰਕੀ ਰਿਲੇਸ਼ਨਸ਼ਿਪ ਬਿਟਵੀਨ ਦਾ ਹਿੰਦੂ ਅਮਰੀਕਨ ਫਾਊਂਡੇਸ਼ਨ ਐਂਡ ਦਾ ਇੰਡੀਅਨ ਐਮਬੈਸੀ। ਹੁਣ ਮਰਕੀ ਹੁੰਦਾ ਸ਼ੱਕੀ, ਕਿ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਹੈ ਔਰ ਭਾਰਤ ਦੀ ਐਮਬੈਸੀ ਦੇ ਵਿਚਾਲੇ ਸ਼ੱਕੀ ਕਿਸਮ ਦੀ ਰਿਲੇਸ਼ਨਸ਼ਿਪ ਹੈ। ਫਿਰ ਉਹਨਾਂ ਨੇ ਸੈਕੰਡ ਜਿਹੜਾ ਉਹਦੀ ਹੈਡਲਾਈਨ ਲਾਈ ਹੈ, ਇਨ ਏ ਰੀਸੈਂਟ ਕੰਪਲੇਂਟ ਟੂ ਡਿਪਾਰਟਮੈਂਟ ਆਫ ਜਸਟਿਸ, ਏ ਸਿੱਖ ਟੈਂਪਲ ਕਲੇਮਸ ਦਾ ਹਿੰਦੂ ਅਮਰੀਕਨ ਫਾਊਂਡੇਸ਼ਨ ਇਜ਼ ਆਪਰੇਟਿੰਗ in coordination with the embassy in Washington DC। और इस आर्टिकल ਨੂੰ ਨੈਵਿਨ ਕਾਲੇਪਾਲੀ ਉਸਨੇ ਲਿਖਿਆ ਹੈ, ਬੀਬੀ ਹੈ ਜਾਂ ਬੰਦਾ ਹੈ, ਔਰ ਇਹ ਹੈ ਤਾਂ ਉਸ ਤੇ ਹੀ ਬੇਸਡ ਅਸੀਂ ਇਸ ਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਡਿਸਕਸ ਕੀਤਾ ਸੀ। ਪਹਿਲਾਂ ਤਾਂ ਇਹ ਸਮਝਣਾ ਜ਼ਰੂਰੀ ਹੈ ਕਿ ਹਿੰਦੂ ਅਮਰੀਕਨ ਫਾਊਂਡੇਸ਼ਨ RSS ਦੀ ਜਿਹੜੀ ਹੈ ਵਜ਼ਾਹਤ ਸਿੱਧੇ ਤੌਰ ਤੇ ਕਰਦੀ ਹੈ ਸਿੱਖ ਇਸ਼ੂਜ਼ ਦੇ ਉੱਤੇ। ਉਹਨਾਂ ਨੇ ਕਿਵੇਂ ਗੁਰਦੁਆਰਿਆਂ ਨੂੰ ਬਦਨਾਮ ਕਰਨ ਲਈ ਈਵਨ ਫਰੀਮੌਂਟ ਗੁਰਦੁਆਰਿਆਂ ਨੂੰ ਵੀ ਖਾਲਿਸਤਾਨੀਆਂ ਦਾ ਹੈੱਡਕੁਆਰਟਰ ਤੇ ਡਰੱਗ ਵੇਚਣ ਵਾਲਿਆਂ ਦਾ ਅੱਡਾ ਦੱਸਿਆ ਸੀ। ਇਹੀ ਹਿੰਦੂ ਅਮਰੀਕਨ ਫਾਊਂਡੇਸ਼ਨ ਹੈ ਕਿ ਜਦੋਂ ਕੈਲੀਫੋਰਨੀਆ ਦੀ ਅਸੈਂਬਲੀ ਔਰ ਸੈਨੇਟ ਨੇ ਕਾਸਟ ਡਿਸਕ੍ਰਿਮੀਨੇਸ਼ਨ ਬਿੱਲ ਪਾਸ ਕੀਤਾ ਤੇ ਇਹਨਾਂ ਨੇ ਕਿਵੇਂ ਪੈਸੇ ਦੇ ਕੇ ਗਵਰਨਰ ਤੋਂ ਵੀਟੋ ਕਰਾਇਆ, ਉਹਦਾ ਕ੍ਰੈਡਿਟ ਵੀ ਲਿਆ, ਜਿਹਨੇ ਬਿਲਕੁਲ ਕੋਈ ਬੇਸ ਤੋਂ ਬਿਨਾਂ ਇਹ ਮੁਹਿੰਮ ਸ਼ੁਰੂ ਕੀਤੀ ਕਿ ਜੀ ਇਹ ਜਿਹੜੀ ਹਿੰਦੂ ਫੋਬੀਆ ਹੈਗਾ ਇਹਨੂੰ ਐਜ਼ ਏ ਟਰਮ ਰੈਕਗਨਾਈਜ਼ ਕੀਤਾ ਜਾਏ ਕਿ ਹਿੰਦੂਆਂ ਨਾਲ ਬੜਾ ਧੱਕਾ ਹੁੰਦਾ ਹੈ। ਇਸੇ ਤਰ੍ਹਾਂ ਖਾਲਿਸਤਾਨ ਦੀ ਮੂਵਮੈਂਟ ਦੇ ਖਿਲਾਫ ਔਰ ਸਿੱਖਾਂ ਦੀ ਕਿਰਦਾਰਕੁਸ਼ੀ ਕਰਨ ਵਾਲੀਆਂ ਖਬਰਾਂ ਤੇ ਬੇਸਡ ਪ੍ਰੈਸ ਰਿਲੀਜ਼ਸ ਔਰ ਦੂਸਰਾ ਤੀਸਰਾ ਵੀ ਕਰਦੇ ਰਹੇ। ਪਰ ਇਹ ਜਦੋਂ ਹੁਣ ਇਸ ਲਈ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਕਿਉਂਕਿ ਸਿੱਖ ਗੁਰਦੁਆਰਾ ਵਾਸ਼ਿੰਗਟਨ ਨੇ ਇੱਕ ਟੌਪ ਲਾਅ ਫਰਮ ਜਿਹੜੀ ਕਿਸੇ ਵੇਲੇ ਐਲਨ ਮਸਕ ਦੀ ਵੀ ਲਾਅ ਫਰਮ ਸੀ, ਉਹਦੇ ਰਾਹੀਂ ਇਸ ਹਿੰਦੂ ਅਮਰੀਕਨ ਫਾਊਂਡੇਸ਼ਨ ਦੀਆਂ
ਪਿਛਲੇ ਪੀਰੀਅਡ ਦੀਆਂ, ਕਿਉਂਕਿ ਇਹ ਆਪਣੇ ਆਪ ਨੂੰ ਐਜ਼ ਅ ਨਾਨ ਪ੍ਰੋਫਿਟ ਰਜਿਸਟਰ ਹੋਈ ਹੋਈ ਹੈ ਤੇ ਐਕਟੀਵਿਟੀ ਇਹਨਾਂ ਦੀ ਪੋਲੀਟੀਕਲ ਐਕਸ਼ਨ ਕਮੇਟੀ ਵਾਲੀ ਹੈ, ਔਰ ਪੋਲੀਟੀਕਲ ਐਕਸ਼ਨ ਕਮੇਟੀ ਵੀ ਵਿਦਨ ਸਿਸਟਮ ਕੰਮ ਕਰਦੀ ਹੈ। ਪਰ ਇਹ ਜੋ ਕਰ ਰਹੇ ਨੇ ਮੋਦੀ ਦਾ 2014 ਚ 2019 2024 ਚ ਉਹਦੇ ਸਾਰੇ ਫੰਕਸ਼ਨਸ ਨੂੰ ਆਰਗੇਨਾਈਜ਼ ਕਰਨਾ, ਹਿੰਦੂਤਵਾ ਦੇ ਏਜੰਡੇ ਨੂੰ ਪ੍ਰਮੋਟ ਕਰਨਾ, ਇਹ ਉਹ ਕੰਮ ਕਰ ਰਹੇ ਨੇ ਜਿਹੜਾ ਕਿਸੇ ਮੁਲਕ ਦਾ ਏਜੰਟ ਕਰਦਾ, ਔਰ ਉਹਦਾ ਇਸ ਦੇ ਲਈ ਫੋਰਨ ਏਜੰਟ ਦੇ ਤੌਰ ਤੇ ਰਜਿਸਟਰ ਹੋਣਾ ਇਹ ਬੜਾ ਜ਼ਰੂਰੀ ਹੈ, ਜਿਹੜਾ ਕਿ ਰਜਿਸਟਰਡ ਨਹੀਂ ਹੈ। ਹੁਣ ਇਹਨੂੰ ਲੈ ਕੇ ਇਹਨਾਂ ਦੀ ਸਾਰੀ ਐਕਟੀਵਿਟੀ ਦਾ ਕੱਚਾ ਚਿੱਠਾ ਜਿਹੜਾ ਲੈ ਕੇ ਫਰੀਮਾਉਂਟ ਗੁਰਦੁਆਰਾ ਸਾਹਿਬ ਨੇ ਡਿਪਾਰਟਮੈਂਟ ਆਫ ਜਸਟਿਸ ਨੂੰ ਲਿਖਿਆ ਹੋਇਆ ਹੈ ਕਿ ਵੀ ਇਹਨਾਂ ਦੇ ਉੱਤੇ ਹਿੰਦੂ ਅਮਰੀਕਨ ਫਾਊਂਡੇਸ਼ਨ ਦੇ ਉੱਤੇ ਇਨਕੁਆਇਰੀ ਖੋਲੀ ਜਾਏ ਕਿ ਭਾਈ ਇਹਨਾਂ ਦਾ ਟਾਈਟਲ ਇਹਨਾਂ ਨੇ ਕੀ ਰੱਖਿਆ ਹੋਇਆ, ਬਾਹਰ ਫੇਸ ਕੀ ਹੈ, ਤੇ ਕੰਮ ਇਹ ਇੰਡੀਅਨ ਸਟੇਟ ਦਾ ਕਰਦੇ ਨੇ, ਹਿੰਦੂਤਵਾ ਦੀ ਆਈਡੀਓਲੋਜੀ ਨੂੰ ਪ੍ਰਮੋਟ ਕਰਦੇ ਨੇ, ਔਰ ਇਹ ਅਮਰੀਕਨ ਕਾਨੂੰਨ ਦੀ ਵਾਇਲੇਸ਼ਨ ਹੈ। ਜੇ ਇਹਨਾਂ ਨੇ ਇੰਡੀਅਨ ਲੌਬਿਸਟ ਬਣਨਾ ਹੈ ਫਿਰ ਇਹ ਜਾ ਕੇ ਉੱਥੇ ਆਪਣੇ ਆਪ ਨੂੰ ਐਜ਼ ਏ ਫੋਰਨ ਏਜੰਟ ਰਜਿਸਟਰ ਕਰਵਾਉਣ। ਸੋ ਇਹ ਸਟੋਰੀ ਤਾਂ ਆਲਰੇਡੀ ਅਸੀਂ ਕੀਤੀ ਹੋਈ ਹੈ, ਪਰ ਇਸ ਨੂੰ ਮਦਰ ਜੌਨਸ ਵਰਗੀ ਜਿਹੜੀ ਹੈ ਪਬਲੀਕੇਸ਼ਨ ਵੱਲੋਂ ਪਿਕ ਕਰਨਾ ਔਰ ਉਸ ਨੂੰ ਫਿਰ ਪੂਰੀ ਸਪਿਨ ਦੇ ਕੇ ਕਿ ਵੀ ਇਹਨਾਂ ਦੀਆਂ ਐਕਟੀਵਿਟੀਜ਼ ਕੀ ਨੇ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਜੂਨ ਦੇ ਅਰਲੀ ਜੂਨ ਦੇ ਵਿੱਚ ਫਰੀਮਾਉਂਟ ਦੇ ਗੁਰਦੁਆਰੇ ਨੇ ਜਿਹੜਾ ਕੈਲੀਫੋਰਨੀਆ 'ਚ ਹੈ ਇੱਕ ਬੌਮਸ਼ੈਲ ਡਾਕੂਮੈਂਟ, ਬੰਬ ਧਮਾਕੇ ਵਰਗਾ ਉਹਨਾਂ ਨੇ ਪਾਇਆ ਐਕਸ ਦੇ ਉੱਤੇ, ਜਿਹਦੇ 'ਚ ਉਹਨਾਂ ਨੇ ਪਬਲਿਕ ਰੈਕਰਡਸ ਦੀਆਂ ਰਾਹੀਂ ਇਹ ਕੱਢਿਆ ਔਰ ਲੀਗਲ ਨੋਟਿਸ ਹਿੰਦੂ ਅਮਰੀਕਨ ਫਾਊਂਡੇਸ਼ਨ ਨੂੰ ਦਿੱਤਾ ਕਿ ਭਾਈ ਇਹ ਜਿਹੜੇ ਨੇ ਫਿਡਿਊਸ਼ਰੀ ਰਿਲੇਸ਼ਨਸ਼ਿਪ ਹੈ ਇਹਨਾਂ ਦੀ ਜਿਹੜੀ ਹੈ ਇੰਡੀਅਨ ਐਮਬੈਸੀ ਦੇ ਨਾਲ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਹੈ ਇਹਨਾਂ ਦੀ ਹਿੰਦੂ ਅਮਰੀਕਨ ਫਾਊਂਡੇਸ਼ਨ ਹੈ ਵਨ ਆਫ ਦਾ ਵੈਲਦੀਐਸਟ ਐਂਡ ਮੋਰ ਕੰਟਰੋਵਰਸ਼ੀਅਲ ਨਾਨ ਪ੍ਰੋਫਿਟਸ। ਹੁਣ ਰਜਿਸਟ੍ਰੇਸ਼ਨ ਨਾਨ ਪ੍ਰੋਫਿਟ ਵਾਲੀ ਕੀਤੀ ਹੋਈ ਹੈ, ਲੌਬਿੰਗ ਹਿੰਦੂਤਵਾਦੀ ਆਈਡੀਓਲੋਜੀ ਦੀ ਕਰਦੇ ਨੇ, ਐਮਬੈਸੀ ਦੀਆਂ ਇੰਸਟਰਕਸ਼ਨਸ ਤੇ ਕੰਮ ਕਰਦੇ ਨੇ, ਔਰ ਇਹ ਐਜ਼ ਏ ਫੋਰਨ ਏਜੰਟ ਕੰਮ ਕਰ ਰਹੇ ਨੇ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਫੋਰਨ ਏਜੰਟ ਰਜਿਸਟ੍ਰੇਸ਼ਨ ਐਕਟ ਜਿਹਨੂੰ ਫਾਰਾ ਕਹਿੰਦੇ ਨੇ ਉਸ ਦੀ ਉਲੰਘਣਾ ਹੈ। ਔਰ ਉਹਨਾਂ ਨੇ ਇਹ ਪਬਲੀਕੇਸ਼ਨ ਮਦਰ ਜੌਨਸ ਨੇ ਕਿਹਾ ਕਿ ਵੀ ਕੋਈ ਇਲੀਗਲ ਨਹੀਂ ਹੈ ਕਿ ਵੀ ਉਹ ਕੰਮ ਕਰ ਨਹੀਂ ਸਕਦੇ, ਬਟ ਉਹ ਫੋਰਨ ਏਜੰਟ ਦੇ ਤੌਰ ਤੇ ਫਿਰ ਫਾਈਨੈਂਸ਼ੀਅਲੀ ਆ ਜਾਂਦਾ। ਜੇ ਫੋਰਨ ਏਜੰਟ ਹੋ ਪੈਸਾ ਕਿੱਥੋਂ ਆ ਰਿਹਾ, ਕਿੰਨਾ ਆਇਆ, ਹੁਣ ਤਾਂ ਅਨਅਕਾਊਂਟਡ ਮਨੀ ਜਿਹੜੀ ਹੈ ਬਲੈਕ ਮਨੀ, ਜਿਵੇਂ ਇੱਥੇ ਕਾਂਗਰਸਮੈਨਾਂ ਨੂੰ ਸੈਨੇਟਰਾਂ ਨੂੰ ਖਰੀਦਣ ਲਈ ਜਾਂ ਗਵਰਨਰ ਤੋਂ ਵੀਟੋ ਕਰਾਈ, ਉਹਨੂੰ ਜ਼ਾਹਰ ਹੈ ਡੋਨੇਟ ਕੀਤਾ ਮਿਲੀਅਨਸ ਆਫ ਡਾਲਰ, ਕਿੱਥੋਂ ਆਇਆ, ਉਹਦਾ ਸੋਰਸ ਕੀ ਹੈ, ਜ਼ਾਹਰ ਹੈ ਇੰਡੀਅਨ ਐਮਬੈਸੀ ਦੇ ਨਾਲ ਜਾ ਕੇ ਉਹਦੀਆਂ ਤਾਰਾਂ ਜੁੜਨਗੀਆਂ। ਔਰ ਇਹ ਜਿਹੜਾ ਇਲੀਗਲ ਹੈ ਜੋ ਇਹ ਕਰ ਰਹੇ ਨੇ। ਫਿਰ ਇਸ ਮਦਰ ਜੌਨਸ ਦੀ ਸਟੋਰੀ 'ਚ ਹੈ ਕਿ ਇਹ ਜਿਹੜਾ ਡਾਇਰੈਕਟਰ ਨੇ ਡੈਮੋਕਰੇਟਾਈਜ਼ਿੰਗ ਫੋਰਨ ਪਾਲਿਸੀ ਪ੍ਰੋਗਰਾਮ ਕੁਇੰਸੀ ਇੰਸਟੀਚਿਊਟ ਦੇ, ਉਹਨਾਂ ਨੇ ਇਹ ਕਿਹਾ ਕਿ ਇਹ ਜਿਹੜਾ ਰਜਿਸਟ੍ਰੇਸ਼ਨ ਐਕਟ ਹੈ ਉਹ ਬੜਾ ਜ਼ਰੂਰੀ ਹੈ, ਔਰ ਬਹੁਤ ਸਾਰੇ ਜਿਹੜੇ ਨੇ ਥਿੰਕ ਟੈਂਕ ਵੀ ਇਸ ਕੈਟਾਗਰੀ 'ਚ ਆਉਂਦੇ ਨੇ ਜਿਹੜੇ ਫਿਡਿਊਸ਼ਰੀ ਰਿਲੇਸ਼ਨਸ਼ਿਪ ਹੈ ਜਿਨ੍ਹਾਂ ਦੀ, ਪਰ ਕੰਮ ਕੋਈ ਉਹ ਹੋਰ ਕਰ ਰਹੇ ਹੁੰਦੇ ਨੇ। ਫਿਰ ਉਹਨਾਂ ਨੇ ਕਿਹਾ ਵੀ ਸਰਫੇਸ ਤੋਂ ਦੇਖਿਆ ਤੇ ਹਿੰਦੂ ਅਮਰੀਕਨ ਫਾਊਂਡੇਸ਼ਨ ਐਡਵੋਕੇਸੀ ਗਰੁੱਪ ਲੱਗਦੀ ਹੈ, 2003 ਦੇ ਵਿੱਚ ਕ੍ਰੀਏਟ ਹੋਈ, ਔਰ ਇਹਨਾਂ ਨੇ ਜਿਹੜਾ ਆਪਣੀ ਮਿਸ਼ਨ ਸਟੇਟਮੈਂਟ ਦਿੱਤੀ ਹੈ ਉਹਦੇ 'ਚ ਉਹਨਾਂ ਨੇ ਕਿਹਾ ਜੀ ਕਿ ਟੂ ਪ੍ਰੋਵਾਈਡ ਸਕੂਲ ਬੋਰਡਸ, ਲਾਅ ਐਨਫੋਰਸਮੈਂਟ, ਕਾਲਜ ਕੈਂਪਸਿਸ ਐਂਡ ਜਰਨਲਿਸਟ ਵਿਦ ਅ ਬੈਟਰ ਅੰਡਰਸਟੈਂਡਿੰਗ ਐਂਡ ਇਨਕਲੂਜਨ ਆਫ ਹਿੰਦੂ ਅਮਰੀਕਨ, ਕਿ ਜੀ ਅਸੀਂ ਤਾਂ ਹਿੰਦੂਆਂ ਬਾਰੇ ਜਾਣਕਾਰੀ ਦਿੰਦੇ ਹਾਂ, ਉਹਨਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਨਾ ਹੋਏ। ਔਰ ਪਰ ਆਈਡੀਓਲੋਜੀਕਲ ਲੈਵਲ ਦੇ ਉੱਤੇ ਇਸ ਨੂੰ ਇਵੇਂ ਹੀ ਕਿਹਾ ਜਾ ਸਕਦਾ ਹੈ ਜਿਵੇਂ ਯਹੂਦੀਆਂ ਦੇ ਹਵਾਲੇ ਨਾਲ ਐਂਟਾਈ ਡੀਫੇਮੇਸ਼ਨ ਲੀਗ ਹੈ, ਪਰ ਇਹ ਜਿਹੜੀ ਅਲਟੀਮੇਟਲੀ ਇਸ ਦਾ ਏਜੰਡਾ ਕੋਈ ਹੋਰ ਹੈ, ਔਰ ਉਹਦਾ ਪੋਲੀਟੀਕਲ ਏਜੰਡਾ ਹੈ। ਪੋਲੀਟੀਕਲ ਇਸ਼ੂ ਜਿਹੜੇ ਡਾਇਸਪੋਰਾ ਹਿੰਦੂਆਂ ਦੇ ਨੇ ਉਸ ਦੇ ਵਿੱਚ ਉਹਨਾਂ ਨੇ ਕਿਵੇਂ ਜਿਹੜਾ ਪਬਲਿਕਲੀ ਕੰਡੈਮ ਕੀਤਾ, ਜਿਹੜੇ ਕਾਸਟ ਬੇਸਡ ਡਿਸਕ੍ਰਿਮੀਨੇਸ਼ਨ ਦਾ ਬਿੱਲ ਲੈ ਕੇ ਆਏ, ਫਿਰ ਜਿਹੜਾ ਸਿੱਖਾਂ ਦੀ ਡਿਮਾਂਡ ਹੈ ਰੈਲਿੰਗ ਫਾਰ ਸੈਲਫ ਡਿਟਰਮੀਨੇਸ਼ਨ, ਉਸ ਦਾ ਖਿਲਾਫ ਇਹ ਪ੍ਰੋਪੇਗੈਂਡਾ ਕਰਦੇ ਨੇ। ਔਰ ਜਿਹੜੇ ਰਿਪੋਰਟਰ ਇੰਡੀਆ ਦੀ ਮਿਲਟਰੀ ਔਰ ਹਿਊਮਨ ਰਾਈਟਸ ਅਬਿਊਜ਼ਸ ਕਸ਼ਮੀਰ ਦੇ ਵਿੱਚ ਉਹਦੀ ਗੱਲ ਕਰਦੇ ਨੇ, ਉਹਨਾਂ ਦੀ ਟ੍ਰੋਲਿੰਗ ਇਹ ਕਰਦੇ ਨੇ, ਉਹਨਾਂ ਨੂੰ ਕੰਡੈਮ ਕਰਦੇ ਨੇ। ਔਰ ਉਹਨਾਂ ਨੇ ਕਿਹਾ ਵੀ ਠੀਕ ਹੈ ਕੋਈ ਵੀ ਆਰਗੇਨਾਈਜੇਸ਼ਨ ਕਿਸੇ ਫੋਰਨ ਹਕੂਮਤ ਦੇ ਏਜੰਡੇ 'ਤੇ ਕੰਮ ਕਰ ਸਕਦੀ ਹੈ, ਪਰ ਇਸ ਬਾਰੇ ਡਿਪਾਰਟਮੈਂਟ ਆਫ ਜਸਟਿਸ ਨੇ ਬੜਾ ਸੈਵਰ ਜਿਹੜਾ ਇਹ ਕ੍ਰਾਈਟੇਰੀਆ ਰੱਖਿਆ ਹੋਇਆ ਕਿ ਵੀ ਇਹ ਜਿਹੜੀ ਹੈ ਗਵਰਨਮੈਂਟ ਲੌਬੀ ਹੋਰ ਚੀਜ਼ ਹੈ ਔਰ ਫੋਰਨ ਪਾਲਿਸੀ ਨੂੰ ਪ੍ਰਭਾਵਿਤ ਕਰਨਾ ਹੋਰ ਚੀਜ਼ ਹੈ। ਔਰ ਫਿਰ ਉਹਨਾਂ ਨੇ ਇੱਕ DOJ ਦੇ ਮੈਮੋ ਦਾ ਜ਼ਿਕਰ ਕੀਤਾ 2020 ਦਾ,
ਕਿ ਵੀ ਇਹ ਜਿਹੜਾ ਫਾਰਾ ਕਾਨੂੰਨ ਹੈ, ਫੋਰਨ ਏਜੰਟ ਰਜਿਸਟ੍ਰੇਸ਼ਨ ਐਕਟ, ਇਹ ਕੋਈ ਰੈਸਟ੍ਰਿਕਟ ਨਹੀਂ ਕਰਦਾ ਸਪੀਚ ਨੂੰ, ਬਟ ਰਾਦਰ ਟੂ ਆਈਡੈਂਟੀਫਾਈ ਇਟ ਐਜ਼ ਅ ਸਪੀਚ of a foreign principle when fairly attributed, and thus to enable American audiences to consider the source evaluating the message. ਕਿ ਜਦੋਂ ਤੁਸੀਂ ਦੇਖਣਾ ਵੀ ਕਹਿ ਕੀ ਰਹੇ ਨੇ, ਤੁਸੀਂ ਦੇਖੋ ਕਿ ਸੋਰਸ ਕੀ ਹੈ। ਹੁਣ ਜੇ ਕੈਨੇਡਾ ਦੇ ਵਿੱਚ ਇਹ ਸਾਹਮਣੇ ਆਇਆ ਕਿ 2019-2021 ਦੀਆਂ ਫੈਡਰਲ ਚੋਣਾਂ ਵੇਲੇ ਈਵਨ ਪਾਰਟੀਆਂ ਦੀ ਲੀਡਰਸ਼ਿਪ ਚੋਣ ਦੇ ਵਿੱਚ ਵੀ ਇੰਡੀਆ ਨੇ ਦਖਲਅੰਦਾਜ਼ੀ ਕੀਤੀ, ਤੇ ਅਮਰੀਕਾ ਦੇ ਵਿੱਚ ਫਾਰਾ ਥੱਲੇ ਰਜਿਸਟਰਡ ਨਹੀਂ ਨੇ, ਨੌਨ ਪ੍ਰੋਫਿਟ ਦੀ ਰਜਿਸਟ੍ਰੇਸ਼ਨ ਦੇ ਥੱਲੇ ਇੰਡੀਅਨ ਐਮਬੈਸੀ ਤੋਂ ਪੈਸੇ ਲੈ ਕੇ ਸਿੱਖਾਂ ਦਾ, ਕਸ਼ਮੀਰੀਆਂ ਦਾ, ਪਾਕਿਸਤਾਨ ਦੇ ਖਿਲਾਫ, ਦਲਿਤਾਂ ਦੇ ਖਿਲਾਫ ਜਿਹੜਾ ਹੈ ਇਹਨਾਂ ਨੇ, RSS ਦੇ ਹਿੰਦੂਤਵੀਆਂ ਨੇ ਇਹ ਮੁਹਿੰਮ ਚਲਾਈ ਹੋਈ ਹੈ। ਔਰ ਇਹ ਸਾਰੇ ਦੇ ਵਿੱਚ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਏਜੰਟ ਨੇ ਇਹ ਸਾਰੇ ਇਹਨਾਂ ਦੇ ਇਨਵੋਲਵ ਨੇ, ਔਰ ਦਾ ਗਵਰਨਮੈਂਟ ਵੁੱਡ ਦੈਨ ਇਸ ਦੀ ਇਨਵੈਸਟੀਗੇਸ਼ਨ ਹੁਣ ਡਿਪਾਰਟਮੈਂਟ ਆਫ ਜਸਟਿਸ ਕਰੇਗਾ ਜਾਂ ਨਹੀਂ, ਇਹ ਉਹਨਾਂ ਨੇ ਦੇਖਣਾ ਹੈ। ਪਰ ਇਹਨਾਂ ਨੇ, ਮਦਰ ਜੌਨਸ ਨੇ ਕਿਹਾ ਵੀ ਅਸੀਂ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਥੱਲੇ ਵਾਸ਼ਿੰਗਟਨ ਤੋਂ, ਇੰਡੀਅਨ ਐਮਬੈਸੀ ਤੋਂ ਵੀ ਜਾਣਕਾਰੀ ਮੰਗੀ, ਪਰ ਦਾ ਐਮਬੈਸੀ ਰਿਫਿਊਜ਼ ਟੂ ਰਿਲੀਜ਼ ਦਾ ਇਨਫੋਰਮੇਸ਼ਨ, ਉਹਨਾਂ ਨੇ ਇਨਕਾਰ ਕੀਤਾ। ਬਟ ਇਟ ਡਿਡ ਸੋ ਇਨ ਐਨ ਆਡ ਵੇ ਅਕੋਰਡਿੰਗ ਟੂ ਡਾਕੂਮੈਂਟ ਪ੍ਰੋਵਾਈਡਡ ਟੂ ਮਦਰ ਜੌਨਸ, the embassy replied to the information request with a denial and wrote that the disclosure of such emails would irreparably breach the trust between Hindu American Foundation and embassy's mission। ਕਿ ਜੀ ਜੇ ਅਸੀਂ ਤੁਹਾਨੂੰ ਜਾਣਕਾਰੀ ਦਿੱਤੀ ਤੇ ਜਿਹੜਾ ਸਾਡਾ ਇੱਕ ਟਰਸਟ ਬੌਂਡ ਹੈ ਹਿੰਦੂ ਅਮਰੀਕਨ ਫਾਊਂਡੇਸ਼ਨ ਦਾ, ਉਹ ਟੁੱਟ ਜਾਏਗਾ ਵੀ। They added that some of the information sought by requesters contained fiduciary information that the embassy is entitled to withhold under Indian law। ਹੁਣ ਅਮਰੀਕਾ 'ਚ ਬੈਠ ਕੇ ਇੰਡੀਅਨ ਲਾਅ ਕੋਟ ਕਰ ਰਹੀ ਹੈ ਐਮਬੈਸੀ ਕਿ ਜੀ ਅਸੀਂ ਇੰਡੀਅਨ ਲਾਅ ਦੇ ਥੱਲੇ ਚਾਹੀਏ ਤੇ ਜਾਣਕਾਰੀ ਦਈਏ, ਨਾ ਚਾਹੀਏ ਤਾਂ ਨਾ ਦਈਏ, ਔਰ ਅਸੀਂ ਇਹ ਜਿਹੜੀ ਹੈ ਨਹੀਂ ਦੇ ਰਹੇ। ਪਰ ਇਸ ਦੇ ਉੱਤੇ ਹੀ ਉਹਨਾਂ ਨੇ ਫਿਰ ਪ੍ਰਭਜੋਤ ਸਿੰਘ ਜਿਹੜੇ ਸਪੋਕਸਪਰਸਨ ਨੇ ਫਰੀਮੌਂਟ ਗੁਰਦੁਆਰੇ ਦੇ, ਉਹਨਾਂ ਨੂੰ ਕੋਟ ਕੀਤਾ ਕਿ ਭਾਈ ਇਹ ਜਿਹੜੀ ਹੈ HAF ਹਿੰਦੂ ਅਮਰੀਕਨ ਫਾਊਂਡੇਸ਼ਨ ਮੋਦੀ ਦੇ ਬੜਾ ਕਰੀਬੀ ਹੈ। ਉਹਨਾਂ ਨੇ ਹੀ ਮੋਦੀ ਦੇ ਜਿਹੜਾ ਪਿਛਲਾ ਗਵਰਨਰ ਸੀ, ਪਿਛਲੀ ਗਵਰਨਰ ਸੀ ਸਾਊਥ ਕੈਰੋਲਾਈਨਾ ਦੀ ਨਿੱਕੀ ਹੇਲੀ, ਔਰ ਇਸੇ ਤਰ੍ਹਾਂ ਹਵਾਈਅਨ ਰਿਪਰੈਜ਼ੈਂਟੇਟਿਵ ਤੁਲਸੀ ਗੈਬਰਡ, ਇਹਨਾਂ ਦੇ ਫੰਡ ਰੇਜ਼ਰ ਵੀ ਕੀਤੇ, ਉਹਨਾਂ ਨਾਲ ਡਾਇਰੈਕਟ ਓਪਨ ਕੀਤਾ ਸੀ 2000। ਫਿਰ ਮੋਦੀ ਦੀਆਂ ਵਿਜ਼ਿਟਸ ਦੇ ਵੇਲੇ ਇਹਨਾਂ ਨੇ ਜਿਹੜਾ ਸਾਰਾ ਪ੍ਰੋਵਾਈਡ ਮਟੀਰੀਅਲ ਕੀਤਾ ਪਾਰਟਿਸਪੈਂਟਸ ਨੂੰ, ਰਿਲੀਜੀਅਸ ਵਾਇਲੈਂਸ ਇੰਡੀਆ ਦੀ, ਔਰ ਦੂਸਰੀ ਜਿਹੜੀ ਹੈ ਉਹਨੂੰ ਜਿਹੜਾ ਛੁਟਿਆਉਣ ਦੀ ਕੋਸ਼ਿਸ਼ ਕੀਤੀ। RSS ਨਾਲ ਸੰਬੰਧਿਤ ਨੇ ਸਾਰੇ, ਔਰ ਇਸ ਦੇ ਉੱਤੇ ਜਿਹੜੀ ਇਹ ਸਾਰੀ ਸਟੋਰੀ ਇਸ ਦੇ ਦੁਆਲੇ ਹੀ ਘੁੰਮਦੀ ਹੈ। ਔਰ ਉਹਨਾਂ ਨੇ ਇਸ ਮਦਰ ਜੌਨਸ ਦਾ ਇਹ ਕਹਿਣਾ ਹੈ ਕਿ ਵੀ ਇਹ ਹੁਣ ਦੇਖਣਾ ਇਹ ਹੋਏਗਾ ਕਿ ਡਿਪਾਰਟਮੈਂਟ ਆਫ ਜਸਟਿਸ ਇਸ ਦੇ ਉੱਤੇ ਕੀ ਐਕਟੀਵਿਟੀ ਕਰਦਾ। ਔਰ ਉਹਨਾਂ ਨੇ ਕਿਹਾ ਵੀ ਇਨ ਦਾ ਮੀਨ ਟਾਈਮ ਜਿਹੜਾ ਲੈਕਸ ਪੋਲੀਟਿਕਾ ਨੇ ਇਸ ਦੇ ਉੱਤੇ ਲੈਟਰ ਵੀ ਲਿਖਿਆ ਅਟਾਰਨੀ ਜਨਰਲ ਪੈਮ ਬੌਂਡੀ ਨੂੰ ਕਿ ਵੀ ਦਿਸ ਕੰਸਿਸਟੈਂਟ ਐਂਡ ਰਿਪੀਟਡ ਐਕਟੀਵਿਟੀ directly on behalf of its foreign principles demands that Hindu American Foundation registered and report according to FARA's requirement। ਜਾਂ ਉਹਦੀ ਰਜਿਸਟ੍ਰੇਸ਼ਨ ਕਰੇ ਹੋਏ ਜਿਹੜੀ ਫੋਰਨ ਏਜੰਟ ਰਜਿਸਟ੍ਰੇਸ਼ਨ ਐਕਟ ਹੈ। ਔਰ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਕਿਹਾ ਜੀ ਅਸੀਂ ਕੋਈ ਨਹੀਂ, ਜੇ ਸਾਨੂੰ ਲੋੜ ਪਈ ਤੇ ਅਸੀਂ ਗੱਲ ਕਰ ਲਾਂਗੇ, ਉਸ 'ਚ ਅਸੀਂ ਪਟੇਲ ਨਾਲ ਗੱਲ ਕਰ ਲਾਂਗੇ, FBI ਡਾਇਰੈਕਟਰ ਨਾਲ, ਤੁਲਸੀ ਗੈਬਰਡ ਨਾਲ ਕਰ ਲਾਂਗੇ। ਪਰ ਮੈਨੂੰ ਇਹ ਲੱਗਦਾ ਜੇ ਡਿਪਾਰਟਮੈਂਟ ਆਫ ਜਸਟਿਸ ਨੇ ਇਨਕੁਆਇਰੀ ਖੋਲ੍ਹੀ ਤਾਂ ਇਹਨਾਂ ਦੇ ਬਹੁਤ ਸਾਰੇ ਮੁਰਦੇ, ਇਹਨਾਂ ਦੇ ਗੜੇ ਮੁਰਦੇ ਜਿਹਨੂੰ ਕਹਿੰਦੇ ਨੇ, ਉਹ ਭਾਵੇਂ ਇਹਨਾਂ ਨੇ ਆਪਣੇ ਵੱਲੋਂ ਤਾਂ ਦਫਨਾਏ ਹੋਏ ਨੇ, ਉਹ ਵੀ ਬਾਹਰ ਨਿਕਲ ਕੇ ਬੋਲਣ ਲੱਗ ਜਾਣਗੇ ਵੀ ਇਹ ਕੀ ਕੀ ਕਰਦੇ ਰਹੇ ਨੇ। ਔਰ ਇਹ ਜਿਹੜਾ ਇਸ ਦੇ ਉੱਤੇ ਕਨਕਲੂਡ ਕੀਤਾ ਇਸ ਆਰਟੀਕਲ 'ਚ ਕਿ ਵੀ 2023 ਤੋਂ ਇਹ ਜਿਹੜੀ ਲਾਰਜੈਸਟ ਸੋ ਕਾਲਡ ਸੈਲਫ ਪ੍ਰੋਫੈਸਡ ਲਾਰਜੈਸਟ ਡੈਮੋਕ੍ਰੇਸੀ ਇਨ ਦਿਸ ਵਰਲਡ, ਉਹਨਾਂ ਦੀਆਂ ਹੈਡਲਾਈਨ ਬਣੀਆਂ ਨੇ ਇੰਟਰਨੈਸ਼ਨਲੀ, ਕਿਉਂਕਿ ਇਹ ਅਨਡੈਮੋਕ੍ਰੈਟਿਕਲੀ ਉਹਨਾਂ ਨੇ ਆਪਣੇ ਕ੍ਰਿਟਿਕਸ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਹੈ। ਕੈਨੇਡੀਅਨ ਇੰਟੈਲੀਜੈਂਸ ਨੇ ਦੱਸਿਆ ਕਿ ਕਿਵੇਂ ਹਰਦੀਪ ਸਿੰਘ ਨਿੱਜਰ ਦਾ ਮਰਡਰ ਕੀਤਾ ਗਿਆ। ਜਸਟਿਸ ਡਿਪਾਰਟਮੈਂਟ ਨੇ ਅਨਾਊਂਸ ਕੀਤਾ ਇੰਡੀਅਨ ਇੰਟੈਲੀਜੈਂਸ ਇੰਪਲੋਈ ਜਿਹਨੇ ਸਿੱਖ ਲਾਇਰ ਅਜ਼ਾਰ ਹੈ ਗੁਰਪਤਵੰਤ ਪੰਨੂ ਦਾ ਹਵਾਲਾ ਦਿੱਤਾ ਔਰ ਅਮਰੀਕਨ ਸਿਟੀਜ਼ਨ ਹੈ, ਉਹਦੇ ਮਰਡਰ ਦੀ ਕੋਸ਼ਿਸ਼ ਕੀਤੀ। These events prompted Senator Adams and B. Schiff, Democrat California, to introduce the Transnational Repression Reporting Act, currently working its way through the House। ਕਿ ਇਹ ਸਾਰਾ ਇੰਡੀਅਨ ਏਜੰਸੀਆਂ ਔਰ ਇਹ ਹਿੰਦੂ ਅਮਰੀਕਨ ਫਾਊਂਡੇਸ਼ਨ ਵਰਗੀਆਂ ਜਥੇਬੰਦੀਆਂ ਦੀਆਂ ਜਿਹੜੀਆਂ
ਨੈਫੇਰੀਅਸ ਕਾਰਵਾਈਆਂ ਦਾ ਹੀ ਨਤੀਜਾ ਸੀ ਕਿ ਇਸ ਵੇਲੇ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਬਿੱਲ ਉਹ ਹਾਊਸ ਦੇ ਸਾਹਮਣੇ ਹੈ। ਸੋ ਅਸੀਂ ਐਪਰੀਸ਼ੀਏਟ ਕਰਦੇ ਹਾਂ ਵੀ ਘੱਟੋ ਘੱਟ ਅਮਰੀਕਨ ਮੀਡੀਆ ਨੇ ਇਸ ਸਾਰੇ ਦਾ ਨੋਟਿਸ ਲੈਣਾ ਸ਼ੁਰੂ ਕੀਤਾ ਹੋਇਆ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ, ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਦਾ ਇੰਟਰਨੈਸ਼ਨਲ ਲੈਵਲ ਤੇ ਵਧਿਆ ਰੁਤਬਾ ਅਤੇ ਸਤਿਕਾਰ ਭਾਰਤ ਦੀ ਮੋਦੀ ਸਰਕਾਰ ਨੂੰ ਤਕਲੀਫ ਹੀ ਦੇ ਰਿਹਾ ਹੈ, ਪਰ ਕਾਂਗਰਸ ਪਾਰਟੀ ਨੂੰ ਵੀ ਇਸ ਨਾਲ ਖੂਬ ਮਿਰਚਾਂ ਲੜਨੀਆਂ ਰਹੀਆਂ। ਕਾਂਗਰਸ ਦੇ ਜਨਰਲ ਸੈਕਟਰੀ ਰਵਦੀਪ ਸਿੰਘ ਸੂਰਜੇਵਾਲਾ ਨੇ ਕਿਹਾ ਹੈ ਕਿ ਪਾਕਿਸਤਾਨ ਜਿਹੜਾ ਕਿ ਇੱਕ ਦਹਿਸ਼ਤਗਰਦ ਸਟੇਟ ਹੈ, ਹੁਣ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦਾ ਪ੍ਰੈਜ਼ੀਡੈਂਟ ਵੀ ਬਣ ਗਿਆ ਹੈ। ਉਸਨੇ ਸਵਾਲ ਕੀਤਾ ਹੈ ਕਿ ਮੋਦੀ ਸਰਕਾਰ ਅਤੇ ਭਾਰਤ ਦਾ ਯੂਨਾਈਟਿਡ ਨੇਸ਼ਨਸ ਵਿਚਲਾ ਸਟਾਫ ਜਿਹੜਾ ਪਾਕਿਸਤਾਨ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਅਸਫਲ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਇਹ ਰਿਪੀਟਡਲੀ ਕਹਿੰਦੇ ਹਾਂ ਕਿ ਭਾਰਤ ਦੇ ਵਿੱਚ ਪਾਰਟੀ BJP ਹੋਏ, ਜਿਹੜੀ ਜ਼ਾਹਰ ਹੈ RSS ਦੀ ਪੋਲੀਟੀਕਲ ਆਊਟਫਿਟ ਹੈ, ਉਹ ਇੰਡੀਅਨ ਨੈਸ਼ਨਲ ਕਾਂਗਰਸ ਹੋਏ, ਉਹ ਸੋਸ਼ਲਿਸਟ ਪਾਰਟੀਆਂ ਹੋਣ, ਉਹ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਹੋਏ ਜਾਂ ਕਮਿਊਨਿਸਟ ਪਾਰਟੀਆਂ ਹੋਣ, ਜਦੋਂ ਮਸਲਾ ਘੱਟ ਗਿਣਤੀਆਂ ਨਾਲ ਸੰਬੰਧਿਤ, ਅਕਲੀਤਾਂ ਨਾਲ ਸੰਬੰਧਿਤ ਆਏਗਾ, ਹਿੰਦੂਤਵੀ RSS ਖੁੱਲ੍ਹ ਕੇ ਨਫ਼ਰਤ ਦਾ ਇਜ਼ਹਾਰ ਕਰਦੇ ਨੇ। ਇਹਨਾਂ ਦੀ ਲੁਕਵੀਂ ਹੁੰਦੀ ਹੈ, ਪਰ ਜਦੋਂ ਮੌਕਾ ਬਣਦਾ ਹੈ, ਹੁਣ ਅੱਜ ਕੱਲ੍ਹ ਕਿਉਂਕਿ ਇਹਨਾਂ ਦਾ ਕੰਪੀਟੀਸ਼ਨ ਚੱਲਿਆ ਹੋਇਆ ਵੀ ਜਿਹੜਾ ਮਾਈਨੋਰਟੀਜ਼ ਦੇ ਹੱਕਾਂ ਨੂੰ ਕੁਚਲਣ ਦੇ ਲਈ ਜਿਹੜਾ ਜ਼ਿਆਦਾ ਕਾਰਗਰ ਹੈ, ਤੇ ਦੂਸਰਾ ਇਹਨਾਂ ਦਾ ਟਾਰਗੇਟ ਹਮੇਸ਼ਾ ਕਿ ਪਾਕਿਸਤਾਨ, ਕਿਉਂਕਿ ਨਾ ਤਾਂ ਉਸ ਦੌਰ ਦੀ ਲੀਡਰਸ਼ਿਪ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਸੀ, ਉਹ ਨਹਿਰੂ, ਪਟੇਲ, ਰਾਜਿੰਦਰ ਪ੍ਰਸਾਦ ਸਣੇ ਗਾਂਧੀ ਦੇ, ਪਾਕਿਸਤਾਨ ਤਾਂ ਇਹਨਾਂ ਦੇ ਸੰਗ ਦੇ ਵਿੱਚ ਫਸ ਗਿਆ। ਅਦਰਵਾਈਜ਼ ਤਾਂ ਗਾਂਧੀ ਦਾ ਵੀ ਕਹਿਣਾ ਸੀ ਵੀ ਮੇਰੀ ਲਾਸ਼ ਤੇ ਬਣੇਗਾ, ਔਰ ਇਹ ਨਹਿਰੂ ਔਰ ਪਟੇਲ ਵਗੈਰਾ ਦਾ ਸੀ ਕਿ ਪੱਕੀ ਸਿਰ ਦਰਦ ਹਟਾਉਣ ਲਈ ਸਿਰ ਕਟਾਣਾ ਵੀ ਜਿਹੜਾ ਪਿਆ ਤਾਂ ਉਹ ਕੋਈ ਜਿਹੜਾ ਹੈ ਉਹ ਠੀਕ ਸੌਦਾ ਹੈ। ਮਤਲਬ ਇਹ ਸੀ ਕਿ ਵੀ ਉਹ ਮੁਸਲਮਾਨਾਂ ਨੂੰ ਜੋ ਇਹ ਸਮਝਦੇ ਸੀ ਕਿ ਵੀ ਇਹ ਜੇ ਇਕੱਠੇ ਰਹਿ ਗਏ ਇੱਕ ਮੁਲਕ 'ਚ ਹੀ ਆਏ ਤੇ ਹੋ ਸਕਦਾ ਹੈ ਜ਼ਿਆਦਾ ਵੱਡੀ ਸਿਰ ਦਰਦ ਬਣਨ, ਚਲੋ ਅੱਧੇ ਕਿ ਇਹਨਾਂ ਨੂੰ ਕੱਢ ਦਿਓ। ਔਰ ਜਿਸ ਅੰਦਾਜ਼ ਦੇ ਵਿੱਚ ਫਿਰ ਇੱਕ ਉਹਨਾਂ ਦਾ ਤਬਕਾ ਇਵੇਂ ਸੋਚਦਾ ਸੀ ਕਿ ਵੀ ਇਹਨਾਂ ਦੇ ਪੱਲੇ ਤਾਂ ਕੁਛ ਨਹੀਂ ਹੈ, ਉਹਨਾਂ ਨੂੰ ਜਿਹੜੇ ਪੈਸੇ ਦੇਣੇ ਵੀ ਮੰਨੇ ਸੀ, ਜਿਹੜਾ ਡਿਵੀਜ਼ਨ ਜਿਸ ਢੰਗ ਨਾਲ ਹੋਈ ਉਹ ਵੀ 9 ਕਰੋੜ ਰੁਪਈਆ ਰੋਕ ਲਿਆ ਗਿਆ ਸੀ। ਉਹਨਾਂ ਨੇ ਕਿਹਾ ਕਿ ਵੀ ਇਹਨਾਂ ਨੇ ਸਰਵਾਈਵ ਨਹੀਂ ਕਰਨਾ। 8-10 ਸਾਲ ਬਾਅਦ ਜਦੋਂ ਅੰਗਰੇਜ਼ ਇੱਥੋਂ ਚਲੇ ਗਏ, ਇਹ ਖੁਦ ਹੀ ਤਰਲੇ ਕਰਕੇ ਵਾਪਸ ਆ ਕੇ ਰਹਿਣਗੇ, ਫਾਈਨੈਂਸ਼ਲੀ ਸਰਵਾਈਵ ਨਹੀਂ ਕਰਨਗੇ। ਇਹ ਮੈਂ ਸਮਝਦਾ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਦੇ ਵਿੱਚ ਪੋਲੀਟੀਕਲ ਟਰਮੋਇਲ
ਕਾਫੀ ਪੀਰੀਅਡ ਦੇ ਵਿੱਚ ਰਿਹਾ ਹੈ। ਅੱਜ ਵੀ ਜਿਹੜਾ ਉਹ ਸਿਵਲ ਸੁਸਾਇਟੀ ਔਰ ਮਿਲਟਰੀ ਆਲਮੋਸਟ ਇਹਨਾਂ 76-77 ਸਾਲਾਂ 'ਚ ਅੱਧਾ ਕੁ ਵਕਤ ਸਿਵਲ ਹਕੂਮਤਾਂ ਦਾ ਰਿਹਾ, ਅੱਧਾ ਕੁ ਫੌਜੀ ਹਕੂਮਤਾਂ ਦਾ। ਜਨਰਲ ਅਯੂਬ ਖਾਨ, ਜ਼ਿਆਉਲ ਹਕ, ਮੁਸ਼ਰਫ, ਇਹ ਸਾਰਿਆਂ ਦਾ। ਔਰ ਅੱਜ ਵੀ ਭਾਵੇਂ ਜਿਹੜਾ ਹੈ ਉਹ ਹਕੂਮਤ ਇਨ ਪਲੇਸ ਹੈ ਜਿਹੜੀ ਸ਼ਹਬਾਜ਼ ਸ਼ਰੀਫ ਦੀ, ਲੇਕਿਨ ਪਾਵਰ ਤਾਂ ਫੌਜ ਦੇ ਕੋਲ ਹੀ ਲਾਈ ਕਰਦੀ ਹੈ। ਇਹੀ ਕਾਰਨ ਹੈ ਕਿ ਪ੍ਰੈਜ਼ੀਡੈਂਟ ਟਰੰਪ ਨੇ ਫੌਜੀ ਚੀਫ ਜਿਨ੍ਹਾਂ ਨੂੰ ਤੈਅ ਜ਼ਿੰਦਗੀ ਜਾਂ ਪੂਰੀ ਹਯਾਤੀ ਫੀਲਡ ਮਾਰਸ਼ਲ ਬਣਾਇਆ ਗਿਆ ਹੈ, ਜਨਰਲ ਮੁਨੀਰ ਸਾਹਿਬ, ਉਹਨਾਂ ਨੂੰ ਹੀ ਟਰੰਪ ਨੇ ਸੱਦਿਆ ਜਿਹੜਾ ਵਾਈਟ ਹਾਊਸ ਦੇ ਵਿੱਚ। ਔਰ ਇਹ ਜਿਹੜੇ ਪਿਛਲੇ ਪੀਰੀਅਡ ਦੇ ਵਿੱਚ ਜਿਸ ਅੰਦਾਜ਼ ਦੇ ਵਿੱਚ ਭਾਰਤ ਨੇ ਪਾਕਿਸਤਾਨ ਨੂੰ, ਪਹਿਲਾਂ ਤਾਂ ਅਸੀਂ ਦੇਖਦੇ ਹਾਂ ਕਿ 71 ਦੇ ਵਿੱਚ ਹੀ 2 ਹਿੱਸਿਆਂ 'ਚ ਵੰਡ ਦਿੱਤਾ, ਔਰ ਫਿਰ ਜਿਸ ਅੰਦਾਜ਼ 'ਚ ਭਾਰਤ ਨੇ ਵਿਦਿਨ ਪਾਕਿਸਤਾਨ ਦਹਿਸ਼ਤਗਰਦੀ ਕੀਤੀ, ਕੁਲਭੂਸ਼ਣ ਯਾਦਵ ਉਹਨਾਂ ਦੇ ਕੋਲ ਹੈ ਕਿ ਬਲੂਚਿਸਤਾਨ ਦੇ ਵਿੱਚ ਕੀ ਕਰਦੇ ਰਹੇ। ਤਾਲਿਬਾਨ ਵਿਚਲੇ ਜਿਹੜੇ ਸੋ ਕਾਲਡ ਤਹਿਰੀਕੇ ਤਾਲਿਬਾਨ ਪਾਕਿਸਤਾਨ ਹੈ, ਉਹ ਫੰਡਡ ਬਾਈ ਇੰਡੀਆ ਹੈ। ਬਲੂਚਿਸਤਾਨ ਦੇ ਵਿੱਚ ਸੋ ਕਾਲਡ ਬਲੂਚਿਸਤਾਨ ਲਿਬਰੇਸ਼ਨ ਆਰਮੀ, ਇਹਨਾਂ ਦੇ ਹੀ ਫੰਡਡ ਲੋਕ ਨੇ। ਔਰ ਵਿਦਿਨ ਪਾਕਿਸਤਾਨ ਵੀ ਪਾਕਿਸਤਾਨੀ ਪੰਜਾਬ 'ਚ ਕਦੇ ਲਾਹੌਰ 'ਚ ਕਦੇ ਕਿਸੇ ਹੋਰ ਸ਼ਹਿਰ 'ਚ ਬੰਬ ਧਮਾਕੇ ਜਾਂ ਦੂਜੇ ਉਹ ਜਿਹੜੇ ਗਰੀਬ ਬੱਚੇ ਇੱਧਰੋਂ ਬਾਰਡਰ ਦੇ ਨਾਲ ਲੱਗਦੇ ਪਿੰਡਾਂ 'ਚੋਂ ਭੇਜੇ ਹੋਏ ਨੇ, ਉਹਨਾਂ ਤੋਂ ਕਰਾ ਕੇ ਪਾਕਿਸਤਾਨ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਰੱਖਣਾ। ਔਰ ਫਿਰ ਪਲੈਨਡ ਢੰਗ ਨਾਲ ਇੰਟਰਨੈਸ਼ਨਲੀ ਪਾਕਿਸਤਾਨ ਨੂੰ ਬਦਨਾਮ ਕਰਨ ਦੇ ਲਈ ਇੰਡੀਆ ਦਾ ਜਿਹੜਾ ਕੈਂਪੇਨ, ਕਦੇ ਉਹਨੂੰ ਐਜ਼ ਏ ਫੇਲਡ ਸਟੇਟ, ਫੇਲ ਇਕੋਨਮੀ, ਵਰਲਡ ਬੈਂਕ 'ਚੋਂ ਕਦੇ ਹੈ ਕਿ ਜੀ ਉਹਨਾਂ ਨੂੰ ਗ੍ਰੇ ਲਿਸਟ 'ਚ ਪਾ ਦਿਓ, ਉਹਨਾਂ ਨੂੰ ਇਹ ਕਿਉਂ ਹੈ ਉਹ ਕਿਉਂ ਹੈ। ਔਰ ਇਹ ਸਾਰੇ ਦੇ ਬਾਵਜੂਦ ਫਿਰ ਪਾਕਿਸਤਾਨ ਨੂੰ ਅੱਖਾਂ ਦਿਖਾਉਣ ਦੇ ਲਈ ਕੋਈ ਨਾ ਕੋਈ ਬਹਾਨਾ ਲੱਭਣ ਦੀ ਲਾਈਨ। ਪਹਿਲਾਂ ਇਹਨਾਂ ਨੇ ਪ੍ਰੈਜ਼ੀਡੈਂਟ ਕਲਿੰਟਨ ਦੀ ਵਿਜ਼ਿਟ ਵੇਲੇ 35 ਸਿੱਖਾਂ ਨੂੰ ਮਾਰਿਆ ਚਿੱਠੀ ਸਿੰਘਪੁਰਾ 'ਚ, ਉਹ ਵੀ ਫਾਲਸ ਫਲੈਗ ਆਪਰੇਸ਼ਨ, ਔਰ ਤਾਂ ਕਿ ਕਲਿੰਟਨ ਕਸ਼ਮੀਰ ਦੇ ਮੁੱਦੇ ਤੇ ਇਹਨਾਂ ਦੇ ਦਬਾਅ ਨਾ ਬਣਾਏ। ਅਟਲ ਬਿਹਾਰੀ ਵਾਜਪਾਈ ਉਦੋਂ ਪ੍ਰਾਈਮ ਮਿਨਿਸਟਰ ਸੀ। ਫਿਰ ਅਸੀਂ ਦੇਖਦੇ ਹਾਂ ਕਿ 2019 ਦੇ ਵੇਲੇ ਤੱਕ ਪਹੁੰਚਦੇ ਹਾਂ ਜਦੋਂ ਕਿ ਮੋਦੀ ਅਨਪੋਪੂਲਰ ਹੋ ਚੁੱਕਾ ਸੀ, ਕਿਵੇਂ ਪੁਲਵਾਮਾ ਦਾ ਵਾਕਿਆ ਕਰਵਾਇਆ ਗਿਆ, ਜਿਹੜਾ ਇਹਨਾਂ ਦਾ ਹੀ ਜੰਮੂ ਕਸ਼ਮੀਰ ਦਾ ਉਸ ਵੇਲੇ ਦਾ ਗਵਰਨਰ ਸਤਪਾਲ ਮਲਿਕ ਇਹਨਾਂ ਦਾ ਪੋਲ ਖੋਲ੍ਹਦਾ ਨਜ਼ਰ ਆਉਂਦਾ ਹੈ। ਫਿਰ ਅਸੀਂ 2024 ਤੱਕ ਪਹੁੰਚਦੇ ਹਾਂ, ਦੇਖਦੇ ਹਾਂ ਕਿ ਕਿਵੇਂ ਇਹਨਾਂ ਨੇ ਇਸ ਦੂਸਰਾ ਸਾਰਾ ਸੋ ਕਾਲਡ ਸਰਜੀਕਲ ਸਟ੍ਰਾਈਕ ਔਰ ਫਲਾਣਾ ਢਿਮਕਾ, ਇਹ ਸਾਰੇ ਪਾਰਟ ਜਿਹੜੇ ਨੇ ਇਹ ਕੀਤੇ। ਔਰ ਹੁਣ ਪਹਿਲਗਾਮ ਦਾ ਜਿਹੜਾ ਪਾਰਟ ਹੈ ਉਹ ਸਾਡੇ ਸਾਹਮਣੇ। ਹੁਣ ਇਸ ਸਾਰੇ ਦੇ ਚੱਲਦੇ ਆ ਉਹਨਾਂ ਨੂੰ ਇਹ ਲੱਗਦਾ ਸੀ ਕਿ ਭਾਈ ਅਸੀਂ ਅਮਰੀਕਾ ਦੇ ਵੀ ਯਾਰ ਬਣ ਗਏ ਆ, ਸਾਡਾ ਝੂਠ ਵਿਕ ਰਿਹਾ ਸਾਰੇ ਪਾਸੇ। ਲੇਕਿਨ ਹਕੀਕਤ ਤਾਂ ਹਕੀਕਤ ਹੈ। ਬਹੁਤੀਆਂ ਸਰਕਾਰਾਂ ਨੂੰ ਬਾਹਰ ਸਮਝ ਆ ਗਈ ਕਿ ਬਈ ਇਹਨਾਂ ਦੇ ਫਾਲਸ ਫਲੈਗ ਆਪਰੇਸ਼ਨ ਨੇ, ਇਹਨਾਂ ਦੀਆਂ ਏਜੰਸੀਆਂ ਖੁਦ ਹੀ ਕਰਦੀਆਂ ਨੇ। ਔਰ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਦੇ ਉੱਤੇ ਤਾਂ ਸਿੱਖਾਂ ਨੇ ਸਿੱਧਾ ਹੀ ਜਗਲਰ ਨੂੰ ਹੱਥ ਪਾ ਲਿਆ, ਇਹਨਾਂ ਦੀ ਸ਼ਾਹਰਾਹ ਫੜੀ ਹੋਈ ਹੈ ਔਰ ਪੂਰੀ ਤਰ੍ਹਾਂ ਐਕਸਪੋਜ਼ ਹੋਏ ਨੇ। ਹੁਣ ਇਹਨਾਂ ਹਾਲਾਤਾਂ 'ਚ ਜ਼ਾਹਰ ਹੈ ਕਿ ਪਾਕਿਸਤਾਨ ਦੀ ਅਹਿਮੀਅਤ ਉਹ ਉਜਾਗਰ ਹੋਈ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਨਰਲ ਜਿਓਗ੍ਰਾਫੀ ਜਿਹਨੂੰ ਕਹਿੰਦੇ ਨੇ ਉਹ ਬੜਾ ਮਿਹਰਬਾਨ ਹੈ। ਪਾਕਿਸਤਾਨ ਦੀ ਪੋਜੀਸ਼ਨ ਇਸ ਕਿਸਮ ਦੀ, ਜਦੋਂ ਅਸੀਂ ਮਿਡਲ ਈਸਟ ਔਰ ਸਾਊਥ ਏਸ਼ੀਆ ਔਰ ਗੇਟਵੇ ਇੱਧਰੋਂ ਅਫਗਾਨਿਸਤਾਨ ਨਾਲ, ਉੱਧਰੋਂ ਈਰਾਨ ਦੇ ਨਾਲ, ਫਿਰ ਸੈਂਟਰਲ ਏਸ਼ੀਆ ਦੇ ਨਾਲ। ਸੋ ਅਮਰੀਕਾ ਪੱਛਮੀ ਮੁਲਕਾਂ ਨੂੰ ਵੀ ਪਤਾ ਹੈ ਵੀ ਪਾਕਿਸਤਾਨ ਦੀ ਅਹਿਮੀਅਤ ਕੀ ਹੈ। ਫੌਜੀ ਤੌਰ ਦੇ ਉੱਤੇ ਜਿਹੜਾ ਪਾਕਿਸਤਾਨ ਨੇ ਜੋ 4 ਰੋਜ਼ਾ 7 ਮਈ ਤੋਂ 10 ਮਈ ਤੱਕ ਭਾਰਤ ਨੂੰ ਫੈਂਟੀ ਚਾੜੀ ਹੈ, ਉਸ ਨੇ ਇਹ ਵੀ ਦੱਸ ਦਿੱਤਾ ਕਿ ਭਾਈ ਇਹਨਾਂ ਦੀ ਭਾਰਤ ਭਾਵੇਂ 6 ਗੁਣਾ ਵੱਡਾ ਹੈ, ਉਹਨਾਂ ਦਾ ਇਲਾਕਾ ਵੀ, ਫੌਜ ਵੀ, ਲੇਕਿਨ ਪਾਕਿਸਤਾਨ ਤੋਂ ਇਹਨਾਂ ਨੇ ਚੰਗੀ ਤਰ੍ਹਾਂ ਕੁੱਟ ਖਾਧੀ ਹੈ। ਇਵੇਂ ਹੀ ਈਰਾਨ ਦੇ ਮੁੱਦੇ ਦੇ ਉੱਤੇ ਵੀ ਪਾਕਿਸਤਾਨ ਨੇ ਬੜਾ ਵਿਜ਼ਡਮ ਦੇ ਨਾਲ ਇਸ ਸਾਰੀ ਸਥਿਤੀ ਨੂੰ ਸੰਭਾਲਿਆ। ਸੋ ਇਹੀ ਕਾਰਨ ਹੈ ਕਿ ਪਾਕਿਸਤਾਨ ਨਾ ਸਿਰਫ ਅਮਰੀਕਾ ਦਾ ਦੁਬਾਰਾ ਫੇਵਰੇਟ ਬਣਿਆ, ਸਗੋਂ ਫੀਲਡ ਮਾਰਸ਼ਲ ਮੁਨੀਰ ਨੂੰ ਲੰਚ ਦੇ ਉੱਤੇ ਵੀ ਦਾਵਤ ਦਿੱਤੀ ਗਈ, ਤਾਰੀਫਾਂ ਵੀ ਕੀਤੀਆਂ ਗਈਆਂ। ਔਰ ਵਿਦਨ ਯੂਨਾਈਟਿਡ ਨੇਸ਼ਨਸ ਜਿਹੜਾ ਹੈ ਆਲਮੋਸਟ 180 ਪਲੱਸ ਮੁਲਕਾਂ ਦੀ ਵੋਟ ਦੇ ਨਾਲ ਪਾਕਿਸਤਾਨ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦਾ 2 ਸਾਲ ਲਈ ਮੈਂਬਰ ਚੁਣਿਆ ਗਿਆ। ਹੁਣ ਇਸ ਮਹੀਨਾ ਅੱਜ ਜੁਲਾਈ 2 ਨੂੰ ਅਸੀਂ ਗੱਲਬਾਤ ਕਰ ਰਹੇ ਹਾਂ। ਜੁਲਾਈ ਮਹੀਨੇ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੀ ਪ੍ਰੈਜ਼ੀਡੈਂਸੀ ਪਾਕਿਸਤਾਨ ਦੀ ਸ਼ੁਰੂ ਹੋਈ ਹੈ। ਔਰ ਪਹਿਲਗਾਮ ਨੂੰ ਲੈ ਕੇ ਵੀ ਭਾਰਤ ਦਾ ਨੈਰੇਟਿਵ ਕਿਸੇ ਨੇ ਨਹੀਂ ਮੰਨਿਆ। ਹੁਣ ਤਾਂ ਉਹਨੂੰ ਇਹ ਵੀ ਇਕਨੋਮਿਕਲ ਵਾਰਫੇਅਰ ਕਹਿਣ ਲੱਗ ਗਿਆ ਜੀ, ਪਾਕਿਸਤਾਨ ਨੇ ਇਸ ਲਈ ਕਰਵਾਇਆ ਤਾਂ ਕਿ ਟੂਰਿਸਟ ਕਸ਼ਮੀਰ 'ਚ ਨਾ ਜਾਣ।
ਹੁਣ ਇਹ ਤਾਂ ਇਸ ਦੇ ਉੱਤੇ ਅਸੀਂ ਦੇਖਿਆ ਵੀ ਚੀਕ ਚਿਹਾੜਾ ਬੀਜੇਪੀ ਨੇ ਪਾਇਆ, ਆਪੋਜੀਸ਼ਨ ਪਾਰਟੀਆਂ ਦੇ ਵੀ ਐਮਪੀ ਇਕੱਠੇ ਕਰਕੇ 35 ਕੇ 36 ਦੁਨੀਆ ਦੀਆਂ ਕੈਪੀਟਲਸ ਦੇ ਵਿੱਚ ਡੈਲੀਗੇਸ਼ਨ ਕੋਈ ਇਹਨਾਂ ਦਾ ਝੂਠ ਵਿਕਿਆ ਨਹੀਂ। ਪਰ ਅੱਜ ਜਦੋਂ ਮੈਂ ਇਹ ਕਾਂਗਰਸ ਦੇ ਜਨਰਲ ਸੈਕਟਰੀ ਜਿਹੜਾ ਸੂਰਜੇਵਾਲਾ ਉਹਦੀ ਸਟੇਟਮੈਂਟ ਦੇਖੀ ਔਰ ਉਹਦੇ 'ਚ ਉਹਨਾਂ ਨੇ ਜਿਹੜੀ ਮੀਡੀਆ ਨੇ ਔਰ ਉਹਨਾਂ ਦੀ ਨਿਊਜ਼ ਏਜੰਸੀ ਨੇ PTI ਨੇ ਇਹ ਖਬਰ ਦਿੱਤੀ, ਕਾਂਗਰਸ ਸਲੈਮਸ ਮੋਦੀ ਗਵਰਨਮੈਂਟ over Pakistan's United Nations Security Council presidency, calls it diplomatic setback. फिर सब heading है, Congress leader Surjewala claimed Pakistan's elevation came despite all the bravado on foreign policy displayed by Modi and Foreign Minister S. Jaishankar. उन्होंने कहा भी ये इन्हां दी क्यों जी फॉरेन पॉलिसी है भी पाकिस्तान का रुतबा तो ਵੱਧਦਾ ਜਾਂਦਾ, ਉਹ ਤਾਂ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਦਾ ਪ੍ਰੈਜ਼ੀਡੈਂਟ ਬਣ ਗਿਆ ਔਰ ਇਹ ਭਾਰਤ ਦੇ ਲਈ ਬਹੁਤ ਵੱਡਾ ਕੂਟਨੀਤਕ ਧੱਜਕਾ ਹੈ। ਔਰ ਉਹਨਾਂ ਨੇ ਕਿਹਾ ਵੀ ਕਿੱਥੇ ਹੈ ਮੋਦੀ ਔਰ ਇਹਦੀ ਐਸ ਜੈ ਸ਼ੰਕਰ ਦੀ ਫੋਰਨ ਪਾਲਿਸੀ ਕਿ ਉਹ ਪਾਕਿਸਤਾਨ ਨੂੰ ਰੋਕ ਨਹੀਂ ਸਕੇ ਕਿ ਯੂਨਾਈਟਿਡ ਨੇਸ਼ਨਸ ਦੀਆਂ ਕੀ ਪੋਜੀਸ਼ਨਸ ਦੇ ਉੱਤੇ ਪਾਕਿਸਤਾਨ ਆ ਕੇ ਬੈਠ ਗਿਆ। ਔਰ ਉਹਨੇ ਕਿਹਾ ਕਿ ਦੇਖੋ ਕਿ ਪਾਕਿਸਤਾਨ ਇਕੱਲਾ UN ਸਿਕਿਉਰਿਟੀ ਕੌਂਸਲ ਦਾ ਹੀ ਚੇਅਰਮੈਨ ਨਹੀਂ ਬਣਿਆ ਇਸ ਮਹੀਨੇ ਦੇ ਲਈ, ਪਰ ਉਹ ਤਾਲਿਬਾਨ ਸੈਂਕਸ਼ਨਸ ਕਮੇਟੀ ਦੀ ਵੀ ਪ੍ਰਧਾਨਗੀ ਕਰੇਗਾ ਔਰ ਵਾਈਸ ਚੇਅਰ ਹੈ UN ਕਾਊਂਟਰ ਟੈਰਰਿਜ਼ਮ ਕਮੇਟੀ ਦੀ। ਔਰ ਉਹ ਇਹ ਕਹਿਣਾ ਚਾਹੁੰਦਾ ਹੈ ਰਣਦੀਪ ਸਿੰਘ ਕਿ ਵੀ ਟੈਰਰ ਸਟੇਟ ਆਫ ਪਾਕਿਸਤਾਨ ਹੈਜ਼ ਨਾਓ ਬੀਨ ਮੇਡ ਦਾ ਗਲੋਬਲ ਸਿਕਿਉਰਿਟੀ ਬ੍ਰੋਕਰ, ਦਾ ਡੈਵਲ ਇਜ਼ ਨਾਓ ਇਨ ਦਾ ਚੇਅਰ, ਕਿ ਸ਼ੈਤਾਨ ਜਿਹੜਾ ਹੈ ਉਹ ਫੈਸਲਾ ਕਰੇਗਾ ਕਿ ਉੱਥੇ ਕਿੱਥੇ ਜਿਹੜੀ ਹੈ ਸ਼ੈਤਾਨੀਅਤ ਹੋ ਰਹੀ ਹੈ ਔਰ ਕਿ ਹੋ ਰਹੀ ਹੈ ਕਿ ਨਹੀਂ ਹੋ ਰਹੀ। ਇਹ ਨਫ਼ਰਤ ਨਾਲ ਭਰੇ ਹੋਏ ਨੇ। ਗੱਲ ਜਿਹੜੀ ਹੈ ਵੀ ਇਕੱਲੀ BJP, ਇਹ ਕਾਂਗਰਸ ਬੋਲ ਰਹੀ ਹੈ ਕਿ ਭਾਈ ਬਜਾਏ ਤੁਹਾਨੂੰ ਇਸ ਗੱਲ ਦੀ ਸਮਝ ਹੋਏ ਜਿਹਨੂੰ ਜਦੋਂ ਜੀਸਸ ਨੇ ਵੀ ਕਿਹਾ ਕਿ ਲਵ ਥਾਈ ਨੇਬਰ, ਜਾਂ ਸਾਡੇ ਸਿਆਣੇ ਬਜ਼ੁਰਗਾਂ ਦਾ ਇਹ ਕਹਿਣਾ ਹੁੰਦਾ ਸੀ ਕਿ ਭਾਈ ਰਿਸ਼ਤੇਦਾਰ ਨਾਲ ਤੁਸੀਂ ਵਰਤੋ ਜਾਂ ਨਾ ਵਰਤੋ ਇਹ ਤੁਸੀਂ ਦੇਖਣਾ ਉਹ ਤੁਹਾਡੇ ਨਾਲ ਕਿੰਨਾ ਕੁ ਵਰਤਦਾ, ਪਰ ਤੁਹਾਡਾ ਗੁਆਂਢੀ ਤਾਂ ਹਮੇਸ਼ਾ ਤੁਹਾਡਾ ਗੁਆਂਢੀ ਰਹਿਣਾ ਵੀ ਗੁਆਂਢੀ ਨਾਲ ਬਣਾ ਕੇ ਰੱਖੋ, ਗੁਆਂਢੀ ਨਾਲ ਨਾ ਵਿਗਾੜੋ, ਮੁਸੀਬਤ ਵੇਲੇ ਤੁਹਾਡਾ ਗੁਆਂਢੀ ਕੋਲ ਆਏਗਾ। ਹੁਣ ਜੇ ਇਹੀ ਭਾਰਤ ਇਹਨਾਂ ਦੀ ਐਰੋਗੈਂਸ ਇਹਨਾਂ ਦੀ ਨਫ਼ਰਤ ਦੂਜੀ ਤੀਜੀ ਨਾ ਹੋਏ ਤੇ ਪਾਕਿਸਤਾਨ ਨੂੰ ਜਿਹੜਾ ਪਾਕਿਸਤਾਨ ਨਾਲ ਕੀ ਪ੍ਰੋਬਲਮ ਹੈ ਇਹਨਾਂ ਦੀ। ਬਿਲਕੁਲ ਜੰਮੂ ਕਸ਼ਮੀਰ ਦਾ ਮੁੱਦਾ ਇੱਕ ਬੋਨ ਆਫ ਕੰਟੈਂਸ਼ਨ ਸੀ ਪਹਿਲੇ ਦਿਨ ਤੋਂ, ਕਿਉਂਕਿ ਖੁਦ ਹੀ UN ਸਿਕਿਉਰਿਟੀ ਕੌਂਸਲ 'ਚ ਲੈ ਕੇ ਗਏ, ਕਰਵਾ ਲਓ ਲੋਕਾਂ ਨੂੰ ਪੁੱਛ ਲਓ ਉੱਥੇ। ਔਰ ਜੇ ਪਾਕਿਸਤਾਨ ਦੇ ਨਾਲ ਇੰਡੀਆ ਨੇ ਬਣਾ ਕੇ ਰੱਖੀ ਹੁੰਦੀ ਤਾਂ ਸੈਂਟਰਲ ਏਸ਼ੀਆ ਯੂਰਪ ਤੱਕ ਉਹੀ ਰਾਊਟ ਹੈ ਵੀ ਤੁਸੀਂ 6 ਗੁਣਾ ਵੱਡੇ ਹੋ, ਤੁਹਾਡਾ ਰੋਲ ਵੱਡੇ ਪੈਮਾਨੇ 'ਤੇ ਹੋ ਸਕਦਾ। ਲੇਕਿਨ ਜਿਹੜੀ ਇਹਨਾਂ ਦੀ ਔਕਾਤ ਹੈ ਔਰ ਜਿਹੜੀ ਇਹਨਾਂ ਦੀ ਸੋਚ ਹੈ ਹਿੰਦੂ ਤਵੀਆਂ ਦੀ ਔਰ ਇਹ ਜਿਹੜੀ ਬ੍ਰਾਹਮਣ ਬਣੀਆਂ ਕਲਿੱਕ ਦੀ, ਉਹ ਇਹਨਾਂ ਨੂੰ ਕਿਤੇ ਇਹ ਤਾਂ ਨਫ਼ਰਤ ਨਾਲ ਭਰੇ ਹੋਏ ਨੇ। ਔਰ ਇਹ ਕਾਂਗਰਸ ਦਾ ਜਿਹੜਾ ਜਨਰਲ ਸੈਕਟਰੀ ਇਹ ਕਹਿ ਰਿਹਾ ਕਿ ਇਹ ਟੈਰਰ ਸਟੇਟ ਵਿਦ ਅ ਪ੍ਰੂਵਨ ਰੈਕਰਡ ਆਫ ਹਾਰਬਰਿੰਗ ਟੈਰਰਿਸਟ, ਪ੍ਰਮੋਟਿੰਗ ਟੈਰਰਿਜ਼ਮ ਐਂਡ ਐਕਸਪੋਰਟਿੰਗ ਟੈਰਰ ਟੂ ਇੰਡੀਆ, ਕਿ ਉਹ ਪਾਕਿਸਤਾਨ ਜਿਹੜਾ ਉਹ ਤਾਲਿਬਾਨ ਕਮੇਟੀ ਦਾ ਵੀ ਬਣ ਗਿਆ ਹੈਡ, UN ਸਿਕਿਉਰਿਟੀ ਕੌਂਸਲ ਦਾ ਵੀ ਜਿਹੜਾ ਟੈਰਰਿਜ਼ਮ ਨੂੰ ਪ੍ਰਮੋਟ ਕਰਦਾ ਹੈ। ਔਰ ਦੂਸਰਾ ਗਲੋਬਲੀ ਇਹ ਹਫ਼ਤਿਆਂ ਦੇ ਵਿੱਚ ਦਿਸ ਹੈਪਨ ਜਸਟ ਵੀਕਸ ਆਫਟਰ ਦਾ ਪਹਿਲਗਾਮ ਟੈਰਰ ਅਟੈਕ ਵਿਚ ਵਾਜ਼ ਪਾਕਿਸਤਾਨ ਸਪਾਂਸਰਡ। ਹੁਣ ਤੁਸੀਂ ਝੂਠ ਹੀ ਬੋਲਣਾ ਹੈ। ਉਹਨੇ ਕਿਹਾ ਜੀ ਅਜੇ ਤਾਂ ਕੁਛ ਹਫ਼ਤੇ ਹੋਏ ਨੇ ਪਹਿਲਗਾਮ ਦੇ ਦਹਿਸ਼ਤਗਰਦੀ ਹਮਲੇ ਨੂੰ ਔਰ ਪਾਕਿਸਤਾਨ ਨੂੰ ਕਿੱਥੇ ਦਾ ਕਿੱਥੇ ਪਹੁੰਚਾ ਦਿੱਤਾ ਹੈ। ਔਰ ਉਹਨੇ ਇਹ ਕਿਹਾ ਕਿ ਵੀ ਇਹ ਜਿਹੜਾ ਇਹ ਬਿਲਕੁਲ ਫੇਲਿਅਰ ਹੈ ਇੰਡੀਅਨ ਫੋਰਨ ਪਾਲਿਸੀ ਦੀ ਔਰ ਇਸ ਦੇ ਲਈ ਜਵਾਬਦੇਹੀ ਹੋਇਆ ਕਿ ਵੀ ਇਹ ਜਿਹੜੇ UN ਦੇ ਵਿੱਚ ਬੈਠੇ ਹੋਏ ਇਹਨਾਂ ਦੇ ਐਂਬੈਸਡਰ ਨੇ ਔਰ ਦੂਜੇ ਨੇ ਉਹ ਕੀ ਕਰ ਰਹੇ ਨੇ। ਹੁਣ ਇਸ ਤੋਂ ਇੱਕ ਪਾਸੇ ਤਾਂ ਇਹਨਾਂ ਦੀ ਨਫ਼ਰਤ ਖੁੱਲ੍ਹ ਕੇ ਸਾਹਮਣੇ ਆਉਂਦੀ ਹੈ ਔਰ ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਵੀ ਇਹਦੇ 'ਚ ਜਿਹੜੀ ਗੱਲ ਜੇ ਇਹਨੂੰ ਅਦਰਵਾਈਜ਼ ਦੇਖੋ ਕਿ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਝੂਠ ਦਾ ਨੈਰੇਟਿਵ ਐਸ ਜੈ ਸ਼ੰਕਰ ਜਾਂ ਮੋਦੀ ਸਰਕਾਰ ਨੇ ਦੁਨੀਆ 'ਚ ਵੇਚਿਆ, ਹੁਣ ਵੀ ਮੋਦੀ ਚੜ੍ਹਿਆ ਹੋਇਆ 5 ਦੇਸ਼ਾਂ ਦੀ ਯਾਤਰਾ 'ਤੇ ਚੜ੍ਹਿਆ, ਲਾਈਵ ਘਾਨਾ 'ਚ ਪਹੁੰਚ ਗਿਆ, ਉੱਥੇ ਸਭ ਤੋਂ 150 ਕਿ ਕਿੰਨੇ ਪਤਾ ਨਹੀਂ ਦੇਸ਼ਾਂ ਮੁਲਕਾਂ 'ਚ ਗਿਆ ਕਿ ਕਿੰਨੇ ਅਰਬ ਰੁਪਈਆ ਖਰਚ ਕੀਤਾ ਹੈ। ਪਰ ਇਹ ਤਾਂ ਬਜਾਏ ਕਿ ਪਾਕਿਸਤਾਨ ਨਾਲ ਨਫ਼ਰਤ ਦਿਖਾਉਣ ਦੇ ਜੇ ਪਾਰਲੀਮੈਂਟ ਦੇ ਵਿੱਚ ਖਲੋ ਕੇ ਜਾਂ ਅਦਰਵਾਈਜ਼ ਪਬਲਿਕ ਡਿਬੇਟ 'ਚ ਕਾਂਗਰਸ ਜਾਂ ਆਪੋਜੀਸ਼ਨ ਨੇ ਪੁੱਛੇ ਕਿ ਤੁਸੀਂ ਦੱਸੋ ਜੀ ਜਿਹੜਾ ਤੁਸੀਂ ਨੈਰੇਟਿਵ ਆਪਣੀ ਕਾਮਯਾਬੀ ਦਾ ਦਿੰਦੇ ਹੋ ਕਿ ਅਮਰੀਕਾ ਵੀ ਤੁਹਾਡੀ ਜੇਬ 'ਚ ਹੈ ਤੇ ਰੂਸ ਵੀ ਤੁਹਾਡੀ ਜੇਬ 'ਚ ਹੈ ਔਰ ਉਹਦਾ ਕੀ ਬਣਿਆ। ਲੇਕਿਨ ਗੱਲ ਤੁਸੀਂ ਜੇ ਇਹਨਾਂ ਦੇ ਬਿਆਨਬਾਜ਼ੀਆਂ ਤੋਂ ਵੀ ਦੇਖੋਗੇ ਤੇ ਤੁਹਾਨੂੰ ਇਹ ਨਹੀਂ ਨਜ਼ਰ ਆਏਗਾ ਕਿ ਭਾਈ ਇਹਨਾਂ ਦਾ ਕੀ ਹੈ। ਹੁਣ ਹਾਲ ਤਾਂ ਇੰਡੀਆ ਦਾ ਇਹ ਹੈ, ਇਹ ਖਬਰ ਹੈ ਕਿ ਵੀ
श्रीलंका ने कहा कि भी अरेस्ट सीजर ऑफ बोट्स विल कंटिन्यू इफ इंडियन फिशरमैन ट्रेसपास ऑन श्रीलंका। ਉਹ श्रीलंका ਦੇ ਫਿਸ਼ਰੀ ਮਿਨਿਸਟਰ ਨੇ ਕਿਹਾ देयर इज नो रूम फॉर ਲੀਨੀਐਂਸੀ ਕਿ ਵੀ ਅਸੀਂ ਇੰਡੀਅਨ ਫਿਸ਼ਰਮੈਨ ਔਰ ਉਹਨਾਂ ਦੀਆਂ ਜਿਹੜੀਆਂ ਕਿਸ਼ਤੀਆਂ ਨੇ ਉਹਨਾਂ ਨੂੰ ਫੜਦੇ ਰਹਾਂਗੇ ਜਦੋਂ ਤੱਕ ਉਹ ਸਾਡੇ ਆਈਲੈਂਡ ਦੇ ਵਿੱਚ ਟ੍ਰੈਸਪਾਸਿੰਗ ਕਰਦੇ ਨੇ ਔਰ ਅਸੀਂ ਕੋਈ ਵੀ ਇਹਦੇ 'ਚ ਰਿਆਇਤ ਨਹੀਂ ਦਿਖਾਵਾਂਗੇ। ਹੁਣ ਇਹ ਜਿਹੜਾ ਸ਼੍ਰੀਲੰਕਾ ਵਰਗਾ ਮੁਲਕ ਵੀ ਅੱਖਾਂ ਦਿਖਾ ਰਿਹਾ ਹੈ, ਗੁਆਂਢ ਦੇ ਵਿੱਚ ਪਾਕਿਸਤਾਨ ਕੀ ਕਰ ਰਿਹਾ ਹੈ, ਨੇਪਾਲ ਕੀ ਕਰ ਰਿਹਾ ਹੈ, ਈਵਨ ਭੂਟਾਨ ਵੀ ਇਹਨਾਂ ਨੂੰ ਜਿਹੜਾ ਉਹ ਪਾਸੇ ਰੱਖ ਕੇ ਜਿਹੜਾ ਉਹ ਚੀਨ ਦੇ ਨਾਲ ਗੱਲਬਾਤ ਕਰ ਰਿਹਾ। ਸੋ ਇਹ ਜਦੋਂ ਵੀ ਕਿਸੇ ਮੁਲਕ ਦਾ ਤਬਾਹੀ ਦਾ ਰਸਤਾ ਬਣਨਾ ਹੁੰਦਾ ਉਦੋਂ ਇਵੇਂ ਹੀ ਹੋ ਰਿਹਾ ਹੁੰਦਾ। ਸੋ ਇਹ ਵੀ ਇਕੱਲਾ ਇੱਕ ਪਾਸੇ ਫੇਲਿਅਰ ਨਹੀਂ ਹੈ, ਗੱਲ ਨਫ਼ਰਤ ਦੀ ਵੀ ਦੇਖੀਏ ਵੀ ਕਿਸ ਕਦਰ ਪਾਕਿਸਤਾਨ ਦੇ ਖਿਲਾਫ ਘੱਟ ਗਿਣਤੀਆਂ ਦੇ ਖਿਲਾਫ ਹੁਣ ਸਿੱਖਾਂ ਦੇ ਮੁੱਦੇ 'ਤੇ ਦਲਜੀਤ ਦੋਸਾਂਝ ਦਾ ਜੀ ਉਹ ਪਾਕਿਸਤਾਨੀ ਕਲਾਕਾਰ ਨਾਲ ਕੰਮ ਕਰ ਲਿਆ, ਕਿੰਨੀ ਨਫ਼ਰਤ। ਇਹਦੇ ਬਾਵਜੂਦ ਕਿ ਦਲਜੀਤ ਦੋਸਾਂਝ ਉੱਥੇ ਬੈਠ ਕੇ ਭਾਰਤ ਦਾ ਝੰਡਾ ਲੈ ਕੇ ਵੀ ਤੁਰਿਆ ਹੁੰਦਾ ਹੈ, ਮੋਦੀ ਦੇ ਨਾਲ ਬਹਿ ਕੇ ਚਾਹ ਵੀ ਪੀਤੀ ਹੈ ਔਰ ਮੇਰਾ ਦੇਸ਼ ਭਾਰਤ ਔਰ ਭਾਰਤ ਮਹਾਨ ਵੀ ਕਰ ਰਿਹਾ, ਪਰ ਉਹਨਾਂ ਨੂੰ ਇਹ ਕਬੂਲ ਹੀ ਨਹੀਂ ਹੈ ਕਿ ਕੋਈ ਸਿੱਖ ਔਰ ਪਾਕਿਸਤਾਨੀ, ਉਹ ਮਰਦ ਹੋਏ ਔਰਤ ਹੋਏ, ਭਾਵੇਂ ਉਹ ਪੈਸੇ ਲੈ ਕੇ ਕੰਮ ਕਰਨ ਵਾਲੇ ਕਲਾਕਾਰ ਹੁੰਦੇ ਨੇ, ਉਹਨਾਂ ਦਾ ਕੋਈ ਉਹਨਾਂ ਨੇ ਤਾਂ ਆਪਣਾ ਇੱਕ ਕਲਾਕਾਰ ਦਾ ਤਾਂ ਧਰਮ ਹੀ ਕੋਈ ਨਹੀਂ ਹੁੰਦਾ, ਉਹਨੇ ਤਾਂ ਜੋ ਉਹਨੂੰ ਰੋਲ ਦਿੱਤਾ ਹੈ ਉਹਨੇ ਆਪਣੀ ਕਲਾ ਦਿਖਾਣੀ ਹੈ, ਲੇਕਿਨ ਉਹਨਾਂ ਨੂੰ ਇਹ ਵੀ ਬਰਦਾਸ਼ਤ ਨਹੀਂ ਹੈ। ਹੁਣ ਜੇ ਇਸ ਸਭ ਦੇ ਚੱਲਦੇ ਆ ਕਿਸੇ ਨੂੰ ਇਹ ਲੱਗੇ ਕਿ ਜੀ ਭਾਰਤ ਨਾਲ ਵਪਾਰ ਕਰ ਲਓ, ਪਾਕਿਸਤਾਨੀ ਨੂੰ ਲੱਗੇ ਜਾਂ ਸਿੱਖਾਂ ਨੂੰ ਲੱਗੇ ਕਿ ਜੀ ਸ਼ਾਇਦ ਇੱਕ ਪਾਰਟੀ ਨਾਲ ਦੂਜੀ ਆ ਜਾਏ, ਸਾਨੂੰ ਇਨਸਾਫ ਮਿਲ ਜਾਏ, ਬਿਲਕੁਲ ਨਹੀਂ। ਔਰ ਮੈਂ ਸਮਝਦਾ ਹਾਂ ਵੀ ਇਹ ਗੱਲ ਪਾਕਿਸਤਾਨੀਆਂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਉਹਨਾਂ ਦੇ ਕਾਇਦ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਜੇ 77 ਸਾਲ ਪਹਿਲਾਂ ਇਹਨਾਂ ਦੇ ਜਿਹੜੇ ਸੈਕੂਲਰ ਲਬਾਦੇ ਵਿਚਲਾ ਲੁਕਿਆ ਸ਼ੁੱਧ ਬਨਾਰਸੀ ਹਿੰਦੂ ਨਾ ਦੇਖਦੇ ਤੇ ਇਹ ਨਾ ਕਿਹਾ ਹੁੰਦਾ ਉਹਨਾਂ ਨੇ ਕਿ ਵੈਨ ਐਵਰ ਗਾਂਧੀ ਹੈਜ਼ ਕਮ ਟੂ ਮੀਟ ਮੀ ਹੀ ਹੈਜ਼ ਕਮ ਟੂ ਚੀਟ ਮੀ, ਤੇ ਉਹ ਵੀ ਇਹਨਾਂ ਦੇ ਉਸ ਭਰਮ ਜਾਲ 'ਚ ਫਸ ਜਾਂਦੇ ਜਿਵੇਂ ਮਾਸਟਰ ਤਾਰਾ ਸਿੰਘ ਔਰ ਉਸ ਦੌਰ ਦੀ ਸਿੱਖ ਲੀਡਰਸ਼ਿਪ ਨੇ ਇਹਨਾਂ 'ਤੇ ਵਿਸ਼ਵਾਸ ਕੀਤਾ। ਅਸੀਂ ਤਾਂ ਸਫ਼ਰ ਕਰ ਰਹੇ ਹਾਂ, ਤੁਸੀਂ ਘੱਟੋ ਘੱਟ ਅੱਧੇ ਕੁ ਮੁਸਲਮਾਨ, ਅੱਧੇ ਕੁ ਤਾਂ ਫਸੇ ਹੋਏ ਨੇ ਉੱਥੇ, ਜਿਹੜੇ ਮੌਲਾਨਾ ਅਬੁਲ ਕਲਾਮ ਆਜ਼ਾਦ ਜਾਂ ਦੂਜਿਆਂ ਦੇ ਚੁੰਗਲ 'ਚ ਫਸੇ ਹੋਏ ਸੀ, ਜੁੱਤੀਆਂ ਖਾ ਰਹੇ ਨੇ ਉਹਨਾਂ ਦੀਆਂ। ਸੋ ਇਹ ਹਕੀਕਤ ਹੈ, ਫਖਰ ਕਰੋ ਵੀ ਤੁਹਾਡੇ ਕੋਲ ਮੁਲਕ ਪਾਕਿਸਤਾਨ ਹੈ ਔਰ ਉਹਦੀ ਹਿਫਾਜ਼ਤ ਦੇ ਲਈ ਆਪਸ ਦੇ ਵਿੱਚ ਮਿਲ ਬੈਠ ਕੇ ਆਪਣੇ ਡਿਫਰੈਂਸਿਸ ਦੂਰ ਕਰਕੇ, ਕਿਉਂਕਿ ਇੰਡੀਆ ਦੀ ਨੀਅਤ ਬਹੁਤ ਮਾੜੀ ਹੈ, ਇਹ ਕੋਈ ਨਾ ਕੋਈ ਆਉਣ ਵਾਲੇ ਪੀਰੀਅਡ ਦੇ ਵਿੱਚ ਵੀ ਕੁਛ ਨਾ ਕੁਛ ਸ਼ਰਾਰਤ ਕਰ ਸਕਦੇ हैं। जी डॉक्टर साहब ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੱਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਮਰਨ ਮੁਨਸਾ ਸੂਰਿਆ ਹੱਕ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸ਼ਹਾਦਤ ਅਤੇ ਜੂਨ 1984 ਘੱਲੂਘਾਰੇ ਨੂੰ ਸਮਰਪਿਤ ਗੁਰਮਤਿ ਸਮਾਗਮ ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ ਟੁਲੈਰੀ ਕੈਲੀਫੋਰਨੀਆ ਵਿਖੇ 4, 5 ਅਤੇ 6 ਜੁਲਾਈ ਨੂੰ ਕਰਵਾਏ ਜਾ ਰਹੇ ਹਨ। ਸ਼ੁੱਕਰਵਾਰ ਅਤੇ ਸ਼ਨੀਚਰਵਾਰ ਨੂੰ ਰਾਤ ਦੇ ਦੀਵਾਨ ਸਜਾਏ ਜਾਣਗੇ, ਜਿਨ੍ਹਾਂ ਵਿੱਚ ਕਵੀਸ਼ਰੀ ਜਥਾ ਭਾਈ ਮਹਿਲ ਸਿੰਘ ਜੀ ਚੰਡੀਗੜ੍ਹ ਅਤੇ ਭਾਈ ਗੁਰਲਾਲ ਸਿੰਘ ਦਮਦਮੀ ਟਕਸਾਲ ਵਾਲੇ ਹਾਜ਼ਰੀ ਭਰਨਗੇ। ਉਪਰੰਤ ਪੰਥਕ ਆਗੂ ਸਹਿਬਾਨ ਅਤੇ ਬੁਲਾਰੇ ਸੰਗਤਾਂ ਨੂੰ ਸੰਬੋਧਨ ਕਰਨਗੇ। ਸਮੂਹ ਸਿੱਖ ਸੰਗਤਾਂ ਅਤੇ ਪਾਰਟੀ ਆਗੂਆਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ। ਮਰਨ ਮੁਨਸਾ ਸੂਰਿਆ ਹੱਕ ਹੈ, ਮਰਨ ਮੁਨਸਾ ਸੂਰਿਆ ਹੱਕ ਹੈ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਐਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਐਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨੌਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼।
ਵੀਅਰਸ ਵੈਲਕਮ ਬੈਕ ਫਰਮ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਹੈ ਕਿ ਇਜ਼ਰਾਈਲ ਗਜ਼ਾ ਵਿੱਚ 2 ਮਹੀਨੇ ਲਈ ਜੰਗਬੰਦੀ ਲਈ ਤਿਆਰ ਹੋ ਗਿਆ ਹੈ। ਉਸਨੇ ਹਮਾਸ ਨੂੰ ਵੀ ਇਸ ਤੇ ਰਾਜ਼ੀ ਹੋਣ ਲਈ ਕਿਹਾ ਹੈ। ਕੁਝ ਹਲਕਿਆਂ ਵਿੱਚ ਆਸ ਜਤਾਈ ਜਾ ਰਹੀ ਹੈ ਕਿ ਹੋ ਸਕਦਾ ਹੈ ਕਿ ਹੁਣ ਦੇ ਦੌਰ ਵਿੱਚ ਗੱਲਬਾਤ ਦੇ ਰਾਹੀਂ ਫਲਸਤੀਨੀ ਸਟੇਟ ਦਾ ਜਿਹੜਾ ਵਜੂਦ ਹੈ ਉਹ ਆ ਜਾਵੇਗਾ ਔਰ ਇਸ ਦੀਆਂ ਕਿੰਨੀਆਂ ਸੰਭਾਵਨਾਵਾਂ ਨੇ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ ਦੂਸਰੇ ਸੰਸਾਰ ਯੁੱਧ ਤੋਂ ਪਹਿਲਾਂ ਨਾਜ਼ੀ ਜਰਮਨੀ ਵੱਲੋਂ ਜਾਂ ਫਾਸ਼ਿਸਟ ਮੁਸੋਲਿਨੀ ਵੱਲੋਂ ਯਹੂਦੀਆਂ ਦੀ ਨਸਲਕੁਸ਼ੀ ਜਾਂ ਜਿਪਸੀਆਂ ਦੀ ਜਾਂ ਕੈਥੋਲਿਕਸ ਦੀ ਜਾਂ ਦੂਸਰਾ ਕਿਸ ਲੈਵਲ ਤੇ ਹੋਈ, ਇਹ ਹਕੀਕਤ ਉਦੋਂ ਹੀ ਸਾਹਮਣੇ ਆਈ ਜਦੋਂ ਕਿ ਜੰਗ ਖਤਮ ਹੋਇਆ, ਉਹਨਾਂ ਦੇ ਕੰਸੈਂਟਰੇਸ਼ਨ ਕੈਂਪਾਂ ਦਾ ਇੰਕਸ਼ਾਫ ਹੋਇਆ ਕੀ ਹੈ, ਉਹਨਾਂ ਦੇ ਗੈਸ ਚੈਂਬਰਾਂ ਦੀ ਕਹਾਣੀ ਆਈ ਔਰ ਫਿਰ ਆਇਆ ਵੀ ਕਿਵੇਂ ਜਿਹੜਾ ਉਹ ਇਕੱਲਾ ਜਰਮਨੀ ਦੇ ਵਿੱਚ ਹੀ ਨਹੀਂ, ਸਾਰੇ ਯੂਰਪ ਜਿੱਥੇ ਜਿੱਥੇ ਇਹ ਜਰਮਨ ਦੀਆਂ ਫੌਜਾਂ ਗਈਆਂ ਉਹਦੇ ਲੋਕਲ ਪਾਪੂਲੇਸ਼ਨ ਨੇ ਵੀ ਅੱਗੇ ਹੋ ਕੇ ਕਿਵੇਂ ਉਹ ਯਹੂਦੀ ਹੋਣ, ਜਿਪਸੀ ਹੋਣ ਔਰ ਦੂਸਰੇ ਪਿਛਲੇ ਦਿਨਾਂ 'ਚ ਯੂਨਾਈਟਿਡ ਨੇਸ਼ਨ ਚਰਚ ਸੈਂਟਰ ਦੇ ਵਿੱਚ ਜਿਹੜਾ ਸਿੱਖ ਜੈਨੋਸਾਈਡ ਔਰ ਅਰਮੀਨੀਅਨ ਔਰ ਦੂਸਰਿਆਂ ਦੀ ਇੱਕ ਕਾਨਫਰੰਸ 5-6 ਜੈਨੋਸਾਈਡ ਜਿਹੜੇ ਹੋਏ ਉਹਨਾਂ ਦੀ ਸੀ ਔਰ ਉਹਦੇ 'ਚ ਜਿਹੜੀ ਰੋਮਾ ਓਰੀਜਨ ਦੀ ਬੀਬੀ ਜਿਹਨੇ ਪ੍ਰੀਜ਼ਾਈਡ ਕੀਤਾ ਉਹਨੇ ਆਪਣੀ ਪ੍ਰੈਜੈਂਟੇਸ਼ਨ 'ਚ ਵੀ ਕਿਹਾ ਸੀ ਕਿ 2.5 ਲੱਖ ਜਿਹੜੇ ਨੇ 250,000 ਜਿਪਸੀ ਨਾਜ਼ੀਆਂ ਨੇ ਮਾਰੇ, ਜਿਨ੍ਹਾਂ ਦਾ ਬਹੁਤਾ ਜ਼ਿਕਰ ਨਹੀਂ ਹੋਏਗਾ। ਬਹੁਤ ਵਾਰੀ ਜੂਇਸ਼ ਹੋਲੋਕਾਸਟ ਦੇ ਨਾਲ ਹੀ ਗੱਲ ਮੁਕਾ ਦਿੱਤੀ ਜਾਂਦੀ, ਪਰ ਜਿਹੜੀ ਗੱਲ ਹੋਲੋਕਾਸਟ ਦਾ ਕਿਸੇ ਪੀਰੀਅਡ 'ਚ ਵੀ ਹੋਈ ਹੋਏ ਜਾਂ ਜੈਨੋਸਾਈਡ ਹੋਇਆ ਹੋਇਆ ਕੰਡੈਮਨੇਬਲ ਹੈ। ਲੇਕਿਨ ਉਦੋਂ ਤਾਂ ਬਾਅਦ 'ਚ ਪਤਾ ਲੱਗਾ, ਉਦੋਂ ਕੋਈ ਵੀਡੀਓ ਕੈਮਰੇ ਨਹੀਂ ਸੀ, ਕੋਈ ਰੋਜ਼ਾਨਾ ਰਿਪੋਰਟਾਂ ਜਿਹੜੀਆਂ ਮੀਡੀਆ ਰਾਹੀਂ ਤੁਹਾਨੂੰ ਉਹ ਇਮੇਜਸ ਨਹੀਂ ਸੀ ਨਜ਼ਰ ਆਉਂਦੇ ਵੀ ਏਡ ਲੈਣ ਲਈ ਲੋਕ ਖੜੇ ਨੇ, ਫੂਡ ਔਰ ਪਾਣੀ ਲੈਣ ਲਈ, ਔਰ ਜਿਹੜੀ ਆ ਫੌਜ ਆ ਕੇ ਗੋਲੀਆਂ ਮਾਰ ਰਹੀ ਹੈ ਰੋਜ਼ਾਨਾ। 24 ਮਰ ਗਿਆ, 30 ਮਰ ਗਏ ਔਰ ਇਹ ਪ੍ਰੋਸੈਸ ਜਿਹੜੀ ਹੈ ਸਾਲ ਹੋ ਗਿਆ ਸਾਡੇ ਸਾਹਮਣੇ ਦੇਖਦੇ ਹਾਂ ਜੋ ਗਜ਼ਾ ਦੇ ਵਿੱਚ ਹੋ ਰਿਹਾ। ਔਰ ਖੁੱਲ੍ਹ ਕੇ ਉਸ ਸਟੇਟ ਵੱਲੋਂ ਇਜ਼ਰਾਈਲ ਆਪਣੇ ਆਪ ਨੂੰ ਡੈਮੋਕ੍ਰੇਸੀ ਕਲੇਮ ਕਰਦਾ ਹੈ, ਅਮਰੀਕਾ ਦੀ ਪ੍ਰੋਟੈਕਟੋਰੇਟ ਸਟੇਟ ਹੈ ਔਰ ਇਹਦੇ ਉੱਥੇ ਕੋਈ ਜੰਗ ਨਹੀਂ ਹੋ ਰਹੀ, ਕੋਈ ਹਮਾਸ ਨੇ ਇਹਦੀ ਫੌਜ ਲੜ ਰਹੀ ਹੈ ਤਾਂ ਉਹਨਾਂ ਦੀ ਲੜ ਰਹੀ ਹੈ। ਅਤੇ ਉਹਦੇ ਲਈ ਇੱਕ ਟਰਮ ਜਿਹੜੀ ਅਮਰੀਕਾ ਨੇ ਕੋਲੇਟਰਲ ਡੈਮੇਜ ਦੀ ਕੱਢੀ ਸੀ ਕਿ ਜੀ ਇੰਨੇ ਫੌਜੀ ਇੱਧਰ ਮਰੇ, ਇੰਨਾ ਕੋਲੇਟਰਲ ਹੋਇਆ ਜੀ ਸਿਵਿਲੀਅਨ ਵੀ ਮਾਰੇ। ਇਹ ਤਾਂ ਵਿਚਾਰੇ ਆਮ ਮਰਨ ਵਾਲੇ 2/3 ਬੀਬੀਆਂ ਤੇ ਬੱਚੇ ਨੇ, ਫਿਗਰ 60,000 ਤੋਂ ਜ਼ਿਆਦਾ ਹੈ। ਤੁਸੀਂ ਇੱਕ ਪੂਰੀ ਥਾਂ ਨੂੰ, ਘਰਾਂ ਨੂੰ ਬਰਬਾਦ ਕਰ ਦਿੱਤਾ ਹੈ। ਉਹਨਾਂ ਦੇ ਬੱਚੇ ਛੋਟੇ ਛੋਟੇ ਮਰਨ ਵਾਲੇ, ਕੋਈ ਜਿਹੜੇ ਨੇ ਬੀਬੀਆਂ ਨੇ, ਡਾਕਟਰਸ ਨੇ ਜਿਹੜੇ ਏਡ ਦੇਣ ਵਾਲੇ ਨੇ, ਉਹਨਾਂ ਨੂੰ ਫਿਰ ਇਹ ਕਿਹਾ ਜੀ UN ਏਡ ਨਹੀਂ ਦੇ ਸਕਦਾ, ਉਹ ਅਸੀਂ ਦਿਆਂਗੇ, ਉਹਦੇ ਥੱਲੇ ਉਹਨਾਂ ਦੀ ਆਪਣਾ ਉਹ ਕੀ ਕਰ ਰਹੇ ਨੇ। ਸੋ ਇਸ ਸਭ ਦੇ ਚਲਦਿਆਂ ਇੱਕ ਪਾਸੇ ਤਾਂ ਦੁਨੀਆ 'ਚ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਆਇਰਲੈਂਡ ਜਾਂ ਸਪੇਨ ਇਹ 2 ਮੁਲਕ ਨੇ ਜਿਨ੍ਹਾਂ ਨੇ ਖੁੱਲ੍ਹ ਕੇ ਜਿਹੜਾ ਉਹ ਇਹ ਕਿਹਾ ਕਿ ਜੀ ਅਸੀਂ ਕੋਈ ਵਪਾਰ ਨਹੀਂ ਕਰਾਂਗੇ ਇਜ਼ਰਾਈਲ ਨਾਲ, ਅਸੀਂ ਸਬੰਧ ਤੋੜ ਰਹੇ ਹਾਂ। ਔਰ ਸਾਊਥ ਅਫਰੀਕਾ ਤਾਂ ਇਹਨਾਂ ਨੂੰ ਇਜ਼ਰਾਈਲ ਨੂੰ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ 'ਚ ਲੈ ਕੇ ਗਿਆ। ਉਸ ਤੋਂ ਇਲਾਵਾ ਅਸੀਂ ਬਹੁਤ ਸਾਰੇ ਮੁਸਲਮਾਨ ਮੁਲਕਾਂ ਦਾ ਵੀ ਜਿਹੜਾ ਰਵੱਈਆ ਹੈ ਉਹ ਜਿਨ੍ਹਾਂ ਦੇ ਸਾਹਮਣੇ ਹੋ ਰਿਹਾ, ਉਹ ਕਿਤੇ ਅਮਰੀਕਾ ਤੋਂ ਡਰਦੇ ਨੇ, ਕਦੇ ਕਿਸੇ ਦੇ ਜਿਹੜੇ ਨੇ ਉਹ ਪਿਛਲਗ ਬਣੇ ਹੋਏ ਨੇ ਔਰ ਉਹ ਅੱਖਾਂ ਸਾਹਮਣੇ ਇੱਕ ਪਾਸੇ ਤੁਸੀਂ ਉਮਾ ਇਸਲਾਮਿਕ ਔਰ ਦੂਸਰੀ ਗੱਲ ਕਰੋ ਪਰ ਤੁਸੀਂ ਆਵਾਜ਼ ਵੀ ਨਾ ਚੁੱਕੋ। ਹੁਣ ਇਸ ਸਭ ਦੇ ਚਲਦੇ ਆ ਕਿਉਂਕਿ ਇਜ਼ਰਾਈਲ ਦਾ ਵਧਿਆ ਹੋਇਆ ਹੌਸਲਾ, ਉਹਨੇ ਦੇਖਿਆ ਵੀ ਇੱਥੇ ਮੈਂ ਜੋ ਕਰ ਰਿਹਾ ਨਾ ਕਿਸੇ ਮੁਸਲਮਾਨ ਮੁਲਕ ਦੇ ਵਿੱਚ ਜ਼ਰੂਰਤ ਹੈ ਮੈਨੂੰ ਰੋਕਣ ਦੀ, ਨਾ ਕੋਈ ਇੰਟਰਨੈਸ਼ਨਲ ਕਮਿਊਨਿਟੀ ਮਤਾ ਮਾੜਾ ਮੋਟਾ ਹੋ ਜਾਂਦਾ ਹੈ ਗੱਲ ਮੁੱਕ। ਉਹਨੇ ਈਰਾਨ ਦੇ ਉੱਤੇ ਵੀ ਜਿਹੜਾ ਹਮਲੇ ਦੀ ਜਿਹੜੀ ਹੈ ਉਹ ਦਾਦਾਗਿਰੀ ਵਾਲਾ ਪਾਰਟ ਦਿਖਾਇਆ। ਲਗਭਗ 12 ਦਿਨ ਚੱਲੇ, ਉਸ ਦੇ ਵਿੱਚ ਜਦੋਂ ਜਵਾਬੀ ਕਾਰਵਾਈ ਹੋਈ, ਜ਼ਾਹਰ ਹੈ ਤੈਲ ਅਵੀਵ ਦੀਆਂ ਬਿਲਡਿੰਗਾਂ ਡਿੱਗੀਆਂ, ਲੋਕ ਜਿਹੜੇ ਨੇ ਲੰਬੀਆਂ ਲਾਈਨਾਂ ਲੱਗ ਗਈਆਂ ਏਅਰਪੋਰਟਾਂ ਤੇ ਭੱਜਣ, ਕਿਉਂਕਿ ਬਹੁਤ ਸਾਰੇ ਉੱਥੇ ਬੈਠੇ ਜਿਹੜੇ ਨੇ ਉਹਨਾਂ ਕੋਲ ਡਿਊਲ ਸਿਟੀਜ਼ਨਸ਼ਿਪ ਹੈ। ਉਹਨੇ ਪਾਬੰਦੀ ਲਾਣੀ ਪਈ ਨੈਤਨਯਾਹੂ ਨੂੰ। ਉੱਥੋਂ ਅਮਰੀਕਨ ਐਮਬੈਸੀ ਦੇ ਬਾਹਰ 2-2 ਮੀਲ ਲੰਬੀਆਂ ਲਾਈਨਾਂ ਜਿੱਥੇ ਲਾਠੀ ਚਾਰਜ ਹੋ ਰਿਹਾ ਵੀਜ਼ੇ ਲੈਣ ਲਈ ਕਿ ਭੱਜੋ ਇੱਥੋਂ। ਸੋ ਇਹ ਪਹਿਲੀ ਵਾਰ ਸੀ ਕਿ ਇਸ ਲੈਵਲ ਦੇ ਉੱਤੇ ਡਾਇਰੈਕਟਲੀ ਹਰਟ ਫੀਲ ਹੋਇਆ ਔਰ ਜ਼ਾਹਰ ਹੈ ਕਿ ਇਜ਼ਰਾਈਲ ਨੇ ਹਾਲ ਦੁਹਾਈ ਪਾਈ, ਅਮਰੀਕਾ ਨੂੰ ਇਨਵੋਲਵ ਕੀਤਾ। ਅਮਰੀਕਾ ਦੇ B-2 ਬੰਬਰਸ ਨੇ ਜਾ ਕੇ ਉਹਨਾਂ ਦੀਆਂ 3 ਨਿਊਕਲੀਅਰ ਫੈਸਿਲਿਟੀਜ਼ ਜਿਹੜੀਆਂ ਨੇ ਉਹ 30,000 ਪਾਉਂਡ ਦੇ ਫਾਦਰ ਆਫ ਆਲ ਬੰਬਸ ਔਰ ਫਲਾਣੇ ਸੁੱਟੇ। ਇਹ ਫਿਰ ਕਲੇਮ ਕਾਊਂਟਰ ਕਲੇਮ ਸ਼ੁਰੂ ਹੋ ਗਿਆ ਕਿ ਜੀ ਕਿੰਨਾ ਨੁਕਸਾਨ ਹੋਇਆ ਨਹੀਂ ਹੋਇਆ।
ਹਾਲਾਂਕਿ ਇਜ਼ਰਾਈਲ ਦੇ ਫੋਰਨ ਮਿਨਿਸਟਰ ਨੇ ਕਿਹਾ ਹੈ ਵੀ ਫਲਾਂ ਫੈਸਿਲਿਟੀ ਦਾ ਬਹੁਤ ਨੁਕਸਾਨ ਹੋਇਆ, ਔਰ ਉਹਨਾਂ ਦੀ ਪਾਰਲੀਮੈਂਟ ਨੇ ਈਰਾਨ ਦੀ ਔਰ ਹੁਣ ਪ੍ਰੈਜ਼ੀਡੈਂਟ ਨੇ ਕਿਹਾ ਜੀ ਅਸੀਂ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਚੋਂ ਬਾਹਰ ਆ ਗਏ। ਇਹਦਾ ਮਤਲਬ ਹੈ ਕਿ ਈਵਨ ਜਿਹੜੀ ਨਾਨ ਪ੍ਰੋਲੀਫਰੇਸ਼ਨ ਟ੍ਰੀਟੀ ਤੇ ਵੀ ਦਸਤਖਤ ਨੇ, ਦਾ ਮਤਲਬ ਈਰਾਨ ਇਹ ਵੀ ਇੰਡੀਕੇਸ਼ਨ ਦੇ ਰਿਹਾ ਕਿ ਵੀ ਅਸੀਂ ਹੁਣ ਜੋ ਚਾਹਾਂਗੇ ਉਹ ਕਰਾਂਗੇ। ਹਾਲਾਂਕਿ ਇਵੇਂ ਹੋਣਾ ਨਹੀਂ ਹੈ, ਔਰ ਅਮਰੀਕਾ ਨੇ ਗੱਲਬਾਤ ਦਾ ਵੀ ਸੱਦਾ ਦਿੱਤਾ ਹੈ। ਟਰੰਪ ਨੇ ਕਿਹਾ ਵੀ ਜਲਦੀ ਸ਼ੁਰੂ ਹੋ ਸਕਦੀ ਹੈ, ਜਲਦੀ ਨਾ ਵੀ ਹੋਏ, ਲੇਟ ਵੀ ਹੋਏ। ਲੇਕਿਨ ਇਸ ਸਾਰੇ ਚੋਂ ਜਿਹੜੇ ਮੈਂ ਕੁਛ ਪਾਕਿਸਤਾਨ ਦੇ ਐਨਾਲਿਸਟ ਔਰ ਇੰਟਰਨੈਸ਼ਨਲੀ ਦੂਸਰਿਆਂ ਦੇ ਵੀ ਦੇਖਦਾ ਹੈ, ਉਹਨਾਂ ਨੇ ਇੱਕ ਹੋਪ ਇਹ ਕੀਤੀ ਕਿ ਵੀ ਸ਼ਾਇਦ ਜਿਸ ਸਖਤੀ ਨਾਲ ਅਮਰੀਕਾ ਨੇ ਇਜ਼ਰਾਈਲ ਨੂੰ ਵਰਜਿਆ, ਜਦੋਂ ਉਹਨਾਂ ਨੇ ਜਿਹੜਾ ਸੀਜ਼ ਫਾਇਰ ਈਰਾਨ ਔਰ ਇਜ਼ਰਾਈਲ ਦੇ ਵਿਚਾਲੇ ਪ੍ਰੈਜ਼ੀਡੈਂਟ ਟਰੰਪ ਨੇ ਕਰਾਇਆ, ਉਹਨੂੰ ਵਾਇਲੇਟ ਕੀਤਾ, ਉੱਥੇ ਪ੍ਰੈਜ਼ੀਡੈਂਟ ਟਰੰਪ ਨੇ ਇਹ ਠਾਣ ਲਈ ਹੈ, ਕੁਸ਼ਕ ਦਾ ਖਿਆਲ ਹੈ ਕਿ ਵੀ ਇਹਦਾ ਹੁਣ ਅਸੀਂ ਪਰਮਾਨੈਂਟ ਸੋਲੂਸ਼ਨ ਲੱਭਣਾ, ਔਰ ਇਜਿਪਟ ਔਰ ਕਤਰ ਨੂੰ ਇਨਵੋਲਵ ਕੀਤਾ। ਔਰ ਜਿਹੜੀ ਅਨਾਊਂਸਮੈਂਟ ਕੱਲ੍ਹ ਟਰੰਪ ਨੇ ਕੀਤੀ ਕਿ ਇਜ਼ਰਾਈਲ ਜਿਹੜਾ ਹੈ ਉਹ 60 ਦਿਨਾਂ ਦੇ ਲਈ ਮਤਲਬ 2 ਮਹੀਨੇ ਗਜ਼ਾ ਸੀਜ਼ ਫਾਇਰ ਲਈ ਤਿਆਰ ਹੈ। ਤੇ ਟਰੰਪ ਨੇ ਹਮਾਸ ਨੂੰ ਇਹ ਕਿਹਾ ਕਿ ਭਾਈ ਤੁਸੀਂ ਵੀ ਇਸ ਦੇ ਉੱਤੇ ਜਿਹੜਾ ਉਹ ਫੁੱਲ ਚੜਾਓ ਇਸ ਤੇ, ਨਹੀਂ ਤਾਂ ਫਿਰ ਵਰਸਟ ਲਈ ਤਿਆਰ ਰਹੋ। ਮੈਨੂੰ ਲੱਗਦਾ ਵੀ ਇਹ ਜਿਹੜਾ ਇਸ ਦਾ ਨਤੀਜਾ ਭਾਵੇਂ ਵਕਤੀ ਤੌਰ ਤੇ ਹਮਾਸ ਨੇ ਇਹਦੇ ਜਵਾਬ ਦੇ ਵਿੱਚ ਕਿਹਾ ਕਿ ਵੀ ਇਹ ਜਿਹੜਾ ਇੱਕ ਪਾਸੇ ਜੋ ਚੱਲ ਰਿਹਾ, ਹਮਾਸ ਸੇਜ਼ ਇਟਸ ਰੈਡੀ ਫॉर ਅ ਸੀਜ਼ ਫਾਇਰ ਬਟ ਵਾਂਟਸ ਅ ਕੰਪਲੀਟ ਐਂਡ ਟੂ ਦਾ ਵਾਰ ਇਨ ਗਜ਼ਾ, ਵੀ ਅਸੀਂ ਚਾਹੁੰਦੇ ਹਾਂ ਪਰ ਉਹਦੇ ਜਿਹੜਾ ਐਂਡ ਹੋਏ ਵਾਰ ਦਾ। ਉਸ ਦੇ ਉੱਤੇ ਇਜ਼ਰਾਈਲ ਦੇ ਡਿਫੈਂਸ ਮਿਨਿਸਟਰ ਨੇ ਕਿਹਾ ਕਿ ਪੋਸਟ ਜਿਹੜਾ ਸੀਜ਼ ਫਾਇਰ ਜੋ ਵੀ ਗਜ਼ਾ ਹੋਏਗਾ ਉਹਦੇ 'ਚ ਹਮਾਸ ਦੀ ਕੋਈ ਥਾਂ ਨਹੀਂ ਹੋਏਗੀ। ਸੋ ਇਹ ਤਾਂ ਪੋਲੀਟੀਕਲ ਪੋਜੀਸ਼ਨਿੰਗ ਹੈ ਹਰ ਇੱਕ ਦੀ, ਪਰ ਜਿਹੜੀ ਇੱਕ ਥੋੜ੍ਹੀ ਬਹੁਤ ਹੋਪ ਵਾਲੀ ਗੱਲ ਇਹ ਨਜ਼ਰ ਆ ਰਹੀ ਹੈ ਕਿ ਵੀ ਜੇ ਪ੍ਰੈਜ਼ੀਡੈਂਟ ਟਰੰਪ ਇਹ ਤਈਆ ਕਰ ਲੈਣ, ਕਿਉਂਕਿ ਇਜ਼ਰਾਈਲ ਇਸ ਵੇਲੇ ਵਲਨਰੇਬਲ ਹੈ, ਇਹੀ ਕਾਰਨ ਹੈ ਕਿ ਨੈਤਨਯਾਹੂ ਨੂੰ ਸੱਦਿਆ ਵੀ ਹੈ DC 'ਚ ਕਿ ਭਾਈ ਦੇਖੋ ਈਰਾਨ ਦੀ ਇਜ਼ਰਾਈਲ ਨਾਲ ਕੀ ਲੜਾਈ ਹੈ, ਈਰਾਨ ਦਾ ਬਾਰਡਰ ਵੀ ਨਹੀਂ ਲੱਗਦਾ, ਕੋਈ ਉਹਨਾਂ ਦਾ ਜ਼ਮੀਨ ਦਾ ਰੌਲਾ ਨਹੀਂ ਹੈ। ਜੇ ਫਲਸਤੀਨ ਵਜੂਦ ਦੇ ਵਿੱਚ ਆ ਜਾਂਦਾ ਹੈ ਇੱਕ ਵਾਇਬਲ ਸਟੇਟ ਦੇ ਤੌਰ ਤੇ, ਜਿਸ ਦੇ ਵਿੱਚ ਕਾਂਗੂਰਿਟੀ ਹੈ, ਵੈਸਟ ਬੈਂਕ ਔਰ ਗਜ਼ਾ ਇਹ ਨਹੀਂ ਹੈ ਕਿ ਬੰਟੂਸਤਾਨ ਬਣ ਜਾਣ ਕਿ ਇੱਥੇ ਔਰ ਵਿਦ ਈਸਟ ਜੈਰੂਸ਼ਲਮ ਉਹਦੀ ਕੈਪੀਟਲ ਹੋਏ, ਜਿਹੜਾ 1993 ਚ ਔਸਲੋ ਅਕੋਰਡ ਹੋਇਆ ਸੀ ਯਾਸਰ ਅਰਾਫਾਤ ਔਰ ਪ੍ਰਾਈਮ ਮਿਨਿਸਟਰ ਰੈਬੀਨ ਦੇ ਵਿੱਚ, ਉਹਦੀ ਸਪਿਰਿਟ ਤਾਂ ਇਹੀ ਸੀ ਕਿ ਇਸ ਵੇਲੇ ਇਨ ਪ੍ਰਿੰਸੀਪਲ ਮੰਨ ਲਿਆ ਗਿਆ ਸੀ। ਵੈਸਟ ਬੈਂਕ ਔਰ ਦੂਸਰੇ ਚੋਣਾਂ ਵੀ ਹੋਈਆਂ, ਬਾਅਦ ਦੇ ਵਿੱਚ ਗਜ਼ਾ 'ਚ ਹਮਾਸ ਜਿੱਤੀ, ਵੈਸਟ ਬੈਂਕ ਦੇ ਵਿੱਚ PLO ਜਿੱਤੀ, ਫਿਰ ਯਾਸਰ ਅਰਾਫਾਤ ਦਾ ਵੀ, ਜਿਵੇਂ ਭਾਈ ਅਵਤਾਰ ਸਿੰਘ ਖੰਡਾ ਦਾ ਅਸੀਂ ਜ਼ਿਕਰ ਕੀਤਾ ਹੈ ਵੀ ਉਹਨਾਂ ਦੇ ਪੈਥੋਲੋਜਿਸਟ ਨੇ ਕਿਹਾ ਕਿ ਵੀ ਇਹ ਜਿਹੜੀ ਇਸ ਕਿਸਮ ਦਾ ਕੈਮੀਕਲ ਯੂਜ਼ ਹੁੰਦਾ, ਅਰਾਫਾਤ ਦਾ ਵੀ ਮਰਡਰ ਹੀ ਹੋਇਆ, ਉਹ ਹੋਰ ਉਹੀ ਕੈਮੀਕਲ ਦੇ ਨਾਲ ਔਰ ਦੂਸਰੇ ਹਾਲਾਂ ਉਹਨੂੰ ਨੈਚੁਰਲ ਡੈਥ ਦਿਖਾਇਆ ਗਿਆ। ਹੁਣ ਇਸ ਸਾਰੇ ਦੇ ਚਲਦਿਆਂ ਜੇ ਮਾੜੀ ਮੋਟੀ ਵੀ ਓਨੈਸਟੀ ਹੁੰਦੀ ਔਰ ਫਲਸਤੀਨ ਹੋਣ ਦੇ ਵਿੱਚ ਆ ਜਾਂਦਾ ਹੈ, ਹਾਲਾਂ ਹੋ ਸਕਦਾ ਫਿਰ ਵੀ ਕੋਈ ਝਗੜੇ ਦਾ ਵਾਇਸ ਹੁੰਦਾ, ਲੇਕਿਨ ਹੁਣ ਤਾਂ ਤੁਸੀਂ ਉਹਨਾਂ ਨੂੰ ਡਿਸਪੋਜ਼ੈਸ ਕਰ ਰਹੇ ਹੋ, ਉਹਨਾਂ ਨੂੰ ਮਾਰ ਰਹੇ ਹੋ, ਉਹਨਾਂ ਦੀ ਨਸਲਕੁਸ਼ੀ ਕਰ ਰਹੇ ਹੋ, ਔਰਤਾਂ ਔਰ ਬੱਚਿਆਂ ਦੇ ਉੱਤੇ ਜ਼ੁਲਮ ਕਰ ਰਹੇ ਹੋ। ਔਰ ਇਹ ਕਿੱਥੇ ਜਾ ਕੇ ਉਸਦਾ, ਔਰ ਇਹ ਇਕੱਲਾ ਇਹ ਨਹੀਂ ਹੈ, ਅਸੀਂ ਸਮਝਦੇ ਹਾਂ ਵੀ ਇਹ ਵੀ ਯਹੂਦੀਆਂ ਦੇ ਹਿੱਸੇ ਆਇਆ। ਜੇ ਨਿਊਯਾਰਕ 'ਚ ਮਮਦਾਨੀ ਮੇਅਰ ਦੀ ਚੋਣ ਜਿੱਤਦਾ, ਮੈਜੋਰਿਟੀ ਨਿਊਯਾਰਕ ਦੇ ਯਹੂਦੀਆਂ ਨੇ ਮਮਦਾਨੀ ਨੂੰ ਵੋਟਾਂ ਪਾਈਆਂ। ਹੁਣ ਮਮਦਾਨੀ ਉਹ ਹੈ ਜਿਹੜਾ ਇਹ ਕਹਿੰਦਾ ਵੀ ਜੇ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਨੇਤਨਯਾਹੂ ਨਿਊਯਾਰਕ ਆਏ ਤਾਂ ਮੈਂ ਉਹਨੂੰ ਅਰੈਸਟ ਕਰਾਂਗਾ। ਹੁਣ ਤੁਸੀਂ ਇੱਥੇ ਜਿਹੜੇ ਇਹਨਾਂ ਦੇ ਬਰੁਕਲਿਨ ਔਰ ਦੂਸਰੇ 'ਚ ਜਿਹੜੇ ਰਿਲੀਜੀਅਸ ਅਟਾਇਰ ਵਾਲੇ ਨੇ, ਦੂਜੇ ਸਭ ਤੋਂ ਜ਼ਿਆਦਾ ਡੈਮੋਨਸਟ੍ਰੇਸ਼ਨਾਂ 'ਚੋਂ ਆਉਂਦੇ ਨੇ ਜਿਹੜੇ ਫਲਸਤੀਨੀਆਂ ਤੇ। ਇਹ ਵੀ ਇੱਕ ਬਿਊਟੀ ਹੈ ਕਿ ਭਾਈ ਸਾਰੇ ਇਹ ਨਾ ਸਮਝਣ ਕਿ ਸਾਰੇ ਜਿਹੜੇ ਯਹੂਦੀ ਨੇ ਉਹ ਨੇਤਨਯਾਹੂ ਦੀ ਹਮਾਇਤ ਕਰਦੇ ਨੇ, ਔਰ ਜਿੰਨੀ ਵੱਡੀ ਆਬਾਦੀ ਨਿਊਯਾਰਕ 'ਚ ਯਹੂਦੀਆਂ ਦੀ ਹੈ, ਉਹਨਾਂ ਦੀਆਂ ਆਬਾਦੀਆਂ ਨੇ ਮਮਦਾਨੀ ਨੂੰ ਵੋਟ ਪਾਈ। ਸੋ ਮਤਲਬ ਇਹ ਹੈ ਵੀ ਇਸ ਵੇਲੇ ਜਿਹੜੀ ਫਿਜ਼ਾ ਹੈ ਉਹ ਫਲਸਤੀਨੀਆਂ ਦੇ ਹੱਕ ਦੇ ਵਿੱਚ ਹੈ, ਔਰ ਇਜ਼ਰਾਈਲ ਉਹਦੀ ਜਿਹੜੀ ਜੰਗੀ ਕੈਪੈਸਿਟੀ ਆ ਉਹ ਵੀ ਐਕਸਪੋਜ਼ ਹੋਈ ਹੈ ਈਰਾਨ ਦੇ ਨਾਲ। ਉਹ ਸਾਰੇ ਜਿੱਤਿਆ ਆ ਰਿਹਾ, ਅਸੀਂ ਨਹੀਂ ਕਹਿੰਦੇ ਜਿਵੇਂ ਇੱਕ ਤਬਕਾ ਪਾਕਿਸਤਾਨ ਜਾਂ ਦੂਜੇ ਜੀ ਈਰਾਨ ਜਿੱਤ ਗਿਆ, ਇਵੇਂ ਵੀ ਨਹੀਂ ਹੈ। ਤਬਾਹੀ ਤਹਿਰਾਨ 'ਚ ਵੀ ਬੜੀ ਹੋਈ, ਮਸਾਦ ਨੇ ਪਹਿਲੇ ਝਟਕੇ 'ਚ ਸਾਰੇ ਫੌਜੀ ਜਰਨਲ ਔਰ ਨਿਊਕਲੀਅਰ ਸਾਇੰਟਿਸਟ ਮਾਰਤੇ। ਪਰ ਇਹ ਹੈ ਕਿ ਵੀ ਜੇ ਇਸ ਨੂੰ ਫਰਦਰ ਰੋਕਣੇ ਤੇ ਫਿਰ ਫਲਸਤੀਨੀ ਸਟੇਟ ਇੰਪੋਰਟੈਂਟ ਹੈ। ਹਾਲਾਂ ਹੋਪ ਇਹ ਜਿਤਾਈ ਜਾ ਰਹੀ ਹੈ ਕਿ ਬਈ ਇਸ ਸਾਰੇ 'ਚੋਂ ਹੋ ਸਕਦਾ ਹੈ ਜਿਵੇਂ ਹੋਪਿੰਗ ਅਗੇਂਸਟ ਹੋਪ ਇਜ਼ ਦਾ ਫੋਲੀ ਆਫ ਹਿਊਮਨ ਨੇਚਰ।
ਫਲਸਤੀਨ ਦੀ ਸਟੇਟ ਨਿਕਲੇ। ਪਰ ਮੈਨੂੰ ਇਹ ਲੱਗਦਾ ਹੈ ਵੀ ਜਿਸ ਕਿਸਮ ਦਾ ਨੈਤਨਯਾਹੂ ਦਾ ਜਿਹੜਾ ਇੱਕ ਵਾਰ ਕ੍ਰਿਮੀਨਲ ਹੈ ਉਸ ਦਾ ਵਰਤਾਰਾ ਹੈ, ਜਿਸ ਕਿਸਮ ਤੋਂ ਪਹਿਲਾਂ ਗਜ਼ਾ ਨੂੰ ਲੈ ਕੇ ਇੱਕ ਟੂਰਿਸਟ ਰਿਜ਼ੋਰਟ ਬਣਾਉਣ ਦੀ ਲਾਈਨ ਔਰ ਦੂਜੀ ਸੀ, ਮੈਂ ਕੋਈ ਬਹੁਤਾ ਹੋਪਫੁਲ ਨਹੀਂ ਹੈ। ਪਰ ਕਿਉਂਕਿ ਅੱਜ ਕੱਲ੍ਹ ਇਹ ਡਿਸਕਸ ਹੋ ਰਿਹਾ ਹੈ ਕਿ ਜੇ 2 ਮਹੀਨੇ ਦਾ ਸੀਜ਼ਫਾਇਰ ਹੁੰਦਾ ਹੈ ਔਰ ਉਸ ਤੋਂ ਬਾਅਦ ਜਿਹੜੀ ਹੈ ਨੈਗੋਸ਼ੀਏਸ਼ਨ ਅੱਗੇ ਤੁਰਦੀ ਹੈ, ਇਜਿਪਟ ਔਰ ਕੁਵੈਤ ਟਰਾਈ ਕਰ ਰਹੇ ਨੇ ਸਾਰੇ ਨੂੰ ਜਿਹੜਾ ਹੈ ਉਹ ਵਿਚੋਲਗੀ ਕਰ ਰਹੇ ਨੇ। ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜੇ ਇਹਦੀਆਂ ਕੋਈ ਬਹੁਤੀਆਂ ਸੰਭਾਵਨਾਵਾਂ ਨਹੀਂ ਨੇ, ਕਿਉਂਕਿ ਬੇਸ਼ੱਕ ਫਲਸਤੀਨੀਆਂ ਦੇ ਹੱਕ ਦੇ ਵਿੱਚ ਇੱਕ ਆਵਾਜ਼ ਹੈ, ਲੇਕਿਨ ਜਿਹੜੇ ਅਮਰੀਕਾ ਦੇ ਵਿੱਚ ਪਾਲਿਸੀ ਮੇਕਰ ਨੇ ਜਾਂ ਜਿਹੜੀ ਸੋ ਕਾਲਡ ਡੀਪ ਸਟੇਟ ਹੈ ਉਹ ਕੀ ਚਾਹੁੰਦੀ ਹੈ ਉਹਨਾਂ ਦੀ, ਕਿਉਂਕਿ ਜੇ ਜੰਗ ਰੁਕ ਜਾਏ ਕਿਤੇ ਵੀ ਫਿਰ ਤਾਂ ਜਿਹੜੀ ਸਾਰੀ ਵਾਰ ਮਸ਼ੀਨਰੀ ਬਣਾਉਣ ਵਾਲੇ ਮੁਲਕ ਨੇ ਜਿਨ੍ਹਾਂ ਦੇ ਸਾਰਾ ਔਰ ਉਹਨਾਂ ਦੇ ਅੱਗੋਂ ਯਾਰ ਪਾਸ਼ਾ ਨੇ ਜਿਨ੍ਹਾਂ ਨੂੰ ਜਦੋਂ ਇੱਕ ਤਬਾਹੀ ਹੋਈ ਹੈ ਫਿਰ ਦੁਬਾਰਾ ਪਹਿਲਾਂ ਤਬਾਹੀ ਕਰਨ ਦੇ ਪੈਸੇ ਉਹਨਾਂ ਨੂੰ ਦੇਣੇ ਨੇ, ਫਿਰ ਦੁਬਾਰਾ ਬਣਾਉਣ ਦੇ ਦੇਣੇ ਨੇ, ਹਥਿਆਰ ਜਿਨ੍ਹਾਂ ਨੇ ਤਬਾਹੀ ਕਰਨੀ ਹੈ ਉਹ ਉਸ ਮੁਲਕ ਨੂੰ ਵੇਚਣੇ ਨੇ। ਸੋ ਇਹ ਸਾਰਾ ਪਾਰਟ ਤਾਂ ਫਿਰ ਤਾਂ ਮਿਡਲ ਈਸਟ ਵੀ ਸ਼ਾਂਤ ਹੋ ਜਾਏਗਾ, ਦੂਸਰਾ ਵੀ ਹੋ ਜਾਏਗਾ। ਔਰ ਜਿਵੇਂ ਯੂਕਰੇਨ ਦੇ ਹਵਾਲੇ ਨਾਲ ਅਸੀਂ ਦੇਖਿਆ ਵੀ ਇਸ ਵਾਰ ਉਹਨਾਂ ਨੂੰ ਹਥਿਆਰਾਂ ਦੀ ਮਦਦ ਦੇਣ ਤੋਂ ਨਾ ਕਰਤੀ ਅਮਰੀਕਾ ਨੇ, ਹੁਣ ਉਹਨਾਂ ਦੇ ਉੱਤੇ ਹੋਰ ਤੇਜ਼ ਹਮਲੇ ਹੋ ਰਹੇ ਨੇ ਔਰ ਆਲਰੇਡੀ ਉਹਨਾਂ ਦੇ ਨਾਲ ਮਿਨਰਲ ਡੀਲ ਤਾਂ ਕਰ ਲਈ ਕਿ ਵੀ ਸਾਨੂੰ ਰੇਅਰ ਮਿਨਰਲ ਦਿਓ। ਸੋ ਇਹ ਜਦੋਂ ਅਸੀਂ ਇਨ ਪ੍ਰੈਕਟਿਸ ਦੇਖਦੇ ਹਾਂ ਇਹ ਪੋਲੀਟਿਕਸ, ਇਹ ਸੈਲਫ ਇੰਟਰਸਟ, ਈਗੋ, ਇਹ ਬਹੁਤ ਖੂਨੀ ਡਰੀਮ ਨੇ। ਇਹਨਾਂ 'ਚ ਤਰਸ, ਇਨਸਾਨੀਅਤ ਦੀ ਕੋਈ ਥਾਂ ਨਹੀਂ ਹੈ। ਸੋ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜੇ ਇਹਨਾਂ ਨੂੰ ਬਿਲਕੁਲ ਸੋ ਕਾਲਡ ਗ੍ਰੇਟਰ ਇਜ਼ਰਾਈਲ ਦੇ ਨਾਂ ਥੱਲੇ ਹੋਰ ਵੀ ਮਾਰਨੇ ਪੈਣ, ਕਿਉਂਕਿ ਜੇ ਇੰਨੀ ਦੇਰ 'ਚ ਕਿੰਨਾ ਅਰਸਾ ਹੋ ਗਿਆ ਇਹ ਸਾਰੀਆਂ ਕਿਲਿੰਗਸ ਨੂੰ ਅੱਖਾਂ ਸਾਹਮਣੇ ਦੇਖਦੇ ਹਾਂ। ਮੈਂ ਇੱਕ ਖਬਰ ਬਣ ਕੇ ਰਹਿ ਗਈ ਹੈ, ਅਸੀਂ ਵੀ ਅਖਬਾਰ ਫੋਲਦੇ ਹਾਂ ਜਾਂ ਕੋਈ ਜਿਹੜਾ ਉਹ ਇਲੈਕਟ੍ਰੋਨਿਕ ਮੀਡੀਆ ਰਾਹੀਂ ਦੇਖਦੇ ਹਾਂ, 1 ਮਿੰਟ ਲਈ ਜਿਹੜਾ ਉਹ ਡੂੰਘਾ ਸਾਹ ਆਉਂਦਾ, ਫਿਰ ਅਗਲੀ ਖਬਰ ਤੇ ਚਲੇ ਜਾਂਦੇ ਜਿਵੇਂ ਕੁਛ ਵੀ ਨਹੀਂ ਵਾਪਰ ਰਿਹਾ। ਸੋ ਹੋ ਜਾਏ ਬਹੁਤ ਚੰਗਾ ਇਹਦੇ 'ਚੋਂ ਫਲਸਤੀਨੀ ਸਟੇਟ ਨਿਕਲੇ, ਪਰ ਮੈਨੂੰ ਨਹੀਂ ਲੱਗਦਾ ਕਿ ਭਾਈ ਇਹ ਉਸ ਪਾਸੇ ਵੱਲ ਗੱਲ ਜਾਏਗੀ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਮਰਨ ਮੁਨਸਾ ਸੂਰਿਆ ਹੱਕ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸ਼ਹਾਦਤ ਅਤੇ ਜੂਨ 1984 ਘੱਲੂਘਾਰੇ ਨੂੰ ਸਮਰਪਿਤ ਗੁਰਮਤਿ ਸਮਾਗਮ ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ ਟੁਲੈਰੀ ਕੈਲੀਫੋਰਨੀਆ ਵਿਖੇ 4, 5 ਅਤੇ 6 ਜੁਲਾਈ ਨੂੰ ਕਰਵਾਏ ਜਾ ਰਹੇ ਹਨ। ਸ਼ੁੱਕਰਵਾਰ ਅਤੇ ਸ਼ਨੀਚਰਵਾਰ ਨੂੰ ਰਾਤ ਦੇ ਦੀਵਾਨ ਸਜਾਏ ਜਾਣਗੇ, ਜਿਨ੍ਹਾਂ ਵਿੱਚ ਕਵੀਸ਼ਰੀ ਜਥਾ ਭਾਈ ਮਹਿਲ ਸਿੰਘ ਜੀ ਚੰਡੀਗੜ੍ਹ ਅਤੇ ਭਾਈ ਗੁਰਲਾਲ ਸਿੰਘ ਦਮਦਮੀ ਟਕਸਾਲ ਵਾਲੇ ਹਾਜ਼ਰੀ ਭਰਨਗੇ। ਉਪਰੰਤ ਪੰਥਕ ਆਗੂ ਸਹਿਬਾਨ ਅਤੇ ਬੁਲਾਰੇ ਸੰਗਤਾਂ ਨੂੰ ਸੰਬੋਧਨ ਕਰਨਗੇ। ਸਮੂਹ ਸਿੱਖ ਸੰਗਤਾਂ ਅਤੇ ਪਾਰਟੀ ਆਗੂਆਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ। ਮਰਨ ਮੁਨਸਾ ਸੂਰਿਆ ਹੱਕ ਹੈ, ਮਰਨ ਮੁਨਸਾ ਸੂਰਿਆ ਹੱਕ ਹੈ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮਸ। ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮਹਾਰਾਸ਼ਟਰ ਵਿੱਚ ਬੀਜੇਪੀ ਵੱਲੋਂ ਹਿੰਦੀ ਨੂੰ ਤੀਸਰੀ ਜ਼ੁਬਾਨ ਵਜੋਂ ਲਾਗੂ ਕਰਨ ਦੀ ਸਾਜ਼ਿਸ਼ ਮਰਾਠਾ ਪਾਰਟੀਆਂ ਨੇ ਨਾਕਾਮ ਬਣਾ ਦਿੱਤੀ ਹੈ। ਹੁਣ ਮਰਾਠਿਆਂ ਵੱਲੋਂ ਵਪਾਰਕ ਖਿੱਤੇ ਵਿੱਚ ਵਿਚਰਦੇ ਲੋਕਾਂ ਨੂੰ ਮਰਾਠੀ ਵਿੱਚ ਕਾਰੋਬਾਰ ਕਰਨ ਦਾ ਹੁਕਮ ਸੁਣਾਇਆ ਹੈ ਔਰ ਹਿੰਦੀ ਬੋਲਣ ਵਾਲਿਆਂ ਦੀ ਮਾਰ ਕੁਟਾਈ ਵੀ ਕੀਤੀ ਜਾ ਰਹੀ ਹੈ। ਮਰਾਠਿਆਂ ਦੀ ਇਹ ਮੂਵਮੈਂਟ ਹਿੰਦੂਤਵੀਆਂ ਦੇ ਮੂੰਹ ਤੇ ਇੱਕ ਕਰਾਰੀ ਚਪੇੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਐਂਟਰਟੇਨ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ?
ਦੇਖੋ ਇਸ ਵੇਲੇ ਜਿਹੜੀ ਹਿੰਦੁਸਤਾਨ ਦੀ ਹਿੰਦੂਤਵਾਦੀ ਆਈਡੀਓਲੋਜੀ ਨੂੰ ਲਾਗੂ ਕਰਨ ਦੀ ਲਾਈਨ ਹੈ, ਉਸ ਦੇ ਲਈ ਜ਼ਾਹਰ ਹੈ ਕਿ ਵੀ ਉਹਨਾਂ ਦੇ ਕੋਲ ਕਨਸਟੀਟਿਊਸ਼ਨਲੀ ਵੀ ਉਹ ਇਸ ਕਿਸਮ ਦੀਆਂ ਖੇਡਾਂ ਖੇਡ ਰਹੇ ਨੇ। ਜਿਵੇਂ ਬਿਹਾਰ ਦੇ ਵਿੱਚ ਚੋਣਾਂ ਨਵੰਬਰ 'ਚ ਹੋਣੀਆਂ ਔਰ ਆਲਰੇਡੀ ਇਲੈਕਸ਼ਨ ਕਮਿਸ਼ਨ ਨੇ ਕਿਹਾ ਕਿ ਜੀ ਜਿਹੜੇ 8-9 ਕਰੋੜ ਵੋਟਰ ਨੇ ਉਹਨਾਂ ਨੂੰ ਦੁਬਾਰਾ ਜਿਹੜਾ ਉਹਨਾਂ ਦੀ ਰਜਿਸਟ੍ਰੇਸ਼ਨ ਹੋਏਗੀ, ਉਹਨਾਂ ਨੂੰ ਸਬੂਤ ਦੇਣੇ ਪੈਣਗੇ, ਉਹਨਾਂ ਦੇ ਪੇਰੈਂਟਸ ਕਿੱਥੋਂ ਆਏ, ਕਿੱਥੇ ਨੇ, ਇਹ ਵੋ। ਸੋ ਜ਼ਾਹਰ ਹੈ ਕਿਉਂਕਿ ਬਿਹਾਰ ਦੇ ਵਿੱਚ ਵੀ 18 ਤੋਂ 20% ਮੁਸਲਿਮ ਪਾਪੂਲੇਸ਼ਨ ਹੈ। ਸੋ ਉਹਨਾਂ ਨੂੰ ਜਿਹੜਾ ਡੀਫਰੈਂਚਾਈਜ਼ ਕਰਨ ਲਈ, ਉਹਨਾਂ ਦੀਆਂ ਵੋਟਾਂ ਕੱਢਣ ਲਈ ਜਾਂ ਦੂਜਾ, ਇਹ ਸਾਰੇ ਟੈਕਟਿਕ ਨੇ ਔਰ ਇਹ ਉਸ ਪਾਸੇ ਵੱਲ ਵੱਧ ਰਹੇ ਨੇ। ਔਰ ਇਹ ਫਾਰਮੂਲਾ ਅਲਟੀਮੇਟਲੀ ਆਉਣ ਵਾਲੇ ਪੀਰੀਅਡ 'ਚ ਭਾਰਤ ਭਰ ਦੇ ਵਿੱਚ ਕਰਕੇ, ਔਰ ਜਿਵੇਂ ਉਹਨਾਂ ਨੇ ਆਉਣ ਵਾਲੀ ਸੈਂਸਸ ਪੰਜਾਬ 'ਚ ਵੀ ਜੀ ਜਾਂ ਦੂਜੇ ਵੀ ਇਹ ਕਿਹਾ ਕਿ ਅੱਗੇ ਤਾਂ ਉਹੀ 5-6 ਪ੍ਰਮੁੱਖ ਧਰਮਾਂ ਦੇ ਵਿੱਚ ਹੀ ਤੁਹਾਨੂੰ ਰੱਖਿਆ ਜਾਂਦਾ ਸੀ, ਪਰ ਹੁਣ ਉਹ ਜਿਹੜੇ ਪੰਥ ਨੇ, ਜੇ ਕੋਈ ਕਹੇ ਜੀ ਮੈਂ ਰਾਧਾ ਸਵਾਮੀ ਹੈ ਤੇ ਉਸ ਕੈਟਾਗਰੀ 'ਚੋਂ ਰਾਧਾ ਸਵਾਮੀ ਹੋਏਗਾ, ਉਹ ਸਿੱਖ ਪਾਪੂਲੇਸ਼ਨ 'ਚੋਂ ਮਾਈਨਸ ਹੋਏਗਾ। ਇਸੇ ਤਰ੍ਹਾਂ ਕੋਈ ਰਵਿਦਾਸੀ ਆ, ਕੋਈ ਹੋਰ ਕੈਟਾਗਰੀ, ਸੌਦਾ ਸਾਧ, ਇਹ ਵੀ ਸਾਰੇ ਕੈਟਾਗਰਾਈਜ਼ ਕੀਤੇ ਜਾਣਗੇ। ਸੋ ਤੁਸੀਂ ਦੇਖੋਗੇ ਕਿ ਵੀ ਜਿਹੜੀ ਡੈਮੋਗ੍ਰਾਫੀ ਬਦਲਣ ਦੀ ਲਾਈਨ ਹੈ ਜੰਮੂ ਕਸ਼ਮੀਰ ਔਰ ਪੰਜਾਬ ਦੇ ਵਿੱਚ, ਇਹ ਬੜੀ ਤੇਜ਼ੀ ਨਾਲ ਇਸ ਕੈਟਾਗਰੀ ਦੇ ਵਿੱਚ ਜਿਹੜਾ ਉਸ ਨੂੰ ਉਹ ਬਦਲਣਗੇ। ਦੂਸਰੇ ਪਾਸੇ ਜਿਹੜੀ ਇਹਨਾਂ ਦੀ ਫੇਲਿਅਰ ਹੈ, ਇੱਕ ਇਹਨਾਂ ਨੇ ਕੋਸ਼ਿਸ਼ ਕੀਤੀ ਤਮਿਲਨਾਡੂ ਦੇ ਵਿੱਚ ਲੈਂਗੁਏਜ ਪਾਲਿਸੀ ਦੇ ਥੱਲੇ ਜਿਹੜੀ ਹੈ ਹਿੰਦੀ ਨੂੰ ਵਿੱਚ ਵਾੜਨ ਦੀ, ਲੇਕਿਨ ਮਿਸਟਰ ਸਟਾਲਿਨ ਦੀ ਗਵਰਨਮੈਂਟ ਨੇ ਰੈਜ਼ਿਸਟ ਕੀਤਾ ਔਰ ਕੁਝ ਹੱਦ ਤੱਕ ਉਹਨੂੰ ਰੋਕਣ 'ਚ ਕਾਮਯਾਬ ਵੀ ਰਿਹਾ। ਲੇਕਿਨ ਜਿਹੜੀ ਸਭ ਤੋਂ ਵੱਡਾ ਸ਼ੌਕ ਸ਼ਾਇਦ ਹਿੰਦੂ ਤਵੀਆਂ ਲਈ ਇਹ ਹੋਏਗਾ, ਕਿਉਂਕਿ ਜਦੋਂ ਇਹ ਔਰੰਗਜ਼ੇਬ ਦੌਰ ਦੇ ਵਿੱਚ ਕੋਈ ਹਿੰਦੂ ਰਾਸ਼ਟਰ ਦੀ ਗੱਲ ਕਰਨਾ ਚਾਹੁੰਦੇ ਨੇ ਤੇ ਸ਼ਿਵਾਜੀ ਨੂੰ ਮਰਾਠਾ ਹਾਲਾਂ ਸ਼ਿਵਾਜੀ ਦੀ ਆਪਣੀ ਫੌਜ ਦੇ ਵਿੱਚ 1/3 ਮੁਸਲਮਾਨ ਸਨ, ਉਹਦੇ ਵੱਡੇ ਜਨਰਲਾਂ 'ਚ ਵੀ ਮੁਸਲਮਾਨ ਸੀ। ਔਰ ਸ਼ਿਵਾਜੀ ਨੂੰ ਤਾਂ ਇਹਨਾਂ ਨੇ ਹਿੰਦੂ ਵੀ ਨਹੀਂ ਸੀ ਮੰਨਿਆ ਹੋਇਆ, ਕਿ ਛਤਰੀ ਨਹੀਂ ਸੀ ਮੰਨਦੇ। ਇਸ ਲਈ ਜਦੋਂ ਸ਼ਿਵਾਜੀ ਨੇ ਇਲਾਕਾ ਫਤਿਹ ਕਰਕੇ ਆਪਣਾ ਰਾਜ ਅਭਿਸ਼ੇਕ ਕੋਰੋਨੇਸ਼ਨ ਕਰਵਾਉਣੀ ਚਾਹੀ ਤਾਂ ਬ੍ਰਾਹਮਣਾਂ ਨੇ ਨਾ ਕਰਤੀ ਸੀ, ਕਿਉਂਕਿ ਮਰਾਠੇ ਸ਼ੂਦਰਾਂ 'ਚ ਆਉਂਦੇ ਨੇ। ਔਰ ਬਾਅਦ ਦੇ ਵਿੱਚ ਪਤਾ ਨਹੀਂ ਕਿੰਨਾ ਧਨ ਤੇ ਕੀ ਲੈ ਕੇ ਉਹ ਵੀ ਪੈਰ ਦੇ ਅੰਗੂਠੇ, ਹਾਲਾਂ ਰਾਜ ਅਭਿਸ਼ੇਕ ਅੰਗੂਠੇ ਦੇ ਨਾਲ ਤੁਸੀਂ ਉਹ ਕੇਸਰ ਲਾ ਕੇ ਮੱਥੇ ਤੇ, ਔਰ ਦੂਜਾ ਉਹ ਪੈਰ ਦੇ ਅੰਗੂਠੇ ਨਾਲ ਬ੍ਰਾਹਮਣਾਂ ਨੇ ਉਹ ਵੀ ਤਰਲੇ ਮਿੰਤਾਂ ਕਰਾ ਕੇ ਪੈਸੇ ਕਰਾ ਕੇ ਲਿਆ। ਲੇਕਿਨ ਹੁਣ ਜਦੋਂ ਇਹਨਾਂ ਨੇ ਕੋਈ ਉਭਾਰਨਾ ਹੁੰਦਾ ਤੇ ਉਹ ਮਰਾਠਿਆਂ ਨੂੰ ਜਿਹੜਾ ਉਹ ਐਂਟੀ ਮੁਸਲਿਮ ਬਣਾ ਕੇ, ਹਾਲਾਂ ਜਿਹੜਾ ਬਾਲ ਠਾਕਰੇ ਜਿਹਨੇ ਸ਼ਿਵ ਸੈਨਾ ਬਣਾਈ, ਉਹਦਾ ਪਹਿਲਾ ਕਨਸੈਪਟ ਮਰਾਠਾ ਮਾਣੂ ਦਾ ਸੀ। ਉਹਨੇ ਇਹ ਦੇਖ, ਕਿਉਂਕਿ ਮਹਾਰਾਸ਼ਟਰ ਬਣਨ ਤੋਂ ਪਹਿਲਾਂ ਮਹਾਰਾਸ਼ਟਰ ਔਰ ਗੁਜਰਾਤ ਦੋ ਸੂਬੇ ਜਿਹੜੇ ਨੇ ਉਹ ਮੁੰਬਈ ਪ੍ਰੋਵਿੰਸ ਦੇ ਵਿੱਚੋਂ ਨਿਕਲੇ। ਔਰ ਉਹਦਾ ਇਹ ਕਹਿਣਾ ਸੀ ਵੀ ਅਸੀਂ ਸਫ਼ਰ ਕਰਦੇ ਹਾਂ। ਇਹੀ ਕਾਰਨ ਹੈ ਕਿ ਜਿਹੜਾ ਮੂਵਮੈਂਟ ਇਹਨੇ ਬਾਲ ਠਾਕਰੇ ਨੇ ਸ਼ੁਰੂ ਕੀਤੀ, ਸਭ ਤੋਂ ਪਹਿਲੀ ਹਿੰਸਾ ਤਮਿਲਾਂ ਦੇ ਖਿਲਾਫ ਸੀ ਕਿ ਕੱਢੋ ਇੱਥੋਂ ਬਾਹਰ, ਫਿਰ ਬਿਹਾਰੀਆਂ ਦੇ ਖਿਲਾਫ ਸੀ, ਫਿਰ ਦੂਜੇ ਹਮਲੇ ਕਰ ਕਰਕੇ ਉਹਨਾਂ ਨੇ। ਔਰ ਈਵਨ ਜਦੋਂ ਦੋਵੇਂ ਸਟੇਟਾਂ ਟੁੱਟੀਆਂ, ਮਹਾਰਾਸ਼ਟਰ ਔਰ ਗੁਜਰਾਤ, ਤੇ ਬੰਬਈ ਦੇ ਵਿੱਚ ਮੈਜੋਰਿਟੀ 90% ਤੋਂ ਜ਼ਿਆਦਾ ਤਾਂ ਪ੍ਰਾਪਰਟੀਆਂ ਗੁਜਰਾਤੀਆਂ ਦੀਆਂ ਸੀ। ਲੇਕਿਨ ਔਰ ਉਹਨੂੰ ਉਹ ਗੁਜਰਾਤ ਨੂੰ ਦੇਣਾ ਚਾਹੁੰਦੇ ਸੀ, ਪਰ ਉਹਨੇ ਇੰਨਾ ਕੁ ਉੱਥੇ ਜਿਹੜੀ ਆ ਉਹ ਦੰਗੇ ਫਸਾਦ ਸ਼ੁਰੂ ਕਰਾਤੇ ਠਾਕਰੇ ਨੇ ਕਿ ਬੰਬਈ ਫਾਈਨਲੀ ਮਹਾਰਾਸ਼ਟਰ ਦੇ ਵਿੱਚ ਹੀ ਰਿਹਾ ਔਰ ਗੁਜਰਾਤ ਨੂੰ ਆਪਣੀ ਅੱਡ ਕੈਪੀਟਲ ਬਣਾਉਣੀ ਪਈ। ਇਹ ਵੱਖਰੀ ਕਹਾਣੀ ਹੈ ਕਿ ਬਾਲ ਠਾਕਰੇ ਦੇ ਮਰਨ ਤੋਂ ਬਾਅਦ ਉਹਦਾ ਪੁੱਤਰ ਤੇ ਉਹਦਾ ਭਤੀਜਾ ਜਿਹੜਾ ਹੈ, ਜਿਹਨੇ ਆਪਸ 'ਚ ਉਹਨਾਂ ਦੀ ਡਿਵੀਜ਼ਨ ਹੋਈ, ਹੌਲੀ ਹੁੰਦੇ ਅੱਜ ਹਾਲਾਤ ਇਹ ਨੇ ਕਿ ਫਰਨਾਂਡੀਜ਼ ਨਾਂ ਦਾ ਜਿਹੜਾ ਮਰਾਠਾ ਹੀ ਹੈ ਨਾ, ਬ੍ਰਾਹਮਣ ਹੈ, ਇਹ ਬੀਜੇਪੀ ਦਾ ਚੀਫ ਮਿਨਿਸਟਰ ਬਣ ਗਿਆ। ਬੀਜੇਪੀ ਨੇ ਆਪਣੇ ਬਲਬੂਤੇ ਦੇ ਉੱਤੇ ਇੰਨੀਆਂ ਸੀਟਾਂ ਲਈਆਂ। ਲੇਕਿਨ ਹੁਣ ਮਰਾਠਿਆਂ ਨੂੰ ਇਹ ਲੱਗਿਆ ਵੀ ਡਿਸਇਲੂਜਨਡ, ਵੀ ਇਹ ਤਾਂ ਫਿਰ ਜਿਹਨਾਂ ਬਾਣੀਆਂ ਨੂੰ ਅਸੀਂ ਇੱਥੋਂ ਭਜਾਇਆ ਸੀ, ਗੁਜਰਾਤੀਆਂ ਦੇ ਉੱਤੇ ਵੀ ਅਟੈਕ ਹੁੰਦੇ ਸੀ, ਇਹ ਤਾਂ ਵਾਪਸ ਆ ਗਏ। ਔਰ ਇਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਹਿੰਦੂਤਵਾ ਦੀ ਆਈਡੀਓਲੋਜੀ 'ਚ ਹਿੰਦੀ ਜ਼ਬਾਨ ਨੂੰ ਲਾਗੂ ਕੀਤਾ ਜਾਏ। ਔਰ ਪਿਛਲੇ ਦਿਨਾਂ 'ਚ ਉਹਨਾਂ ਨੇ ਇੱਕ ਮਤਾ ਲਿਆਂਦਾ ਅਸੈਂਬਲੀ 'ਚ ਕਿ ਜੀ ਜਿਹੜੀ ਹਿੰਦੀ ਹੈ ਐਜ਼ ਏ ਕੰਪਲਸਰੀ ਲੈਂਗੁਏਜ ਪਹਿਲੀ ਤੋਂ ਹੀ ਮਰਾਠੀ ਦੇ ਨਾਲ ਸ਼ੁਰੂ ਹੋਏ। ਉਹਦਾ ਇੰਨਾ ਵਿਰੋਧ ਹੋਇਆ ਕਿ ਫਾਈਨਲੀ ਪਿਛਲੇ ਹਫ਼ਤੇ ਉਹਨਾਂ ਨੂੰ ਇਹ ਸਾਰਾ ਕੁਝ ਵਾਪਸ ਲੈਣਾ ਪਿਆ। ਔਰ ਇਸ ਸਾਰੇ ਦੇ ਨਤੀਜੇ 'ਚ ਭਾਵੇਂ ਦੋਨੋਂ ਫੈਕਸ਼ਨ ਜਿਹੜੀਆਂ ਨੇ ਇਹਨਾਂ ਦੀ ਭਤੀਜੇ ਔਰ ਪੁੱਤਰ ਵਾਲੀ, ਉद्धਵ ਠਾਕਰੇ ਔਰ ਰਾਜ ਕੇ ਕੀ ਨਾਂ ਹੈ ਉਹਦਾ, ਰਾਜ ਠਾਕਰੇ, ਉਹ ਵੀ ਨੇੜੇ ਆਏ ਨੇ। ਔਰ ਕੁਆਇਟ ਪੋਸੀਬਿਲਿਟੀ ਹੈ ਕਿ ਅਗਲੀਆਂ ਚੋਣਾਂ ਇਕੱਠੇ ਹੋ ਕੇ ਲੜਨ। ਪਰ ਉਹਨਾਂ ਨੇ ਇਹ ਦੇਖਿਆ ਕਿ ਵੀ ਅਸੀਂ ਜੇ ਐਜ਼ ਏ ਮਰਾਠਾ ਆਪਣੀ ਪਛਾਣ ਗਵਾ ਲਈ ਤੇ ਇਹ ਤਾਂ ਗੰਗਾ ਜਮਨਾ ਵਾਲੇ ਹਿੰਦੂਤਵ ਵੀ ਆ ਕੇ ਸਾਡੇ ਤੇ ਰਾਜ ਕਰਨਗੇ। ਹੁਣ ਉਹਨਾਂ ਨੇ ਹਿੰਦੀ ਤਾਂ ਉਹਨਾਂ ਨੇ ਬਲੌਕ ਕਰਵਾਈ। ਮੈਂ ਕਿਹਾ ਬਣਾ ਲਓ ਹਿੰਦੀ ਹਿੰਦੁਸਤਾਨ, ਪਹਿਲਾਂ ਮਰਾਠਾ ਐਮਪਾਇਰ ਵਾਲਿਆਂ ਤੋਂ ਹਿੰਦੀ ਲਾਗੂ ਕਰਾਓ। ਪਰ ਅੱਜ ਇਹਨਾਂ ਦੀ ਮੇਨ ਖਬਰ PTI ਦੀ ਹੈ
ਥਾਣੇ ਫੂਡ ਸਟਾਲ ਓਨਰ ਥ੍ਰੈਸ਼ਡ ਬਾਈ MNS ਮਹਾਰਾਸ਼ਟਰ ਨਵ ਨਿਰਮਾਣ ਸੈਨਾ ਵਰਕਰਸ ਫॉर ਨਾਟ ਸਪੀਕਿੰਗ ਇਨ ਮਰਾਠੀ। ਹੁਣ ਉਹਨਾਂ ਨੇ ਕਿਹਾ ਵੀ ਇੱਥੇ ਜਿੰਨੀਆਂ ਬਿਜ਼ਨੈਸਿਸ ਨੇ, ਜ਼ਾਹਰ ਹੈ ਬਹੁਤੇ ਗੁਜਰਾਤੀ ਜਾਂ ਮਾਰਵਾੜੀ ਜਾਂ ਦੂਜੇ ਲੋਕ ਨੇ, ਉਹਨਾਂ ਨੇ ਕਟਾਪਾ ਚਾੜਨਾ ਸ਼ੁਰੂ ਕੀਤਾ ਹੈ ਕਿ ਮਰਾਠੀ ਬੋਲੋ, ਤੁਸੀਂ ਹਿੰਦੀ 'ਚ ਇੱਥੇ ਕੰਮਕਾਰ ਨਹੀਂ ਕਰ ਸਕਦੇ ਹੋ। ਦੂਸਰਾ ਲੰਮੀ ਚੌੜੀ ਖਬਰ ਹੈ। ਤੇ ਮੈਂ ਕਿਹਾ ਵੀ ਇਹ ਪਾਰਟ ਜੇ ਪੰਜਾਬ 'ਚ ਹੋਇਆ ਹੁੰਦਾ ਤੇ ਹੁਣ ਤੱਕ ਇਹਨਾਂ ਨੇ ਖਾਲਿਸਤਾਨੀ ਤੇ ਹਿੰਦੂ ਵਿਕਟਮ ਤੇ ਫਲਾਣਾ, ਪਰ ਇਹ ਇੱਕ ਚੰਗੀ ਗੱਲ ਹੈ ਵੀ ਇਹਨਾਂ ਦਾ ਜਿਹੜਾ ਜਿਹਨੂੰ ਕਹਿੰਦੇ ਨੇ ਪਾਜ ਮੁਲੰਮਾ ਲੈ ਜਾਏਗਾ, ਹੈ ਜੀ, ਇਹਨਾਂ ਦਾ ਪਾਜ ਮੁਲੰਮਾ ਲੈ ਰਿਹਾ। ਔਰ ਮਰਾਠਾ ਮਾਹਣੂ ਜਿਨ੍ਹਾਂ ਨੂੰ ਇਹਨਾਂ ਨੇ ਪਹਿਲਾਂ ਬਾਬਰੀ ਮਸਜਿਦ ਢਾਣ ਲਈ ਵੀ ਸਭ ਤੋਂ ਮੋਹਰੇ ਕੀਤਾ ਸੀ, ਔਰ ਉਦੋਂ ਵੀ ਉਹਨੂੰ ਡਰ ਸੀ ਰਾਜ ਠਾਕਰੇ ਨੂੰ, ਉਹ ਨਹੀਂ ਸੀ ਪਹਿਲਾਂ ਜੁਆਇਨ ਕਰ। ਉਹਨੇ ਕਿਹਾ ਵੀ ਇਹ ਨਾ ਹੋਏ ਵੀ ਇਹ ਜਿਹੜੀ ਹਿੰਦੂਤਵਾ ਦੀ ਆਈਡੀਓਲੋਜੀ ਵਾਲੇ ਨੇ ਇਹ ਮੇਰੇ ਬੇਸ ਨੂੰ ਡਿਸਟਰੋਏ ਕਰ ਦੇਣ ਜਿਹੜੇ। ਪਰ ਹੁਣ ਉਹਨਾਂ ਨੂੰ ਰਿਅਲਾਈਜ਼ ਹੋਇਆ ਵੀ ਫੜਨਾਵਿਸ ਆ ਕੇ ਬਹਿ ਗਿਆ, ਬੀਜੇਪੀ ਆਪਣੇ ਸਿਰ ਤੇ ਮੈਜੋਰਿਟੀ ਜਿੱਤੀ ਹੈ, ਇਹ ਤਾਂ ਹਿੰਦੂਤਵ ਵੀ ਆ ਕੇ ਸਾਡੇ ਸਿਰ ਤੇ ਬਹਿ ਗਏ ਨੇ। ਹੁਣ ਉਹਨਾਂ ਨੇ ਹਿੰਦੂਤਵਾ ਦੀ ਜਿਹੜੀ ਮਾਂ ਹੈ ਅਸਲੀ ਹਿੰਦੀ ਜ਼ਬਾਨ, ਉਹਨੂੰ ਸਿੱਧੇ ਤੌਰ ਤੇ ਟਾਰਗੇਟ ਕੀਤਾ। ਔਰ ਇਹ ਨੇ ਜਦੋਂ ਤੁਸੀਂ ਲੈਸਨ ਲੈਣੇ ਹੁੰਦੇ ਨੇ ਕਿਸੇ ਤੋਂ, ਤੇ ਇਹ ਸਬਕ ਹੈ ਕਿ ਭਾਈ ਅਲਟੀਮੇਟਲੀ ਪੰਜਾਬ ਦੇ ਵਿੱਚ ਵੀ ਤੁਹਾਨੂੰ ਸੂਨਰ ਔਰ ਲੇਟਰ ਜੇ ਤੁਸੀਂ ਇਹ ਲਾਈਨ ਨਹੀਂ ਲਓਗੇ, ਅੱਜ ਜਿੰਨੇ ਤੁਸੀਂ ਪੰਜਾਬੀ 'ਚ ਲਿਖੇ ਹੋਏ ਬੋਰਡ ਵੀ ਦੇਖਦੇ ਹੋ ਹਿੰਦੀ ਲਿਖੀ ਹੁੰਦੀ ਹੈ ਗਲਤ, ਔਰ ਜਿਸ ਕਿਸਮ ਦਾ ਮਰਜ਼ੀ ਉੱਥੇ ਕੋਈ ਜ਼ਮੀਨਾਂ ਖਰੀਦ ਰਿਹਾ, ਕੋਈ ਕ੍ਰਾਈਮ ਕਰ ਰਿਹਾ, ਕੋਈ ਦੂਜਾ ਕਰ ਰਿਹਾ। ਔਰ ਇਹ ਮਰਾਠਿਆਂ ਨੇ ਮੈਸੇਜ ਦੇ ਦਿੱਤਾ ਕਿ ਅਸੀਂ ਤੁਹਾਡੇ ਹਿੰਦੀ ਹਿੰਦੁਸਤਾਨ ਦੀ ਆਈਡੀਓਲੋਜੀ ਨਾਲ ਨਹੀਂ ਜੁੜੇ ਹੋਏ, ਇਹ ਮਰਾਠਾ ਮਾਹਣੂਆਂ ਦਾ ਮੁਲਕ ਹੈ ਤੇ ਇੱਥੇ ਮਰਾਠੀ ਜ਼ਬਾਨ ਚੱਲੇਗੀ ਔਰ ਮਰਾਠਿਆਂ ਦੀ ਮਰਜ਼ੀ ਚੱਲੇਗੀ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਨੇ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਚਾਹ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਧਰਮ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਹਨ ਮਾਇਲ ਜੀ, ਨਿਹੰਗ ਸਿੰਘ ਜੀ, ਜਸਵੀਰ ਸਿੰਘ ਬਰਾੜ ਜੀ, ਫਿਰ ਇਸੇ ਤਰ੍ਹਾਂ ਮੁਹੰਮਦ ਜਾਕੂਬ ਜੀ ਹੋਰਾਂ ਦੇ ਕਾफ़ी सारे मैसेज ने। ये कह रहे हैं कि डॉक्टर साहब लास्ट वेडनेसडे में मैंने आपसे कहा था कि ईरान को नहीं जानते, सो मुझे आपसे ये बात नहीं कहनी चाहिए थी क्योंकि आप मेरे से ज़्यादा आपको इनके बारे में जानकारी है। नहीं मोहम्मद याकूब साहब इस तरह कोई नहीं, तुसी बिल्कुल अपना व्यू दिता है। मैनू ये लगता भी कई बार असी ਜਿਹੜੇ ਮਜ਼ਹਬੀ ਆਪਸ ਦੇ ਵਿੱਚ ਥੋੜੇ ਬਹੁਤ ਖਿਚਾਅ ਨੇ ਉਹਨਾਂ ਤੇ ਆਧਾਰਿਤ ਕਰਦੇ ਹਾਂ। ਅਸੀਂ ਸਾਰੇ ਇੱਕ ਦੂਜੇ ਤੋਂ ਸਿੱਖਦੇ ਹਾਂ, ਐਸਾ ਕੋਈ ਨਹੀਂ ਹੈ। ਤੁਹਾਡੀ ਗੱਲ ਦਾ ਮੈਨੂੰ ਕੋਈ ਗੁੱਸਾ ਨਹੀਂ ਆਇਆ, ਮੈਂ ਵੀ ਜਾਣਨ ਦੀ, ਮੈਂ ਤਾਲਬੇ ਇਲਮ ਹੀ ਹਾਂ, ਹਮੇਸ਼ਾ ਜਾਣਨ ਦੀ ਕੋਸ਼ਿਸ਼ ਕਰਦਾ। ਬਰਹਾਲ ਕਹਿੰਦੇ ਲਵ ਖਾਲਿਸਤਾਨ ਬਲਵਿੰਦਰ ਸਿੰਘ ਜੀ, ਔਰ ਇਸੇ ਤਰ੍ਹਾਂ ਸੁਖਜੀਵਨ ਬੱਚੂ ਜੀ, ਔਰ ਫਿਰ ਇਸੇ ਤਰ੍ਹਾਂ ਹਾਂਜੀ ओके कहते हैं कि डॉक्टर साहब जाकूब जी कहते हैं प्लीज़ बता दें कि कब तक खालिस्तान और कश्मीर आज़ाद होंगे। तुसी अल्लाह ताला यकीन रखने वाले इंसान हो याकूब साहब, ये तो अल्लाह ताला दा महकमा है। साडी कोशिश ही ये है कि भाई जल्दी तो जल्दी बने, बाकी ये रब दे हथ वास है। बिल्कुल। पाल सिंह जी गरेवाल जी भी और सिख मिसल जी 47 LA खालसा जिंदाबाद कहते हैं। जग्गी कालो जी और इसी तरह सुखजीवन सिंह नहीं सुखविंदर सिंह धालीवाल जी भी ये भी सानू फतेह बुलाते ने। कहते हुण जी ईमेल का जवाब नहीं दे रहे, आप जी नू कुछ ईमेल भेजिया ने। नहीं मैनू तुहाडी ईमेल नहीं मिली, जे मिली होंदी तो मैं जरूर जवाब दिंदा। तुसी sos@tv84.tv ਉਹਦੇ ਤੇ ਕੁਝ ਮਿਲਦੀਆਂ ਨੇ, ਉਹਨਾਂ ਨੂੰ ਅਸੀਂ ਡਿਸਕਸ ਵੀ ਕਰਦੇ ਹਾਂ। और इसी तरह आल अबाउट ट्रूथ एंड सिखिज्म जी भी फतेह बुलाते ने, कहते ने चढ़ते पंजाब वाले प्रवान करो जी। और नरिंदर सिंह जी कहते खालसा जिंदाबाद कहते ने। और फिर इसी तरह मोहम्मद जाकूब जी कहते डॉक्टर साहब लोग कहते हैं कि जिस जगह खालिस्तान बनेगा और वहाँ तो लोग पीसफुल और यानी अमन शांति से रहेंगे, और फिर खालिस्तान कैसे बनेगा। और फिर कहते हैं और कश्मीर में भी कुछ नहीं हो रहा, यानी कश्मीर में भी आज़ादी की तहरीक ख़त्म हो चुकी है। नहीं मोहम्मद याकूब साहब इस तरह नहीं है, लोग अपने एक्सप्रैस करते हैं। हुण इन्ने मरवा के एक वक्त आंदा है जिहदे कि वो वेड़े के इंतजार च हुंदे ने। इलैक्शनस आईयां, इंजीनियर जिहड़े ने उन्होंने उमर अब्दुल्ला नूं हराया, जिहड़े कश्मीर की आज़ादी की गल करते हैं। मिस्टर इंजीनियर अज तक भी उन्होंने बाहर नहीं आण दिता। भाई अमृतपाल सिंह ने पंजाब च 2 ਲੱਖ तो ज़्यादा वोटां दे नाल जिते, 3 साल तो उन्होंने अंदर वो लोगों की वेल ही होंदी है जदों
ਕਈ ਵਾਰ ਉਹ ਹਥਿਆਰਬੰਦ ਰੂਪ 'ਚ ਹੁੰਦੀ ਹੈ, ਕਈ ਵਾਰ ਪੀਸਫੁਲ ਰੂਪ 'ਚ ਹੁੰਦੀ ਹੈ। ਬਲਵਿੰਦਰ ਸਿੰਘ ਜੀ ਕਹਿੰਦੇ ਇੱਧਰ ਉੱਧਰ ਦੀ ਗੱਲ ਹੁਣ ਛੱਡ ਦਿਓ ਗੱਲ ਮਿੱਤਰੋ, ਖਾਲਸਾ ਨੇ ਹਰ ਇੱਕ ਮਸਲੇ ਦਾ ਹੱਲ ਮਿੱਤਰੋ। बिल्कुल ठीक फरमाया। और अब्दुल वाहिद जी कहते हैं डॉक्टर साहब सिखों के साथ बड़ा जुल्म हुआ से कौम के बड़े बड़े हीरो की कहते हैं पिठ पीछे वार करके मारे गए हैं। अगर दुश्मन सामने से वार करता तो स्टोरी कुछ हो रही होती। ਅਬਦੁਲ ਵਹੀਦ ਜੀ ਬਿਲਕੁਲ ਤੁਸੀਂ ਠੀਕ ਕਿਹਾ, ਪਰ ਇਹਨਾਂ ਤੋਂ ਅਸੀਂ ਐਕਸਪੈਕਟ ਕੀ ਕਰਦੇ ਹਾਂ? ਇਹ ਪਿੱਠ ਤੇ ਹੀ ਵਾਰ ਕਰਨ ਵਾਲੇ ਗਦਾਰ ਔਰ ਕੋਵਰਡ ਜਿਹੜੇ ਨੇ ਉਹ ਲੋਕ ਨੇ। और मोहम्मद याकूब जी कहने बिहार मैं तो सिर्फ खालिस्तान और कश्मीर की आज़ादी के लिए दुआ ही कर सकता हूँ जी। उस 'ਚ बहुत ताकत ਹੁੰਦੀ ਹੈ ਦੁਆ 'ਚ, ਕਿਉਂਕਿ ਸਭ ਅੱਲਾਹ ਤਾਲਾ ਦੇ ਹੁਕਮ 'ਚ ਫਾਈਨਲੀ। जसपाल सिंह कहले जी भी और इस तरह मोहम्मद याकूब जी सुना है कि ईरान के बाद पाकिस्तान की बारी है। मैं पहले भी कह चुका हूँ कि नेक्स्ट इंडिया पाकिस्तान की जंग में इंडिया अकेला नहीं होगा। ਦੇਖੋ ਜੋ ਮਰਜ਼ੀ ਕਰ ਲੈਣ, ਪਾਕਿਸਤਾਨ ਹੁਣ ਪਿਛਲੇ ਲਗਭਗ 30 ਸਾਲ ਤੋਂ ਇੱਕ ਨਿਊਕਲੀਅਰ ਪਾਵਰ ਹੈ, ਔਰ ਜਿਹੜੇ ਇੰਟਰਨੈਸ਼ਨਲੀ ਮੋਨੀਟਰ ਕਰਦੇ ਨੇ ਉਹਨਾਂ ਨੇ ਆਪਣੇ ਜਿਹੜੇ ਨਿਊਕਲੀਅਰ ਅਸਾਸੇ ਨੇ ਉਹ ਲਗਭਗ 30-35 ਥਾਵਾਂ ਤੇ ਖਿਲਾਰੇ ਹੋਏ ਨੇ। ਉਹਨਾਂ ਦੀ ਅਲੱਗ ਕਮਾਂਡ ਹੈ, ਔਰ ਇਹ ਕੋਈ ਇਰਾਕ ਜਾਂ ਈਰਾਨ ਦੀ ਤਰ੍ਹਾਂ ਨਹੀਂ ਹੈ ਕਿ ਇਜ਼ਰਾਈਲ ਆਇਆ ਔਰ ਉਹਨੇ ਬੰਬ ਕਰਤਾ ਜਾਂ ਦੂਸਰਾ ਕਰ ਲਿਆ। ਲੇਕਿਨ ਪਾਕਿਸਤਾਨ ਦੇ ਲੋਕਾਂ ਨੂੰ ਜਿਹੜਾ ਹੁਸ਼ਿਆਰ ਰਹਿਣ ਦੀ ਲੋੜ ਹੈ, ਖਬਰਦਾਰ ਰਹਿਣ ਦੀ ਲੋੜ ਹੈ, ਔਰ ਸਿਰ ਜੋੜ ਕੇ ਬਹਿਣ ਦੀ ਲੋੜ ਹੈ। ਨਰਿੰਦਰ ਸਿੰਘ ਜੀ ਮੁਹੰਮਦ ਯਾਕੂਬ ਜੀ ਨੂੰ ਕਹਿੰਦੇ ਨੇ ਕਿ ਖਾਲਿਸਤਾਨ ਦੀ ਪ੍ਰਾਪਤੀ ਦੇ ਲਈ ਹਰ ਤਰੀਕਾ ਵਰਤਿਆ ਜਾਏਗਾ। ਪੰਜਾਬ ਵਿੱਚ ਵੀ ਹਰ ਤਰੀਕਾ ਵਰਤ ਰਹੇ ਹਾਂ, ਹੁਣ ਖਾਲਿਸਤਾਨ ਬਹੁਤ ਜਲਦੀ ਬਣ ਜਾ ਰਿਹਾ। ਔਰ ਫਿਰ ਇਹ ਥੈਂਕਸ ਕਰਦੇ ਨੇ। ਔਰ ਜੱਗੀ ਕਾਨੋ ਜੀ ਔਰ ਇਸੇ ਤਰ੍ਹਾਂ ਫਿਰ ਸੁਰਜੀਤ ਕੌਰ ਜੀ ਵੀ। ਔਰ ਜੱਗੀ ਕਾਨੋ ਜੀ ਕਹਿੰਦੇ ਨੇ ਕਿ ਡੇਰਾ ਬਿਆਸ ਵੀ ਸਿੱਖ ਗੁਰਦੁਆਰਾ ਜੀਵਨ ਸਿੰਘ ਨੂੰ ਢਾਹ ਰਿਹਾ ਹੈ। ਹੁਣ ਆਵਾਜ਼ ਚੱਕੋ ਜੀ ਆਪਣੇ ਚੈਨਲ ਤੇ ਜੀ, ਕਹਿੰਦੇ ਲੇਟੈਸਟ ਨਿਊਜ਼ ਹੈ ਵਾਲੀ। ਔਰ ਫਿਰ ਇਸੇ ਤਰ੍ਹਾਂ ਕਹਿੰਦੇ ਹਰਿਆਣਾ ਅਕਾਲੀ ਚੱਡਾ ਨੇ ਡੇਰਾ ਬਿਆਸ ਮੁਖੀ ਨੂੰ ਦਰਬਾਰ ਸਾਹਿਬ ਦਾ ਕਹਿੰਦੇ ਸਰੋਪਾ ਤੇ ਦਰਬਾਰ ਸਾਹਿਬ ਦਾ ਜਿਹੜਾ ਮਾਡਲ ਹੈ ਉਹ ਬਿਆਸ ਮੁਖੀ ਨੂੰ ਦਿੱਤਾ ਹੈ ਜੀ। ਦੇਖੋ ਇਹ ਬਿਆਸ ਵਾਲਾ ਹੁਣ ਵਿਕਰਮ ਮਜੀਠੀਆ ਜਿਸ ਨੂੰ ਰਿਮਾਂਡ ਹੈ, ਉਸ ਦੀ ਘਰ ਵਾਲੀ ਜਿਹੜੀ ਹੈ ਇਹਦੀ ਕਜ਼ਨ ਹੈ ਜਾਂ ਕੀ ਹੈ, ਭਣੇਵੀਂ ਹੈ। ਔਰ ਹਰਿਆਣੇ ਦੇ ਵਿੱਚ ਬੈਠਾ ਦਾਦੂਵਾਲ ਜਨਾਬ ਜਿਹੜੇ ਨੇ ਉਹ ਲਗਾਤਾਰ ਉਹਨਾਂ ਦੇ ਡੇਰੇ ਜਾਂਦੇ ਨੇ। ਸੋ ਹੁਣ ਇੱਥੇ ਅਸੀਂ ਇਸੇ ਲਈ ਮੈਂ ਇਸ ਕਿਸਮ ਦੀਆਂ ਡਿਬੇਟਸ ਨੂੰ ਅਵੋਇਡ ਕਰਦਾ ਕਿ ਭਾਈ ਇਹ ਸਾਰੇ ਇਵੇਂ ਹੀ ਰਹਿਣੇ ਨੇ। ਉਹਦੇ 'ਚ ਸ਼ਾਮਲ ਵਾਜੇ ਵੀ ਨੇ, ਉਹਦੇ 'ਚ ਖਰੀਦੇ ਹੋਏ ਵੀ ਨੇ, ਉਹਦੇ 'ਚ ਅਮਿਤ ਸ਼ਾਹ ਦੇ ਚੋਲੇ ਦੀਆਂ ਕਲੀਆਂ ਜਿਨ੍ਹਾਂ ਨੇ ਫੜੀਆਂ ਹੋਈਆਂ ਉਹ ਵੀ ਨੇ। ਇਸ ਲਈ ਅਸੀਂ ਆਪਣੀ ਆਜ਼ਾਦੀ ਦੇ ਉੱਤੇ ਫੋਕਸ ਕਰੀਏ। ਜਦੋਂ ਕੌਮੀ ਘਰ ਖਾਲਿਸਤਾਨ ਹੋ ਚਾਹੇਗਾ ਉਦੋਂ ਹੀ ਇਹ ਸਾਰੇ, ਅਦਰਵਾਈਜ਼ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕੱਲ੍ਹ ਨੂੰ ਵਿਕਰਮ ਮਜੀਠੀਆ ਬੀਜੇਪੀ ਜੁਆਇਨ ਕਰ ਲਏ, ਉਹਨੂੰ ਕੁਟਕਟਾਪਾ ਚਾੜ ਕੇ ਕਹਿਣ ਕਿ ਭਾਈ ਦੱਸ ਤੂੰ ਕਿੱਧਰ ਨੂੰ ਜਾਣਾ, ਜਿਵੇਂ ਕੈਪਟਨ ਅਮਰਿੰਦਰ ਔਰ ਦੂਜੇ ਬੀਜੇਪੀ 'ਚ ਵੜੇ ਹੋਏ ਨੇ। ਸੋ ਇਹ ਡੇਰਾ ਬਿਆਸ ਕੱਲ੍ਹ ਨੂੰ ਚੀਫ ਮਿਨਿਸਟਰ ਬਣਾ ਦੇਣ ਪੰਜਾਬ ਦਾ, ਇਹ ਵੀ ਹੋ ਸਕਦਾ ਹੈ। ਕੁਛ ਵੀ ਪੋਸੀਬਲ ਹੈ ਇਸ ਵੇਲੇ। ਇਹ ਰੈਂਟਾ ਸਿੱਖਾਂ ਦੀ ਖੇਡ ਹੈ, ਇਹਦੇ 'ਚ ਵਕਤ ਜ਼ਾਇਆ ਕਰਨਾ ਅਸੀਂ ਨਹੀਂ ਚਾਹੁੰਦੇ। ਮੁਹੰਮਦ ਯਾਕੂਬ ਜੀ ਕਹਿੰਦੇ ਨੇ ਕਿ ਜਲਦੀ ਵਾਹਗਾ ਬਾਰਡਰ ਤੇ ਜਿਹੜਾ ਖਾਲਿਸਤਾਨ ਦਾ ਝੰਡਾ ਲਹਿਰਾਇਆ ਜਾਏਗਾ। ਸਿੰਘ ਗਰਚਾ ਜੀ ਵੀ, ਨਰਿੰਦਰ ਸਿੰਘ ਜੀ ਜਿਹੜੇ ਨੇ ਮੁਹੰਮਦ ਯਾਕੂਬ ਜੀ ਨੂੰ ਜਵਾਬ ਦਿੰਦੇ ਕਿ ਨੇ ਅਕਾਲ ਪੁਰਖ ਕਿਰਪਾ ਕਰਨਗੇ ਔਰ ਖਾਲਿਸਤਾਨ ਦਾ ਜਿਹੜਾ ਬਾਰਡਰ ਪਾਕਿਸਤਾਨ ਲਈ ਆਲਵੇਜ਼ ਖੁੱਲਿਆ ਹੋਵੇਗਾ। ਬਿਲਕੁਲ। ਰਾਜਵਿੰਦਰ ਕੌਰ ਜੀ ਵੀ, ਨਰਿੰਦਰ ਸਿੰਘ ਜੀ ਵੀ ਕਹਿੰਦੇ ਵੀ ਵਿਲ ਗੈਟ ਖਾਲਿਸਤਾਨ ਟੂਡੇ ਔਰ ਟੁਮਾਰੋ। ਔਰ ਕਹਿੰਦੇ ਨੇ ਸਾਡਾ ਸ਼ੁਕਰੀਆ ਇਹ ਸ਼ੁਕਰੀਆ ਅਦਾ ਕਰਦੇ ਨੇ ਉਹਨਾਂ ਦਾ ਨਰਿੰਦਰ ਸਿੰਘ ਜੀ ਹੋਰਾਂ ਦਾ, ਮੁਹੰਮਦ ਯਾਕੂਬ ਜੀ ਔਰ ਜਸਵੀਰ ਸਿੰਘ ਬਰਾੜ ਜੀ ਵੀ, ਔਰ ਡਾਕਟਰ ਪਰਮਜੀਤ ਸਮਰਾਜ ਜੀ ਵੀ, ਔਰ ਹਰਮਨ ਪੰਨੂ ਜੀ ਵੀ, ਅਮਰ ਸਿੰਘ ਜੀ ਵੀ, ਅਮਰਜੀਤ ਸਿੰਘ ਸੈਣੀ ਜੀ ਵੀ, ਔਰ ਅਮਨ ਸਿੰਘ ਖਾਲਸਾ ਜੀ, ਬਲਿਹਾਰ ਸਿੰਘ ਕੰਗ ਜੀ, ਬਾਜ ਰੰਧਾਵਾ ਜੀ ਵੀ। ਔਰ ਇਸੇ ਤਰ੍ਹਾਂ ਹਾਂਜੀ ਮੁਹੰਮਦ ਯਾਕੂਬ ਜੀ ਬਹੁਤ ਸ਼ੁਕਰੀਆ ਅਦਾ ਕਰਦੇ ਨੇ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਦੇ ਨਾਲ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV ਰਿਫੋ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।